ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਔਰਗੈਨਿਕ ਚੀਜ਼ਾਂ ਖਾਣੀਆਂ ਆ, ਜਾਂ ਸਾਨੂੰ ਕੋਈ ਪ੍ਰੋਬਲਮ ਹੋ ਜਾਂਦੀ ਆ ਅਤੇ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ ਖਾਣ ਪੀਣ ਵਾਲੀਆਂ ਚੀਜ਼ਾਂ ਨਾਲ ਕਿਵੇਂ ਠੀਕ ਕਰਨਾ ਆ। ਜਿਹੜੀਆਂ ਸਾਡੇ ਘਰਾਂ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਹੁੰਦੀਆਂ, ਜੜੀ ਬੂਟੀਆਂ ਜਿਹਨਾਂ ਨੂੰ ਕਹਿ ਦਿੰਦੇ ਆ, ਉਹ ਵੀ ਪਈਆਂ ਹੁੰਦੀਆਂ, ਜਾਂ ਕੋਈ ਪੱਤੇ ਪਏ ਹੁੰਦੇ ਆ, ਜਾਂ ਕੋਈ ਛਿੱਲਾਂ ਪਈਆਂ ਹੁੰਦੀਆਂ, ਦਰਖਤਾਂ ਦੀਆਂ ਛਿੱਲਾਂ ਆ, ਕੁਛ ਵੀ ਆ, ਜੋ ਵੀ ਆਪਾਂ ਜੋੜ ਤੋੜ ਕਰਕੇ ਖਾਂਦੇ ਪੀਂਦੇ ਆ, ਉਹਨਾਂ ਦੇ ਨਾਲ ਆਪਾਂ ਨੂੰ ਆਰਾਮ ਬਹੁਤ ਹੁੰਦਾ ਆ। ਅਤੇ ਉਸ ਹੋਮ ਰੈਮਡੀ ਦੀ ਆਪਾਂ ਗੱਲ ਕਰਦੇ ਹਾਂ। ਅਤੇ ਤੁਸੀਂ ਆਪਣੀ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ, ਜ਼ਰੂਰ ਦੱਸਿਆ ਕਰੋ ਜੇ ਤੁਹਾਨੂੰ ਕਿਸੇ ਵੀ ਚੀਜ਼ ਦਾ ਪਤਾ ਆ ਅਤੇ ਤੁਸੀਂ ਉਸ ਵੇਲੇ ਭਲਾ ਕਰ ਰਹੇ ਹੁੰਦੇ ਆ ਕਿਸੇ ਦਾ ਵੀ। ਜਿਸ ਤਰ੍ਹਾਂ ਕੋਈ ਪੁੱਛਦਾ ਆ ਅਤੇ ਜੇ ਤੁਹਾਡੀ ਨੌਲੇਜ ਦੇ ਵਿੱਚ ਹੈਗਾ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਗੜਬੜ ਹੋਈ ਸੀਗੀ, ਅਤੇ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ, ਕਿਉਂਕਿ ਕਈ ਵਾਰ ਤੁਸੀਂ ਡਾਕਟਰ 'ਤੇ ਜਾਂਦੇ, ਡਾਕਟਰ ਉਹਨਾਂ ਕੀ ਚੈੱਕ ਕਰਦੇ ਆ ਜੋ ਤੁਸੀਂ ਉਹਨਾਂ ਨੂੰ ਦੱਸਦੇ। ਸੋ ਬਾਕੀ ਆਪਾਂ ਓੜ ਪੋੜ ਜਿਹੜੇ ਆ ਉਹਦੇ ਨਾਲ ਹੀ ਅੱਧੀ ਦੁਨੀਆ ਆ ਉਹੋ ਜਿਹੀ ਹੁੰਦੀ ਆ। ਸਾਰੀ ਦੁਨੀਆ ਵੀ ਡਾਕਟਰਾਂ 'ਤੇ ਇੰਨਾ ਨਹੀਂ ਹੈਗੀ ਡਿਪੈਂਡ, ਪਰ ਕਈ ਵਾਰੀ ਕੋਈ ਨਾ ਕੋਈ ਜਿਹੜੀ ਬਿਮਾਰੀ ਹੁੰਦੀ ਆ ਫਿਰ ਬਿਮਾਰੀ ਵੱਧਦੀ ਜਾਂਦੀ ਹੈ, ਬਿਮਾਰੀ ਘਟਦੀ ਨਹੀਂ। ਸੋ ਵੈਸੇ ਸਾਡੇ ਵਿੱਚ ਕੋਈ ਡਾਕਟਰ ਨਹੀਂ ਹੈਗਾ ਜਿਹਦੇ ਕੋਲ ਕੋਈ ਲਾਇਸੈਂਸ ਹੋਵੇ, ਤੁਹਾਨੂੰ ਦਵਾਈ ਦੇ ਦੇ, ਤੁਹਾਨੂੰ ਦੱਸ ਦੇ ਕਿ ਦਵਾਈ ਆ ਲੈਣੀ ਆ। ਹੋਮ ਰੈਮਡੀ ਦੀ ਆਪਾਂ ਗੱਲ ਕਰਦੇ ਹਾਂ। ਤੁਸੀਂ ਵੀ ਹੋਮ ਰੈਮਡੀ ਦੀ ਜੋ ਵੀ ਪਤਾ ਹੁੰਦਾ ਉਹਦੇ ਵਿੱਚ ਭਾਗ ਲਿਆ ਕਰੋ। 408 272 5200 4082725200। ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਵਾਈਫਾਈ ਰੇਡੀਓ ਸੈੱਟ ਆ, ਜਾਂ ਤੁਸੀਂ ਫ਼ੋਨ ਨੰਬਰ ਡਾਇਲ ਕਰਕੇ ਸੁਣਦੇ ਆ। ਪਲੀਜ਼ ਐਪ ਪੰਜਾਬੀ ਰੇਡੀਓ USA ਦੀ ਜ਼ਰੂਰ ਡਾਊਨਲੋਡ ਕਰ ਲਓ। ਜਿਹੜੇ ਤੁਸੀਂ ਫ਼ੋਨ 'ਤੇ ਸੁਣਦੇ ਆ ਨਾ, ਹੁਣ ਸਾਰਿਆਂ ਦੇ ਕੋਲ ਹੀ ਸਮਾਰਟਫੋਨ ਆ। ਤੁਸੀਂ ਪੰਜਾਬੀ ਰੇਡੀਓ USA ਦੀ ਜਿਹੜੀ ਐਪ ਆ ਉਹ ਐਪ ਸਟੋਰ ਦੇ ਵਿੱਚ ਆ ਕਿ ਐਪ ਸਟੋਰ ਤੁਹਾਡੇ ਫੋਨ ਦੇ ਉੱਤੇ ਹੁੰਦਾ, ਜਿਹੜੇ ਸਮਾਰਟਫੋਨ ਆ ਉੱਥੇ ਜਾ ਕੇ ਟਾਈਪ ਕਰਨਾ ਹੈ ਅਤੇ ਔਰੰਜ ਕਲਰ ਦੀ ਜਿਹਦਾ ਮਾਈਕ ਦੀ ਫੋਟੋ ਬਣੀ ਹੋਊਗੀ ਉਹ ਐਪ ਆ ਜਾਣੀ ਆ। ਉਸ ਨੂੰ ਤੁਸੀਂ ਡਾਊਨਲੋਡ ਕਰ ਲਓ ਅਤੇ ਉਸ ਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਾਰੇ ਪ੍ਰੋਗਰਾਮ ਫ੍ਰੀ ਦੇ ਵਿੱਚ ਸੁਣ ਸਕਦੇ ਹੋ। ਉਹਦਾ ਕੋਈ ਵੀ ਪੈਸਾ ਨਹੀਂ ਲੱਗਦਾ। ਜਦੋਂ ਤੁਸੀਂ ਇਸ ਪ੍ਰੋਗਰਾਮ ਨੂੰ ਅੱਗੋਂ ਪਿੱਛੋਂ ਸੁਣਦੇ ਹੈਗੇ ਆ, ਰਿਕਾਰਡਡ ਸੁਣਦੇ ਆ, ਮੈਂ ਤੁਹਾਨੂੰ ਦੱਸਦਾ ਕਿ ਇਹ ਪ੍ਰੋਗਰਾਮ ਜਿਹੜਾ ਲਾਈਵ ਹੁੰਦਾ, ਜਿਸ 'ਚ ਤੁਸੀਂ ਕਾਲ ਕਰਕੇ ਕੋਈ ਇਲਾਜ ਪੁੱਛ ਸਕਦੇ ਆ, ਦੱਸ ਸਕਦੇ ਆ, ਇਹ ਮੰਗਲਵਾਰ ਨੂੰ ਹੁੰਦਾ। ਮੰਗਲਵਾਰ ਨੂੰ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਹੁੰਦਾ ਆ, ਅਤੇ ਐਤਵਾਰ ਨੂੰ ਇਹ ਰਿਪੀਟ ਕੀਤਾ ਜਾਂਦਾ ਆ ਰਾਤ ਨੂੰ। ਹੋ ਸਕਦਾ ਇਸ ਦਾ ਸਮਾਂ ਚੇਂਜ ਹੋ ਜਾ, ਪਰ ਹਜੇ ਸਮਾਂ ਉਹਦਾ ਰਾਤ ਦੇ 9 ਵਜੇ ਦਾ ਆ, ਅਤੇ ਉਸ ਵੇਲੇ ਇਹ ਪ੍ਰੋਗਰਾਮ ਰਿਪੀਟ ਹੁੰਦਾ। ਵੀਰਵਾਰ ਸਾਡੇ ਨਾਲ ਜਗਵੀਰ ਸਿੰਘ ਹੁੰਦੇ ਆ, ਉਹ ਵੀ ਕਾਲ ਕੋਈ ਨਹੀਂ ਲੈਂਦੇ ਹੈਗੇ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਆਪਣਾ ਇਲਾਜ ਪੁੱਛਦੇ ਆ ਅਤੇ ਉਹ ਤੁਹਾਨੂੰ ਜੇ ਪਤਾ ਹੁੰਦਾ ਆ ਅਤੇ ਦੱਸ ਦਿੰਦੇ ਆ, ਅਤੇ ਨਹੀਂ ਤਾਂ ਕੋਈ ਨਾ ਕੋਈ ਇਲਾਜ ਲੱਭ ਕੇ ਲਿਆਉਂਦੇ ਆ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। 408 272 5200। ਕੁਲਦੀਪ ਕੌਰ। ਹਾਂਜੀ, ਹੈਲੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਆ? ਠੀਕ ਹੈ ਜੀ। ਭੈਣ ਜੀ ਨਾ ਮੇਰੇ ਭਰਾ ਨੇ ਦੱਸਿਆ ਸੀ, ਮੈਂ ਪਿਛਲੇ ਵੀਕ ਤੋਂ ਤੁਹਾਡਾ ਸੁਣਨਾ ਸ਼ੁਰੂ ਕੀਤਾ। ਜਗਵੀਰ ਹੋਣਾ ਦਾ ਪਹਿਲਾਂ ਹੀ ਸੁਣਦੀ ਸੀ ਤੁਹਾਡਾ ਹੁਣ ਤੋਂ, ਤੇ ਮੈਨੂੰ ਨਾ ਕਿਤੇ 3 ਮਾਰਚ ਦਾ 25 ਮਾਰਚ ਨੇ 5 ਮਾਰਚ ਦਾ ਮੈਂ ਚੈੱਕ ਕੀਤਾ ਆ ਜੀ। ਮੈਂ ਤੁਹਾਨੂੰ ਦੱਸਿਆ ਹੀ ਰਹਿੰਦੇ ਕਹਿੰਦੇ ਇੱਕ ਤੇ ਸ਼ਹਿਦ ਚਮਚਾ, ਇੱਕ ਦਾਲਚੀਨੀ ਦਾ ਪਾਊਡਰ ਦਾ ਨਹੀਂ ਮੈਨੂੰ ਪਤਾ ਲੱਗਾ। ਗੋਡਿਆਂ ਦੀ ਪੀੜ ਵਾਸਤੇ ਇੰਗਲਿਸ਼ ਵਿੱਚ ਸਰਦੀ ਕਾਹਦੇ ਲਈ ਪੁੱਛਣਾ ਤੁਸੀਂ? ਦਰਦ ਹੋਈ ਆ, ਗੋਡੇ ਦੀ ਦਰਦ ਹੈ, ਠੀਕ ਹੈ। ਹਾਂਜੀ, ਇੱਕ ਦੀ ਹੋਣੀ ਹੈ ਤਾਂ ਉਹਨੇ ਮੈਨੂੰ ਇਲਾਜ ਦੱਸਿਆ, ਕਹਿੰਦੇ 15 ਦਿਨ ਲਾਇਆ ਆ ਸ਼ਹਿਦ ਦਾਲਚੀਨੀ ਚੂਨਾ, ਪਤਾ ਕੀ ਇਹਦਾ ਸਮਝ ਨਹੀਂ ਲੱਗੀ। ਚੂਨਾ ਹੁੰਦਾ, ਹਾਂਜੀ ਹਾਂਜੀ, ਚੂਨਾ ਹੁੰਦਾ ਜਿਹੜਾ ਖਾਣ ਵਾਲਾ ਚੂਨਾ ਹੁੰਦਾ ਹੈ ਨਾ। ਹਾਂਜੀ ਹਾਂਜੀ, ਖਾਣ ਵਾਲਾ ਚੂਨਾ ਹੁੰਦਾ ਹੈ, ਉਹ ਤੁਹਾਨੂੰ ਇੰਡੀਅਨ ਸਟੋਰ 'ਚੋਂ ਵੀ ਮਿਲ ਜੂਗਾ। ਛੋਟੀ ਜਿਹੀ ਡੱਬੀ ਹੁੰਦੀ ਹੈ, ਗਿੱਲਾ ਹੁੰਦਾ। ਹਾਂਜੀ, ਪੀ ਰੰਗ ਦਾ। ਹਾਂਜੀ ਹਾਂਜੀ ਹਾਂਜੀ, ਬਸ ਉਹੀ ਆ। ਹਾਂ, ਥੈਂਕ ਯੂ। ਮੈਂ ਪਿਛਲੇ ਵੀਕ ਸੁਣਨਾ ਸ਼ੁਰੂ ਕੀਤਾ। ਹਾਂਜੀ, ਕੋਈ ਨਹੀਂ, ਹੁਣ ਤੁਸੀਂ ਮੰਗਲਵਾਰ ਦਾ ਵੀ ਸੁਣਿਆ ਕਰੋ। ਹਾਂਜੀ, ਠੀਕ ਹੈ। ਹਾਂਜੀ, ਥੈਂਕ ਯੂ ਜੀ। ਠੀਕ ਹੈ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਜਿਨ੍ਹਾਂ ਦੇ ਕੋਲ ਸਮਾਰਟਫੋਨ ਆ ਨਾ, ਉਸ ਦੀਆਂ ਵੀ ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਹੁੰਦੇ, ਉੱਥੇ ਤੁਸੀਂ ਹੌਲੀ ਕਰਕੇ ਸੁਣ ਸਕਦੇ ਹੋ, ਸਲੋ ਕਰਕੇ ਸੁਣ ਸਕਦੇ। ਜਿਹੜਾ ਫੋਨ 'ਤੇ ਸੁਣਦੇ ਆ, ਹੁਣ ਫਿਰ ਇੱਦਾਂ ਚੱਲੀ ਜਾਣਾ ਹੁੰਦਾ, ਉਹਦੇ ਵਿੱਚ ਸਲੋ ਨਹੀਂ ਕਰ ਸਕਦੇ। ਦਿਆਲ ਕੌਰ ਜੀ, ਦਿਆਲ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ। ਹਾਂਜੀ, ਮੇਰੇ 3 ਕੁਐਸਚਨ ਹੈ ਜੀ, ਦੱਸੋ। ਇੱਕ ਤਾਂ ਮੇਰਾ ਦੋਤਾ ਨਾ 3 ਸਾਲ ਦਾ, ਉਹ ਜਦੋਂ ਮਾੜਾ ਜਿਹਾ ਕੋਈ ਟੀਵੀ ਦੇਖਦਾ ਜਾਂ ਫੋਨ ਫੜਦਾ, ਉਹਦੇ ਅੱਖਾਂ ਤੋਂ ਪਾਣੀ ਜਾਂਦਾ ਰਹਿੰਦਾ। ਠੀਕ ਹੈ। ਤੇ ਦੂਜਾ ਸਵਾਲ ਮੇਰੀ ਬੇਟੀ ਦਾ ਨਾ ਸੱਜੀ ਬਾਂਹ ਕਈ ਵਾਰੀ ਐ ਹੋ ਜਾਂਦੀ, ਸੌਂ ਜਾਂਦੀ ਹੈ, ਹੱਥ ਜਿਵੇਂ ਡੈਡ ਹੋ ਜਾਂਦਾ ਹੈ, ਨਾ ਉੱਪਰ ਨੂੰ ਚੱਕ ਹੁੰਦੀ ਬਾਂਹ, ਬਹੁਤ ਤਕਲੀਫ ਹੁੰਦੀ ਆ। ਹਾਂਜੀ, ਫਰੀਜ ਹੋ ਜਾਂਦੀ ਆ। ਅੱਛਾ ਜੀ, ਤੀਸਰਾ ਸਵਾਲ ਹੈ, ਸਾਡੇ ਰਿਸ਼ਤੇਦਾਰਾਂ ਦੀ ਕੁੜੀ ਆ, ਉਹ ਕਹਿੰਦੀ ਵੀ ਸਾਲ ਕੁ ਹੋ ਗਿਆ ਮੇਰੇ ਨਾ ਅੰਡਰ ਆਰਮ ਤੋਂ ਬਹੁਤ ਸਮੈਲ ਆਉਂਦੀ ਹੈ। ਕਹਿੰਦੀ ਪਹਿਲਾਂ ਨਹੀਂ ਸੀ ਆਉਂਦੀ, ਕਹਿੰਦੀ ਸਾਲ ਕੁ ਤੋਂ ਨਾ ਮੇਰੇ, ਮੈਂ ਜਦ ਉੱਪਰ ਨੂੰ ਚੱਕਦੀ ਬਾਂਹ, ਉਹ ਕਹਿੰਦੀ ਸਮੈਲ ਆਉਂਦੀ ਆ ਅੰਡਰ ਆਰਮ ਤੋਂ। ਠੀਕ ਹੈ। ਹਾਂਜੀ, ਇਹ ਮੇਰੇ 3 ਸਵਾਲਾਂ ਦਾ ਉੱਤਰ ਦੇ ਦਿਓ ਜੀ ਮੈਨੂੰ। ਠੀਕ, ਸੁਣਦੇ ਰਹੋ ਜ਼ਰੂਰ ਜੀ, ਜ਼ਰੂਰ ਦੱਸਦਾ ਜੀ। ਬੱਚੇ ਦਾ ਤਾਂ ਹੈਗਾ, ਜ਼ਰੂਰ ਅੱਖਾਂ ਜ਼ਰੂਰ ਚੈੱਕ ਕਰਾਓ। ਅਸੀਂ ਕਦੀ ਵੀ ਇਸ ਚੀਜ਼ ਨੂੰ ਚੈੱਕ ਨਹੀਂ ਕਰਾਉਂਦੇ ਕਿ ਬੱਚਿਆਂ ਦੀ ਨਿਗਾਹ ਤਾਂ ਖਰਾਬ ਹੀ ਨਹੀਂ ਹੁੰਦੀ ਹੈਗੀ।
ਬੱਚੇ ਦੀ ਡਾਕਟਰ ਕੋਲ ਲੈ ਕੇ ਜਾਓ, ਉੱਥੋਂ ਨਿਗਾਹ ਠੀਕ ਕਰਾ ਚੈੱਕ ਕਰਾ ਕੇ ਦੱਸਦਾ, ਉਹ ਪੁੱਛ ਲਓ ਵੀ ਆਹ ਦੱਸਿਆ ਡਾਕਟਰ ਨੇ, ਕੋਈ ਨਾ ਕੋਈ ਜ਼ਰੂਰ ਉਹਦਾ ਦੱਸ ਦਊਗਾ। ਬਾਕੀ ਬਾਂਹ ਉਹਨਾਂ ਦੀ ਫਰੀਜ਼ ਹੁੰਦੀ ਆ, ਹੱਥ ਦੇ ਵਿੱਚ ਜਰਾ ਵੀ ਜਾਨ ਨਹੀਂ ਰਹਿੰਦੀ ਹੈਗੀ, ਬੋਤਲ ਵੀ ਪਾਣੀ ਦੀ ਨਹੀਂ ਫੜੀ ਜਾਂਦੀ। ਸੋ ਬਾਂਹ ਫਰੀਜ਼ ਆ, ਐਕਸਰਸਾਈਜ਼ ਆ, ਉਹਦੀ ਐਕਸਰਸਾਈਜ਼ ਦੇ ਨਾਲ ਹੀ ਉਹਨੇ ਠੀਕ ਹੋਣਾ ਆ। ਸ਼ਾਇਦ ਆਪਾਂ ਹੋਰ ਵੀ ਪੁੱਛਦੇ, ਸ਼ਾਇਦ ਕਿਸੇ ਦੇ ਕੋਲ ਕੋਈ ਨਾ ਕੋਈ ਇਲਾਜ ਹੋਵੇ। ਰਵਿੰਦਰ, ਸਤਿ ਸ੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਜਾਂ ਛੋਟਾ ਜਿਹਾ ਸ਼ਾਂਕ ਦੰਦੀਆਂ ਕੱਢਦਾ, ਉਹਦੇ ਬਾਰੇ ਦੱਸ ਦਿਓ। ਦੰਦੀਆਂ ਕੱਢਦਾ, ਉਹਨੂੰ ਕੀ ਦਿੰਦੇ ਆ ਤੁਸੀਂ? ਇੰਡੀਆ ਹੀ ਆ, ਪਤਾ ਨਹੀਂ ਉਹਨਾਂ ਟੁੱਟੀਆਂ ਲੱਗ ਜਾਂਦੀਆਂ। ਹਾਂਜੀ ਹਾਂਜੀ, ਉਹ ਮੇਰਾ ਖਿਆਲ ਨਾ ਉੱਥੇ ਹੋਮੋਪੈਥੀ ਦੀ ਦਵਾਈ ਵੈਸੇ ਨਿਆਣੇ ਨੂੰ ਪਹਿਲਾਂ ਦੇਣੀ ਸ਼ੁਰੂ ਕਰ ਦਿੰਦੇ, ਸ਼ਾਇਦ ਉਹਨਾਂ ਨਾਲ ਕੁਝ ਗਲਕਾਰੀ ਇਸ ਤਰ੍ਹਾਂ ਹੈਗਾ ਆ, ਕੋਈ ਨਾ ਕੋਈ ਦੱਸ ਦਊਗਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਦਵਿੰਦਰ ਕੌਰ ਜੀ। ਹਾਂਜੀ, ਸ਼ੁਕਰ ਹੈ ਬਲਵਿੰਦਰ ਪੁੱਤਰਾ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਅੱਛਾ, ਫੀਡਬੈਕ ਤੇ ਮੈਂ ਬਾਅਦ ਚ ਦੇਵਾਂਗੀ। ਹਾਂਜੀ। ਪਹਿਲਾਂ ਮੈਂ 4-5 ਹਫ਼ਤੇ ਹੋਏ ਕਿਸੇ ਨੇ ਨਾ ਪੌੜੀਆਂ ਦੀ ਦਵਾਈ ਦੱਸੀ। ਮੈਂ ਉਦੋਂ ਇੰਨੀ ਬਿਮਾਰ ਸਾਂ, ਮੈਂ ਪੇਪਰ ਪੈਨ ਲੈ ਕੇ ਹਮੇਸ਼ਾ ਬੈਠੀ। ਹਾਂਜੀ। ਉਹ ਮੈਨੂੰ ਖੰਘ ਆਉਣੀ ਸ਼ੁਰੂ ਹੋ ਗਈ, ਮੈਂ ਸਮਝ ਨਹੀਂ ਸਕੀ ਉਹਦਾ ਨਾਂ ਤੇ ਸਪੈਲਿੰਗ। ਜੇ ਕਿਸੇ ਨੇ ਲਿਖਿਆ ਜਾਂ ਜਿੰਨਾ ਬੋਲਿਆ, ਉਹ ਮਿਹਰਬਾਨੀ ਕਰਕੇ ਦੁਬਾਰਾ ਦੱਸ। ਇੰਨੀਆਂ ਪੌੜੀਆਂ ਵੀ ਮੈਂ ਤੁਰ ਵੀ ਨਹੀਂ ਸਕਦੀ। ਹਾਂਜੀ ਹਾਂਜੀ, ਠੀਕ ਹੈ ਜੀ। ਤੇ ਫੀਡਬੈਕ ਇਹ ਆ ਵੀ ਕਬਜ਼ ਵਾਸਤੇ ਦੋ ਚੂਰਨ ਆ ਮੈਂ ਜਿਹੜੇ ਟਰਾਈ ਕਰਦੀ। ਇੱਕ ਤੇ ਆਪਣਾ ਚੰਗਾ ਭਲਾ ਬੋਲਦੇ ਨਾ ਹੀ ਭੁੱਲ ਜਾਂਦਾ, ਕਾਇਮ ਚੂਰਨ। ਤੇ ਇੱਕ ਹੈਗਾ ਰਾਮਦੇਵ ਦਾ ਉਦਰ ਕਲਪ। ਠੀਕ ਆ। ਹਾਂਜੀ, 2 ਨੇ ਉਹਦੇ। ਦੂਜਾ ਤੇ ਉਹਦੇ ਵਿੱਚ ਥੋੜੀਆਂ ਗਰਮ ਚੀਜ਼ਾਂ, ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਖਾਣੀ ਪੈਂਦੀ ਆ, ਉਹ ਉਦਰ ਕਲਪ ਲੈ ਲਓ। ਉਹਦੇ ਵਿੱਚ ਜਿਹੜੇ ਇਨਗਰੀਡੀਐਂਟ ਆ, ਉਹ ਜਿੰਜਰ ਆ, ਆਪਣਾ ਹਰੜ ਆ, ਮਤਲਬ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਹਮੇਸ਼ਾ ਪੜ੍ਹ ਕੇ ਯੂਜ਼ ਕਰਦੀ। ਤੇ ਇਹ ਆ ਵੀ ਜੇ ਮਿਕਦਾਰ ਤੇ ਆਪ ਬਣਾਉਣੀ ਆ, ਅੱਧਾ ਚਮਚਾ ਜਿਹਨੂੰ ਸੂਟ ਕਰਦਾ, ਅੱਧੇ ਨਾਲ ਹੀ ਉਹਦਾ ਗੁਜ਼ਾਰਾ ਹੋ ਜਾਂਦਾ। ਉਹ ਰੋਟੀ ਤੋਂ ਪਹਿਲਾਂ 2 ਟਾਈਮ ਅੱਧਾ ਚਮਚਾ ਲੈ ਲਓ ਤੇ ਆਪਣਾ ਇਹਦੇ ਨਾਲ ਕਬਜ਼ ਜਿਹੜੀ ਠੀਕ ਹੋ ਜਾਂਦੀ। ਮੈਂ ਕਾਫੀ ਦੇਰ ਤੋਂ ਲੈ ਰਹੀ। ਠੀਕ ਹੈ। ਹਾਂਜੀ, ਭੌਰੀਆਂ ਦੀ ਜ਼ਰੂਰ ਫਿਰ ਪੁੱਛਦੇ ਆਪਾਂ। ਹਾਂਜੀ, ਚੰਗਾ, ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਅੱਜ ਤਾਂ ਜਿੱਦਾਂ ਨੋਰਮਲ ਚੀਜ਼ਾਂ ਹੁੰਦੀਆਂ, ਕਬਜ਼ ਹੋ ਜਾਂਦੀ ਆ, ਕਈਆਂ ਨੂੰ ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਆ, ਪਰ ਕੋਸ਼ਿਸ਼ ਕਰਿਆ ਕਰੋ ਕਿ ਨੋਰਮਲ ਤਰੀਕੇ ਜਿਹੜੇ ਰੈਗੂਲਰ ਤਰੀਕੇ ਆ ਨਾ, ਉਹਨਾਂ ਨੂੰ ਵਰਤਿਆ ਕਰੋ। ਤੁਸੀਂ ਇੱਥੇ ਤੱਕ ਨਾ ਪਹੁੰਚੋ ਕਿ ਤੁਹਾਨੂੰ ਕੋਈ ਚੂਰਨ ਲੈਣੇ ਪੈਣ, ਤੁਹਾਨੂੰ ਦਵਾਈਆਂ ਲੈਣੀਆਂ ਪੈਣ। ਪਾਣੀ ਰੱਜ ਕੇ ਪੀਆ ਕਰੋ, ਰੱਜ ਕੇ ਨਹੀਂ ਵਾਧੂ ਪੀਆ ਕਰੋ। ਸੈਰ ਕਰਿਆ ਕਰੋ, ਪੀਣਾ ਸਟਾਰਟ, ਜਿਹੜੇ ਫਰੂਟ ਆ ਉਹ ਖਾਇਆ ਕਰੋ, ਸਬਜ਼ੀਆਂ ਖਾਇਆ ਕਰੋ, ਹਰੀਆਂ ਚੀਜ਼ਾਂ ਖਾਇਆ ਕਰੋ। ਚੀਆ ਸੀਡ ਆ, ਉਹਨਾਂ ਨੂੰ ਘੋਲ ਕੇ ਪੀ ਲਿਆ ਕਰੋ। ਇਹ ਜਿਹੜੇ ਨੋਰਮਲ ਤਰੀਕੇ, ਇਹਨਾਂ ਨੂੰ ਵੀ ਜ਼ਰੂਰ ਯੂਜ਼ ਕਰੋ। ਬਲਜੀਤ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਤਾਂ, ਮੈਨੂੰ ਨਾ ਭੁੱਖ ਨਹੀਂ ਲੱਗਦੀ ਹੈਗੀ। ਉਹ ਵੀ ਕਈ ਵਾਰ ਤਾਂ ਜਿੱਦਾਂ ਢਕਾਰ ਵੀ ਨਾ, ਮੈਨੂੰ ਜਿੱਦਾਂ ਐ ਨੀ ਵੀ ਕੋਈ ਰੋਟੀ ਉੱਪਰ ਨੇ ਕੋਈ ਖਾਧਾ ਵਾ ਤਾਂ ਖਾਲੀ ਇਹ ਢਕਾਰ ਜੇ ਉੱਪਰ ਨੂੰ ਆਈ ਜਾਣਗੇ। ਮੈਂ ਇਹ ਤੋਂ ਜਿੱਦਾਂ ਹੁਣ ਪੁਦੀਨੇ ਦੀ ਚਟਨੀ ਆ, ਹਰਾ ਧਨੀਆ ਪਾ ਕੇ ਏਦਾਂ ਉਹ ਵੀ ਖਾਂਦੀ ਰਹੀ ਹੈ। ਇੱਕ ਜੀਰਾ, ਰਜਵੈਣ, ਔਰ ਵਿੱਚ ਕਾਲਾ ਨੂਣ ਪਾ ਕੇ ਸੌਂਫ, ਇਹਦੀ ਵੀ 1 ਚਮਚਾ ਪਾਣੀ ਨਾਲ ਲੈਂਦੀ ਹੈ। ਵੀ ਜਿੱਦਾਂ ਉੱਦਾਂ ਮੈਨੂੰ ਪਹਿਲਾਂ ਵੀ ਭੁੱਖ ਲੱਗਦੀ, ਉੱਦਾਂ ਨਹੀਂ ਲੱਗਦੀ। ਜ਼ਬਰਦਸਤੀ ਜਿੱਦਾਂ ਕੋਈ ਚੀਜ਼ ਖਾ ਤਾਂ ਲੈਂਦੀ ਹੈ, ਪਰ ਭੁੱਖ ਲੱਗਣ ਤੋਂ ਜੇ ਮੈਨੂੰ ਕੋਈ ਭੈਣ ਭਰਾ ਦੱਸ ਦੇਵੇ ਵੀ ਇਹ ਕਾਰਨ ਕੀ ਹੈ, ਕਾਹਤੋਂ ਨਹੀਂ ਲੱਗਦੀ ਭੁੱਖ, ਜਾਂ ਕਿਹੜੀ ਚੀਜ਼ ਮੈਂ ਕੋਈ ਇਹੋ ਜਿਹੀ ਖਾਂਦੀ ਜਿਹਦੇ ਤਾਂ, ਜਾਂ ਮੈਂ ਕਿਹੜੀ ਚੀਜ਼ ਖਾਵਾਂ ਜਿਹਤੋਂ ਮੈਨੂੰ ਭੁੱਖ ਲੱਭੇ, ਕੋਈ ਚੀਜ਼ ਮੈਂ ਇਹੋ ਜਿਹੀ ਪੀਵਾਂ, ਕੋਈ ਚੀਜ਼ ਮੈਨੂੰ ਦੱਸ ਦੇਣ ਜੇ ਪਲੀਜ਼, ਕਿਰਪਾ ਕਰਕੇ। ਜ਼ਰੂਰ ਜੀ। ਹਾਂਜੀ, ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ, ਭੁੱਖ ਕਾਹਦੇ ਨਾਲ ਲੱਗੇ। ਕਈਆਂ ਦੀ ਹੜਦੀ ਨੇ ਤੇ ਤੁਹਾਨੂੰ ਲੱਗਦੀ ਨਹੀਂ ਗੀ। ਰੁਪਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਜਗਵੀਰ ਭਾਜੀ ਨੇ ਲਾਸਟ ਟਾਈਮ ਦੱਸਿਆ ਸੀਗਾ ਕਿ 2 ਚਮਚ ਅਸ਼ਵਗੰਧਾ ਨਿਗੋਰੀ ਤੇ 2 ਚਮਚ ਘਿਓ 7 ਦਿਨ ਖਾਣੇ, ਪਰ ਉਹ ਕਲੀਅਰ ਕਿ ਉਹ 4 ਖਾਣੇ ਆ ਕਿ ਉਹਨਾਂ ਨੂੰ 7 ਹਿੱਸਿਆਂ 'ਚ ਡਿਵਾਈਡ ਕਰਨਾ। ਠੀਕ ਹੈ। ਤੇ ਇੱਕ ਉਹਨਾਂ ਨੇ ਬੋਰਡ ਦੇ ਪੱਤਿਆਂ ਦਾ ਦੱਸਿਆ ਸੀ, 1 ਚਮਚ ਉਹਦਾ ਚੂਰਨ ਬਣਾ ਕੇ, ਉਹ ਵੀ 2 ਚਮਚ ਰੋਜ਼ ਲੈਣੇ ਆ। ਪੁੱਛਣਾ ਸੀ। ਥੈਂਕ ਯੂ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਰਭਜਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਲਵਿੰਦਰ ਭੈਣ ਜੀ, ਮੈਨੂੰ ਪਤਾ ਨਹੀਂ ਕੀ ਗੱਲ ਆ, ਜਦੋਂ ਮੈਂ ਬਹਿੰਦੀ ਆ ਜਾਂ ਲੰਮੀ ਪੈਂਦੀ ਆ, ਮੇਰੀਆਂ ਲੱਤਾਂ ਨੂੰ ਅਜੀਬ ਜਿਹਾ ਤੜਫਾ ਲੱਗਦਾ। ਦੁਖਦੀਆਂ? ਨਹੀਂ, ਦੁਖਦੀਆਂ ਵੀ ਨਹੀਂ, ਉਹ ਤੜਫਾ ਲੱਗਦਾ ਆ। ਅੱਛਾ। ਟਿਕਾ ਨਹੀਂ ਆਉਂਦਾ ਲੰਮੀ ਪਈ ਨੂੰ। ਰਾਤ ਨੂੰ ਜੇ ਮੈਂ ਤੁਰੀ ਫਿਰਦੀ ਆ ਤਾਂ ਠੀਕ ਆ, ਜਦੋਂ ਲੰਮੀ ਏਦਾਂ ਹੋ ਜਾਂਦਾ ਤਾਂ ਜੇ ਕਿਸੇ ਭੈਣ ਭਾਈ ਨੂੰ ਏਦਾਂ ਦਾ ਪ੍ਰੋਬਲਮ ਹੋਵੇ ਤਾਂ ਮੈਨੂੰ ਜ਼ਰੂਰ ਦੱਸਣ। ਠੀਕ ਹੈ ਜੀ। ਮੈਂ ਬਹੁਤ ਔਖੀ ਆ ਬਲਵਿੰਦਰ ਭੈਣ ਜੀ, ਨੂੰ ਜ਼ਰੂਰ ਦੱਸਣੇ। ਜ਼ਰੂਰ ਜੀ, ਜ਼ਰੂਰ ਪੁੱਛਦੇ ਆਪਾਂ। ਹਾਂਜੀ, ਠੀਕ ਚਲੋ ਠੀਕ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਗੇ ਨਰਿੰਦਰ।
ਗੱਲ ਭੈਣ ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ ਆਪਣੇ ਬ੍ਰਦਰ ਨੂੰ ਗੁੱਟ ਪਿਆ ਪਰ ਸਾਰਾ ਨਹੀਂ ਦੁਖਦਾ। ਇੱਕ ਸਾਈਡ ਜਿਹੜੀ ਗੁੱਠੇ ਵਾਲੀ ਸਾਈਡ ਹੁੰਦੀ ਆ ਉਹ ਦੁਖਦੀ, ਜਿੱਦਾਂ ਹਰ ਟਾਈਮ ਨਹੀਂ ਦੁਖਦਾ। ਜਦੋਂ ਹੱਥ ਤੇ ਜਿੱਦਾਂ ਭਾਰ ਪਾਉਂਦਾ, ਜਿੱਦਾਂ ਆਪਾਂ ਉੱਠਦੇ ਆ ਭਾਰ ਪਾ ਕੇ ਪਿੱਛੇ ਨੂੰ ਹੱਥ ਨੋੜਦਾ ਆ, ਏਦਾਂ ਉਹਦੇ ਪੇਨ ਹੁੰਦਾ ਆ ਵੀ। ਉਹਦੇ ਲਈ ਨਾਲ ਹੀ ਉਹਦੇ ਫਿਰ ਜਿਹੜੀ ਬੈਕ ਆ ਰਾਈਟ ਸਾਈਡ ਪਿੱਛੋਂ ਬੈਕ ਜਿੱਦਾਂ ਆਪਣਾ ਹੈਗਾ, ਆਪਾਂ ਜਿੱਦਾਂ ਪੈਂਟ ਕਰੀ ਦੀ ਆ ਜਾਂ ਉੱਥੋਂ ਥੋੜਾ ਜਿਹਾ ਉੱਪਰ 6 ਉਂਗਲਾਂ ਉੱਥੇ ਜਿੱਦਾਂ ਰਾਈਟ ਸਾਈਡ ਤੇ ਬੈਕ 'ਚ ਵੀ ਉੱਥੇ ਥੋੜੇ ਜਿਹਾ ਥਾਂ 'ਚ ਪੇਨ ਹੁੰਦਾ ਆ ਵੀ। ਉਹ ਉਹਦੇ ਨਾਲ ਕੋਈ ਰਿਲੇਟਡ ਆ ਜੇ ਕਿਸੇ ਨੂੰ ਪਤਾ ਹੋਵੇ, ਭੈਣ ਭਾਈ ਨੂੰ ਜਾਂ ਜਗਵੀਰ ਅੰਕਲ। ਤੇ ਹਾਂਜੀ ਇੱਕ ਮੇਰਾ ਹੋਰ ਕੁਐਸਚਨ ਸੀਗਾ, ਮੇਰੀ ਫਰੈਂਡ ਆ ਉਹਨਾਂ ਦੇ ਨਾ ਓਰਲ ਮੂੰਹ ਦੇ ਵਿੱਚ ਲਾਈਕਨ ਪਲੈਨਸ ਆ। ਮੈਂ 2-3 ਮਹੀਨੇ ਅੱਗੇ ਵੀ ਸੁਣਿਆ ਸੀ, ਇੱਕ ਹੋਰ ਭੈਣ ਜੀ ਨੇ ਵੀ ਪੁੱਛਿਆ ਸੀਗਾ, ਪਰ ਉਹਦਾ ਕੋਈ ਟਰੀਟਮੈਂਟ ਹੈ ਨਹੀਂ ਆ। ਜਿੱਦਾਂ ਨਾ ਇਹ ਵਾਇਰਸ ਆ ਜਿੱਦਾਂ ਡਾਕਟਰ ਕਹਿੰਦੇ, ਤੇ ਉਹ ਵਾਇਰਸ ਦਾ ਤਾਂ ਉਹ ਕਹਿੰਦੇ ਕੋਈ ਇਲਾਜ ਨਹੀਂ ਹੈਗਾ, ਉਹ ਜੈਲ ਜੀ ਦੇ ਦਿੰਦੇ ਪਰ ਉਹਦੇ ਨਾਲ ਉਹਨਾਂ ਦਾ ਠੀਕ ਨਹੀਂ ਹੁੰਦਾ ਹੈਗਾ। ਠੀਕ ਹੈ, ਆਪਾਂ ਪੁੱਛਦੇ ਹਾਂ। ਹਾਂਜੀ ਸੀਗਾ ਕੇਸ ਆਇਆ ਸੀ। ਹਾਂਜੀ ਹਾਂਜੀ ਕਰਕੇ ਉਹਨਾਂ ਦੇ ਨਾ ਪਹਿਲਾਂ ਥੋੜਾ ਜਿਹਾ ਕੱਟ ਸ਼ੁਰੂ ਹੋਇਆ ਗਮ ਤੋਂ ਨਾਲ, ਫਿਰ ਉਹਨਾਂ ਦੀ ਪਿਛਲੀ ਦਾੜ ਤੇ ਵੀ ਹੁਣ ਜਿੱਦਾਂ ਜ਼ਖਮ ਹੋ ਗਿਆ ਆ। ਫਿਰ ਉਹ ਕੁਛ ਵੀ ਖਾਂਦੇ ਆ, ਇਹਨਾਂ ਮਿਰਚਾਂ ਜਿੱਦਾਂ ਲੱਗਦੀਆਂ ਆ, ਪੇਸਟ ਬਰਸ਼ ਕਰਦੇ ਤਾਂ ਵੀ ਜਿੱਦਾਂ ਏਦਾਂ ਆ। ਤੇ ਇੱਕ ਮੈਂ ਆਪਣੇ ਲਈ ਪੁੱਛਣਾ ਸੀ ਭੈਣ ਜੀ, ਰੇਸ਼ਾ ਮੇਰੇ ਬਹੁਤ ਬਣਦੀ। ਰੇਸ਼ਾ ਤੁਹਾਡੇ ਗਲ ਚੋਂ ਡਿੱਗਦੀ ਹੈ ਜਾਂ? ਹਾਂਜੀ ਜਿੱਦਾਂ ਸਾਈਨਸ ਦੀ ਵੀ ਪ੍ਰੋਬਲਮ ਆ ਤੇ ਐਲਰਜੀ ਜਿੱਦਾਂ ਬਹੁਤ ਹੋ ਜਾਂਦੀ ਆ। ਰੇਸ਼ਾ ਤੋਂ ਮੈਂ ਜਿੱਦਾਂ ਮਗਾਂ ਵਾਲਾ ਆ ਉਹ ਸਾਰਾ ਕੁਛ ਮੈਂ ਕਰ ਰਹੀ ਆ। ਆਪਣਾ ਜਿਹੜਾ ਹੁੰਦਾ ਦੂਸਰਾ ਸੁਹਾਗਾ ਦੀ ਖਿੱਲ ਉਹ ਵੀ ਸ਼ਹਿਦ ਪਾ ਕੇ ਤੇ ਵਿੱਚ ਜਿਹੜਾ ਮਗਾਂ ਵਾਲਾ ਆ ਉਹ ਵੀ ਕਰਦੀ ਆ, ਸਟੀਮ ਵੀ ਲੈਣੀ ਆ। ਇਹਦੇ ਲਈ ਹੋਰ ਕੀ ਹੋ ਸਕਦਾ? ਇੱਕ ਮੇਰੇ ਗਮ ਜਿੱਦਾਂ ਨਾ ਲਾਲ ਜਿਹੇ ਬਹੁਤ ਹੋਏ ਆ, ਉਹਨਾਂ ਲਈ ਵੀ ਜੇ ਕੋਈ ਆਪਣੇ ਆਂਟੀ ਜੀ ਹੁਣੀ ਦੱਸਦੇ ਹੁੰਦੇ ਆ, ਗੁਰਦੀਪ ਆਂਟੀ ਜੀ ਹੁਣੀ, ਜਿੱਦਾਂ ਸ਼ਹਿਦ ਦੇ ਵਿੱਚ ਲਸਣ ਦਾ ਪਾਣੀ, ਅਦਰਕ ਦਾ, ਉਹ ਮੈਂ ਸਾਰਾ ਕਰਦੀ ਆ ਪਰ ਫਿਰ ਵੀ ਜਿੱਦਾਂ ਨਾਲੇ ਦੁਖਦੇ ਜਿੱਦਾਂ ਇਨਫਲੇਮਡ ਹੋਏ ਆ। ਠੀਕ ਹੈ ਜੀ। ਨਾਲੇ ਜਿੱਦਾਂ ਲਾਲ ਹੋਏ ਆ ਵੀ। ਇਹਨਾਂ ਦਾ ਵੀ ਜੇ ਕੁਛ ਕਿਸੇ ਨੂੰ ਵੀ ਪਤਾ ਹੋਏ ਤਾਂ ਜ਼ਰੂਰ ਪਲੀਜ਼ ਦੱਸਣ। ਤੇ ਇੱਕ ਮੇਰੇ ਬ੍ਰਦਰ ਲਈ ਜ਼ਰੂਰ ਆ ਗੋਟਿਆਂ ਨਾਲ ਉਹਨਾਂ ਦੀ ਬੈਕ ਜਿੱਦਾਂ ਆਪਾਂ ਵੇਸਟ ਲਾਈਨ ਤੋਂ 6 ਉਂਗਲਾਂ ਉੱਪਰ। ਹਾਂਜੀ ਮਸਲ ਹੈਗਾ ਉਹਨਾਂ ਦਾ। ਹਾਂਜੀ ਹਾਂਜੀ ਜਿੱਦਾਂ ਨਾ ਤੇ ਉਹ ਕਹਿੰਦੇ ਜਿੱਦਾਂ ਗੁੱਟ ਤੋਂ ਕਹਿੰਦੇ ਜਿੱਦਾਂ ਟੈਂਡਾਨਾਈਟਿਸ ਹੋ ਜਾਂਦਾ ਆ ਨਾ, ਤੇ ਇਹਦਾ ਕੀ ਇਲਾਜ ਕੋਈ ਹੋ ਸਕਦਾ ਹੋਵੇ ਤਾਂ ਮਤਲਬ ਜ਼ਰੂਰ ਆਪਾਂ ਪੁੱਛ ਲੈਂਦੇ ਹਾਂ। ਹਾਂਜੀ ਥੈਂਕ ਯੂ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਸਾਰਿਆਂ ਨੂੰ ਘਰ ਬੈਠਿਆਂ ਨੂੰ ਇਲਾਜ ਮਿਲ ਰਿਹਾ ਆ। ਇੰਨਾ ਤੁਸੀਂ ਚੰਗਾ ਕੰਮ ਕਰ ਰਹੇ ਆ, ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੰਦੀਪ। ਹੈਲੋ ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਆਂਟੀ ਜੀ। ਮੇਰਾ ਬੇਟਾ ਆ 7 ਸਾਲ ਦਾ, ਜਿੱਦਾਂ ਉਹ ਰਾਤ ਨੂੰ ਉੱਠ ਕੇ ਬੈਠ ਜਾਂਦਾ ਆ, ਜਿੱਦਾਂ ਅੱਖਾਂ ਉਹਦੀ ਖੁੱਲੀਆਂ ਹੁੰਦੀਆਂ, ਹੱਥ ਪੈਰ ਮਾਰਦਾ ਆ, ਪਰ ਉਹਨੂੰ ਪਤਾ ਨਹੀਂ ਹੁੰਦਾ ਕੀ ਹੁੰਦਾ ਆ, ਤੇ ਬੈਠ ਕੇ 5-7 ਮਿੰਟ ਹੁੰਦਾ ਏਦਾਂ, ਤੇ ਫਿਰ ਬਾਅਦ ਵਿੱਚ ਨਾਰਮਲ ਹੋ ਜਾਂਦਾ ਆ। ਨੀਂਦ 'ਚ ਹੁੰਦਾ ਹੈ ਜ਼ਿਆਦਾਤਰ। ਨੀਂਦ 'ਚ ਆ ਉਹਨੂੰ ਸਲੀਪ ਐਪਨੀਆ ਕਹਿੰਦੇ ਹਨ। ਹੁਣ 6 ਮਹੀਨੇ ਹੋ ਗਏ ਆਂਟੀ। ਹੁਣ ਡਾਕਟਰ ਨੂੰ ਦਿਖਾਇਆ, ਪਹਿਲਾਂ ਡਾਕਟਰ ਕਹਿੰਦੇ ਸੀ ਵੈਸੇ ਕਰਦੇ ਨਿਆਣੇ, ਉੱਠ ਖੜਦੇ ਰਾਤ ਨੂੰ, ਉੱਠ ਜਾਂਦੇ ਹੈਗੇ ਜਿੱਦਾਂ ਬੋਲਦੇ ਆ ਜਾਂ ਦਿਨੇ ਦੀ ਐਕਟੀਵਿਟੀ ਹੁੰਦੀ ਆ। ਪਰ ਹੁਣ ਉਹਨਾਂ ਨੇ MRI ਕੀਤੀ ਹੈ ਇਹਦੇ ਬ੍ਰੇਨ ਦੀ ਤੇ E ਵੀ ਕੀਤੀ ਆ। ਉਹਨਾਂ ਨੂੰ ਸ਼ਾਇਦ ਲੱਗਦਾ ਵੀ ਸ਼ਾਇਦ ਸੀਜ਼ਰ ਦਾ ਸ਼ੱਕ ਲੱਗਦਾ ਉਹਨਾਂ ਨੂੰ। ਅੱਛਾ ਹਾਂਜੀ। ਤੇ ਉਹ ਤਾਂ ਹੁਣ ਅਜੇ ਸਲੀਪ ਸਟੱਡੀ ਕਰ ਰਹੇ ਆ ਤੇ ਹੋਰ ਹਜੇ ਸ਼ੱਕ ਆ ਉਹਨਾਂ ਨੂੰ। ਹਾਂਜੀ ਸ਼ੱਕ ਆ ਜਾਣੀ। ਉਦਾਂ ਕਹਿੰਦੇ ਆ ਵੀ ਸੀਜ਼ਰ ਦਾ ਸ਼ੱਕ ਲੱਗਦਾ, ਕਿਉਂਕਿ ਜਿੱਦਾਂ ਫਿਰ ਉਹਦੀ ਅੱਖਾਂ ਖੁੱਲੀਆਂ ਹੁੰਦੀਆਂ, ਹੱਥ ਪੈਰ ਮਾਰਦਾ, ਫਿਊ ਸੈਕਿੰਡ ਲਈ ਹੁੰਦਾ, 5-7 ਸੈਕਿੰਡ ਲਈ, ਤੇ ਬਾਅਦ ਵਿੱਚ ਨਾਰਮਲ ਹੋ ਜਾਂਦਾ ਹੈ, ਫਿਰ ਦੁਬਾਰਾ ਨੀਂਦ ਸੌਂ ਜਾਂਦਾ ਆ। ਤਾਂ ਠੀਕ ਹੈ, ਜ਼ਿਆਦਾਤਰ ਹੁੰਦਾ ਸਲੀਪ ਵਿੱਚ ਹੀ ਆ ਉਹਨੂੰ, ਇਸ ਤਰ੍ਹਾਂ ਜਿੱਦਾਂ ਡਰ ਕੇ ਉੱਠ ਖੜਦਾ ਜਾਂ ਕੁਛ ਕਿਸੇ ਤਰ੍ਹਾਂ। ਠੀਕ ਹੈ, ਜੇ ਆਂਟੀ ਪਤਾ ਹੋਵੇ ਪਲੀਜ਼ ਕਿਸੇ ਨੂੰ ਦੱਸਿਓ, ਜੇ ਕੋਈ ਨਾ ਕੋਈ ਇਲਾਜ ਪਤਾ ਜ਼ਰੂਰ। ਥੈਂਕ ਯੂ ਆਂਟੀ ਜੀ। ਥੈਂਕ ਯੂ ਜੀ, ਥੈਂਕ ਯੂ। ਅੱਗੇ ਅਵਤਾਰ ਸਿੰਘ ਜੀ। ਹਾਂਜੀ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਸੁਪਨੇ ਹੀ ਆਉਂਦੇ ਰਹਿੰਦੇ। ਅੱਛਾ, ਦਿਨੇ ਕੀ ਕਰਦੇ ਆ? ਦਿਨੇ ਤਾਂ ਬਾਹਰ ਫਿਰਨ ਕੰਮ ਸੀ, ਉਮਰ 72 ਸਾਲ ਦੀ। ਬੁੱਢੇ ਨੀ ਗਏ ਤੁਸੀਂ? ਘਰ ਦੇ ਕਹਿੰਦੇ ਹੁਣੇ ਬੁੱਢੇ ਹੋ ਗਏ, ਉਦਾਂ ਬੁੱਢੇ ਨੀ ਗਏ? ਨਹੀਂ ਬੁੱਢੇ ਤਾਂ ਚਲੋ। ਹਾਂਜੀ, ਅੱਛਾ ਘੁੰਮਦੇ ਫਿਰਦੇ ਰਹਿੰਦੇ ਆ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ? ਹਾਂਜੀ ਠੀਕ ਹੈ। ਐਕਸਰਸਾਈਜ਼ ਕਾਫੀ ਕਰਦਾ ਵੈਸੇ। ਠੀਕ ਹੈ। ਰਾਤ ਨੂੰ ਦੁੱਧ ਪੀਂਦੇ ਆ? ਦੁੱਧ ਵੀ ਪੀ ਲੈਂਦਾ। ਠੀਕ ਹੈ। ਖਸਖਸ ਲਿਆ ਕਰੋ ਨਾਲ, ਕੁਛ ਨੂੰ ਪੁੱਛਦੇ ਆ ਕਿਵੇਂ ਖਾਣੀ ਆ ਉਹ। ਠੀਕ ਹੈ। ਅੱਛਾ ਜੀ, ਖਸਖਸ ਦੁੱਧ ਦੇ ਨਾਲ ਰਾਤ ਨੂੰ? ਹਾਂਜੀ, ਇੰਨੀ ਜ਼ਿਆਦਾ ਨਹੀਂ ਕਿ ਸੁਸਤੇ ਨਾ ਉੱਠੋ, ਥੋੜੀ ਜਿਹੀ। ਅੱਧਾ ਚਮਚਾ? ਹਾਂਜੀ, ਕੋਈ ਨਹੀਂ, ਦੱਸ ਦਿੰਦੇ ਆ, ਫਿਰ ਪੁੱਛ ਲੈਣੇ ਕਿਸੇ ਤੋਂ। ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜਿਹਨਾਂ ਨੂੰ ਨੀਂਦ ਨਹੀਂ ਆਉਂਦੀ, ਮੈਨੂੰ ਵੀ ਕਿਸੇ ਨੇ ਦੱਸਿਆ ਸੀਗਾ ਕਿ ਖਸਖਸ ਲਵੋ। ਖਸਖਸ ਨੂੰ 1 ਚਮਚਾ ਘਿਓ ਦਾ ਪਾਓ, ਉਹਦੇ ਵਿੱਚ ਕੜਛੀ ਉਹਨੂੰ ਭੁੰਨ ਲਓ, ਫਿਰ ਉਹਨੂੰ ਕੁੱਟ ਲਓ। ਉਹਦੇ ਵਿੱਚ ਜੇ ਤੁਸੀਂ ਕੋਕੋਨਟ ਦਾ ਬੂਰਾ ਰਲਾਉਣਾ ਉਹ ਰਲਾ ਲਓ। ਤਾਂ ਕਹਿੰਦੇ ਵੀ ਦੁੱਧ ਦੇ ਨਾਲ 1 ਚਮਚਾ ਜਾਂ ਅੱਧਾ ਚਮਚਾ ਰਾਤ ਨੂੰ ਲਓ, ਸੌਣ ਲੱਗੇ। ਜਿੱਲੇ ਤੁਸੀਂ ਬੈੱਡ 'ਤੇ ਜਾਣਾ ਤਾਂ ਫਿਰ ਕਹਿੰਦੇ ਨੀਂਦ ਬੜੀ ਸੋਹਣੀ ਆਉਂਦੀ ਆ। ਅਤੇ ਦੱਸਿਓ ਜੀ, ਸੌਂ ਕੇ ਦੱਸਿਓ ਕਿਹੋ ਜਿਹੀ ਸੋਹਣੀ ਆਈ ਆ। ਸੁਖਵੰਤ। ਹੈਲੋ, ਸਤਿ ਸ਼੍ਰੀ ਅਕਾਲ।
ਸ਼੍ਰੀ ਅਕਾਲ ਜੀ। ਮੈਂ ਪਿਛਲੇ ਵੀਕ ਵੀ ਪੁੱਛਿਆ ਸੀ, ਮੈਂ ਕਿਹਾ ਭਾਜੀ ਜਗਬੀਰ ਜਾਂ ਬਹਾਦਰ ਸਿੰਘ ਵੀਰ ਜੀ ਨੂੰ ਕੋਈ ਪਤਾ ਹੋਵੇ। ਮੇਰੇ ਫਰੈਂਡ ਆ, ਉਹਨਾਂ ਦੇ ਅੱਖਾਂ ਦੇ ਥੱਲੇ ਸੋਜ ਬਹੁਤ ਰਹਿੰਦੀ। ਠੀਕ ਹੈ। ਪਿਛਲੇ ਵੀਕ ਪੁੱਛਿਆ ਸੀ। ਹਾਂਜੀ, ਤੇ ਵੈਸੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਆ, ਉਹ ਤਾਂ ਠੀਕ ਰਹਿੰਦਾ ਆ, ਤੇ ਪਰ ਉਹਨਾਂ ਦੇ ਅੱਖਾਂ ਥੱਲੇ ਉਹ ਨਾ ਹਮੇਸ਼ਾ ਸੁੱਜੀਆਂ ਰਹਿੰਦੀਆਂ। ਠੀਕ ਹੈ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਰਨੈਲ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਅਰਜਨ ਪਾਊਡਰ ਦਾ ਪਤਾ ਕਰਨਾ ਸੀ ਵੀ ਕਿਵੇਂ ਖਾਣਾ, ਚਾਹ ਬਣਾ ਕੇ, ਤੇ ਫਿਰ ਸਵੇਰੇ ਖਾਣਾ, ਕਦੋਂ ਖਾਣਾ ਵਾ, ਮਤਲਬ ਕਿੰਨਾ ਖਾਣਾ, ਕਿੰਨਾ ਚਿਰ ਖਾਣਾ? ਕਾਹਦੇ ਲਈ ਖਾਣਾ ਤੁਸੀਂ? ਉਹ ਬਲੱਡ ਪ੍ਰੈਸ਼ਰ ਲਈ ਦੱਸਿਆ ਸੀ ਨਾ ਉਹਨਾਂ ਨੂੰ, ਜਗਵੀਰ ਭਾਜੀ ਨੇ। ਉਸ ਲਈ ਤਾਂ ਤੁਸੀਂ ਹੁਣ ਵੇਟ ਕਰਦੇ ਆ ਕੋਈ ਦੱਸੇ ਤੁਹਾਨੂੰ? ਹਾਂਜੀ ਹਾਂਜੀ, ਕੀ ਕਰੀਏ ਜੀ ਹੁਣ, ਦੱਸੋ, ਤੁਸੀਂ ਦੱਸ ਦਿਓ ਭੈਣ ਜੀ, ਤੁਹਾਨੂੰ ਪਤਾ ਕੋਈ ਨਹੀਂ, ਆਪਾਂ ਤਾਂ ਜੁਗਾੜ ਲਾਉਣ ਨੂੰ ਕਹਿੰਦੇ ਹੁੰਦੇ। ਕੋਈ ਨਹੀਂ, ਸੁਣੀ ਜਾ, ਹੁਣ ਕੋਈ ਨਾ ਕੋਈ ਜ਼ਰੂਰ ਦੱਸ ਦਊਗਾ। ਦੇਖੋ, ਜੇ ਤੁਹਾਨੂੰ ਬਿਲਕੁਲ ਹੀ ਨਹੀਂ ਪਤਾ ਲੱਗਦਾ ਕਿਵੇਂ ਲੈਣਾ ਆ, ਹੈ ਨਾ, ਉਹਨੂੰ ਪੀ ਲਓ ਪਾਣੀ ਦੇ ਵਿੱਚ, ਸਵੇਰੇ ਸ਼ਾਮ ਪੀ ਲਓ। ਬਾਕੀ ਆਪਾਂ ਪੁੱਛਦੇ ਹਾਂ ਜੇ ਕਿਸੇ ਨੇ ਲਿਆ ਹੋ। ਰਣਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ ਅੱਗੇ ਕਾਲ ਕੀਤੀ ਸੀ, ਮੇਰੇ ਕਾਕੇ ਦੇ ਸਿਰ ਬਾਰੇ ਦੱਸਿਆ ਸੀ ਨਾ ਤੁਹਾਨੂੰ ਮੈਂ। ਹੁਣ ਦੱਸੋ, ਪੁੱਛੋ, ਬਾਕੀਆਂ ਨੂੰ ਪੁੱਛੋ, ਡਾਕਟਰਾਂ ਨੂੰ। ਹਾਂਜੀ, ਉਹਨਾਂ ਦੇ ਮਤਲਬ ਨਾ ਸਿਰ ਦੇ ਵਿੱਚ ਦਰਦ ਹੁੰਦਾ, ਮਤਲਬ ਵਿਚਾਲੇ ਕਈ ਵਾਰ ਕਹਿੰਦਾ, ਕਈ ਵਾਰ ਕਹਿੰਦਾ ਅੱਖਾਂ ਮੂਹਰੇ ਮੇਰੇ ਚੱਕਰ ਜਿਹਾ ਆ ਕੇ ਹਨੇਰਾ ਜਿਹਾ ਆਉਂਦਾ। ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਹਾਈ ਹੋ ਗਿਆ ਸੀਗਾ, 5-6 ਦਿਨ ਹੋਏ ਆ, ਤੇ ਉਦੋਂ ਤਾਂ ਮੁੜ ਕੇ ਨੋਰਮਲ ਹੋ ਗਿਆ ਸੀ, ਚਲੇ ਗਏ ਸੀ ਹਸਪੀਟਲ। ਸਾਰ ਰਿਪੋਰਟਾਂ ਸਾਰੀਆਂ ਨੋਰਮਲ ਆਈਆਂ, ਐਕਸਰੇ ਵੀ ਹੋਏ, MRI ਵੀ ਹੋਈ ਆ, ਕੋਈ ਨੁਕਸ ਨਹੀਂ, ਸਭ ਠੀਕ ਆ। ਅੱਛਾ। ਤੇ ਪਰ ਉਹ ਕਹਿੰਦਾ ਵੀ ਮੈਨੂੰ ਇਦਾਂ ਆ ਵੀ ਜਿੱਦਾਂ ਮੇਰੀ ਕਦੇ ਮੈਨੂੰ ਲੱਗਦਾ ਮੇਰੀ ਬਾਂਹ ਸੌਂ ਚੱਲੀ, ਕਦੇ ਮੈਨੂੰ ਲੱਗਦਾ ਮੈਨੂੰ ਐ ਹੋ ਚੱਲਿਆ, ਤੇ ਕਦੇ ਕਹਿੰਦਾ ਮੇਰੀਆਂ ਲੱਤਾਂ ਭਾਰੀਆਂ ਭਾਰੀਆਂ ਹੁੰਦੀਆਂ। ਤੇ ਰਿਪੋਰਟਾਂ ਉਹਦੀਆਂ ਸਿਰ ਵਿੱਚ ਕੁਝ ਨਹੀਂ ਆਇਆ, ਹੋਰ ਸਾਰੇ ਬਲੱਡ 'ਚ ਕੁਝ ਨਹੀਂ ਆਇਆ, ਟੈਸਟ ਸਾਰੇ ਹੋ ਗਏ, MRI ਹੋ ਗਈ, EKG ਵੀ ਹੋ ਗਿਆ, ਸਾਰਾ ਕੁਝ ਹੋ ਗਿਆ, ਰਿਪੋਰਟਾਂ ਸਭ ਗੁੱਡ ਆਈਆਂ ਉਹਦੀਆਂ। ਠੀਕ ਆ। ਕਦੇ ਕਦੇ ਕਹਿੰਦਾ ਮੈਨੂੰ ਮਤਲਬ ਸਰੀਰ ਸਿਰ ਭਾਰਾ ਭਾਰਾ ਲੱਗਦਾ, ਕਹਿੰਦਾ ਮੈਨੂੰ ਪਿੱਛੋਂ ਵਿਚਾਲਿਓਂ। ਅੱਛਾ ਜੀ। ਤੇ ਤੁਸੀਂ ਮੈਨੂੰ ਦੱਸਿਆ ਸੀ ਨਾ ਕੰਨ ਦੇ ਪਿੱਛੇ ਪਾਣੀ। ਹਸਪੀਟਲ ਆ ਉਹ? ਹਾਂਜੀ, ਹਸਪੀਟਲ ਹੈ ਜੀ। ਠੀਕ ਹੈ। ਕਿੰਨੀ ਏਜ ਆ ਉਹਨਾਂ ਦੀ? ਏਜ ਹੈਗੀ 38 ਸਾਲ ਦੇ ਆ। ਠੀਕ ਹੈ ਜੀ। ਹਾਂਜੀ, ਚਲੋ ਆਪਾਂ ਪੁੱਛਦੇ ਕਿਸੇ ਨੂੰ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਇੱਕ ਤਾਂ ਨਾ ਚੱਕਰ ਜਿਹੜੇ ਆਉਂਦੇ ਆ, ਜਿਹੜਾ ਨਹੀਂ ਪਤਾ ਲੱਗਦਾ, ਉਹ ਬਹੁਤਿਆਂ ਨੇ ਦੱਸਿਆ ਕਿ ਇੱਕ ਕ੍ਰਿਸਟਲ ਵਾਟਰ ਹੁੰਦਾ ਕੰਨਾਂ ਦੇ ਪਿੱਛੇ, ਉਹਦੇ ਨਾਲ ਵੀ ਆਉਂਦੇ ਆ। ਹੋਰ ਵੀ ਕਾਰਨ ਹੋ ਸਕਦਾ ਕਿ ਉਹਨੂੰ ਬਲੱਡ ਪ੍ਰੈਸ਼ਰ ਸੀਗਾ ਜਾਂ ਕੰਟਰੋਲ ਦੇ ਵਿੱਚ ਆ, ਉਹ ਤੁਹਾਨੂੰ ਪਤਾ ਹੋਣਾ ਆ ਕਿ ਉਹਨੂੰ ਚੱਕਰ ਆਉਂਦੇ, ਸਿਰ ਭਾਰਾ ਹੋ ਜਾਂਦਾ। ਅਤੇ ਕਈ ਵਾਰੀ ਇਹ ਵੀ ਬਹੁਤ ਹੁੰਦਾ, ਅਫੈਕਟ ਕਰਦਾ ਕਿ ਆਪਾਂ ਸੋਚਦੇ ਬਹੁਤ ਰਹਿੰਦੇ ਇਹਨਾਂ ਚੀਜ਼ਾਂ ਨੂੰ। ਹੁਣ ਮੈਨੂੰ ਆਹ ਬਿਮਾਰੀ ਹੋ ਗਈ, ਹੁਣ ਮੈਨੂੰ ਆਹ ਬਿਮਾਰੀ ਹੋ ਜਾਣੀ ਆ। ਸੋਚਿਆ ਚੰਗਾ ਜ਼ਰੂਰ ਕਰੋ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਠਾਕ ਸਾਰੇ? ਬਿਲਕੁਲ ਠੀਕ ਜੀ। ਚਲੋ ਵਾਹਿਗੁਰੂ ਕਰੇ ਸਭ। ਉਹ ਜਿਹੜੇ ਭਾਈ ਸਾਹਿਬ ਕਹਿ ਰਹੇ ਨੀਂਦ ਨਹੀਂ ਆਉਂਦੀ, ਸੌਂਫ, ਖਸਖਸ ਤੇ ਮਿਸ਼ਰੀ ਪੀ ਕੇ ਨਾ ਤੇ ਰਾਤੀ ਚਮਚਾ ਵਾਵਾ ਚਮਚਾ ਡੇਢ ਘੋਲ ਕੇ ਪੀ ਲੈਣ ਕਰਨ। ਥੋੜੀ ਖਸਖਸ ਸਰਾਣੇ ਰੱਖ ਲੈਣ ਕਰਨ। ਮੇਰਾ ਨੁਕਸਾ ਮੈਂ ਕਰਨੀ ਹੁੰਦੀ। ਜਿਹਨਾਂ ਦਾ ਗੁੱਟ ਦੁਖਦਾ ਹੈ ਨਾ, ਗਰਮ ਤੇਲ, ਇਲਾਚੀ, ਸੌਂਫ ਜਿਹੜਾ ਪਾ ਕੇ ਨਾ, ਆਪਣੀ ਜਵੈਣ ਜਮੂਣ ਗਰਮ ਗਰਮ ਤੇਲ ਨਾਲ ਮਾਲਸ਼ ਕਰਕੇ ਨਾ ਗੁੱਟ ਤੇ ਗਰਮ ਪੱਟੀ ਬੰਨ, ਆਰਾਮ ਆ ਜਾਏ। ਕਈ ਵਾਰੀ ਹੱਡੀ ਉੱਡੀ ਹੇਠਾਂ ਉਹ ਤਾਂ ਵੀ 8 ਵਜ ਜਾਂਦਾ ਤੇ ਗੁੱਟ ਜਿਹਾ ਵਰ ਜਾਂਦਾ। ਤੇ ਉਹ ਭੈਣ ਜੀ ਨੂੰ ਮੈਂ ਚੌਥੀ ਵਾਰ ਅੱਜ ਦੱਸਣ ਲੱਗੀਆਂ, ਪੌੜੀਆਂ ਹੋਣ ਸੁਣ ਲੈਣ। ਅੱਜ ਵਿਨੀਗਰ 'ਚ ਰੂੰ ਡੋਬ ਕੇ, ਰੂੰ ਵਾਵਾ ਬੁੜਾ ਜਿਹਾ ਉੱਪਰ ਰੱਖ ਰੱਖ ਕੇ ਪੱਟੀਆਂ ਬੰਨ ਲਓ। ਐਲੋਵੇਰਾ ਜਿਹੜਾ ਹਲਦੀ ਪਾ ਕੇ ਗਰਮ ਗਰਮ ਤੇਲ 'ਚ ਨਾ ਉਹ ਉੱਤੇ ਬੰਨ ਲਓ। ਪਕੌੜੇ ਕੱਢ ਕੇ ਤੇਲ ਸੜਦਾ ਸੜਦਾ ਉੱਤੇ ਰੂਹ ਭਿਉਂ ਕੇ ਰੱਖ ਲਓ। 3 ਨੁਕਸੇ ਨੇ ਤੁਹਾਨੂੰ, ਪਹਿਲੇ ਵਿਨੀਗਰ ਨਾਲ ਹੀ ਤੇ ਐਲੋਵੇਰਾ ਨਾਲ ਹੀ ਆ ਜਾਏਗਾ। ਜਿਨ੍ਹਾਂ ਦੀ ਬੇਟੇ ਬਾਂਹ ਫਰੀਜ ਹੋਈ ਹੈ ਨਾ, ਭਾਵੇਂ ਕਿੰਨੀ ਦਰਦ ਹੋਵੇ, ਇੱਕ ਤੋਂ ਐਕਸਰਸਾਈਜ਼ ਕਰਨ, ਇੱਕ ਦੂਜਾ ਬੰਦਾ ਉਹਨਾਂ ਦੀ ਬਾਂਹ ਫੜ ਕੇ ਦਲੀਜ ਨੂੰ ਹੱਥ ਪਾਓ ਤੁਹਾਨੂੰ, ਤੇ ਜਿੰਨੀ ਵੀ ਐਕਸਰਸਾਈਜ਼ ਕਰਨਗੇ ਨਾ ਉਨਾ ਹੀ ਉਹ ਠੀਕ ਹੋ ਜਾਣਗੇ। ਕੋ ਕਹਿੰਦੇ ਸੀ ਨਾ ਵੀ ਬੱਚਾ ਦੰਦੀਆਂ ਕਲਕੇਰੀਆ ਗੋਲੀਆਂ ਨੇ, ਕਲਕੇਰੀਆ ਉਹ ਆਮ ਫਾਰਮੇਸੀ ਤੋਂ ਹੀ ਮਿਲ ਜਾਣਗੀਆਂ। ਮੂੰਹ 'ਚ ਬੱਚੇ ਦੇ ਪਾਇਆ ਹੀ ਖੁਰ ਜਾਂਦੀਆਂ, ਦੰਦ ਇੰਨੇ ਫੁੱਲਿਆ ਤਰ੍ਹਾਂ ਨਿਕਲੇ ਆਉਣਗੇ ਉਹਦੇ, ਬੜੀ ਛੇਤੀ ਦੰਦ ਨਿਕਲਣਗੇ। ਅਸੀਂ ਤਾਂ ਬੱਚਿਆਂ ਨੇ ਇਹੀ ਸਾਰਿਆਂ ਨੂੰ ਇੱਥੇ ਦਿੰਦੇ ਨੇ, ਇੱਥੋਂ ਮਿਲ ਜਾਂਦੀਆਂ ਨੇ। ਅੱਗੇ ਤਾਂ ਇੰਡੀਆ ਤੋਂ ਲਈ ਸੀ, ਹੁਣ ਇੱਥੋਂ ਵੀ ਮਿਲ ਜਾਂਦੀਆਂ ਨੇ ਜੀ। ਇੱਕ ਨਾ ਲੌਂਗ, ਉਹਨੂੰ ਜਿਹੜੇ ਰੇਸ਼ਾ ਮੈਂ ਉਹਨੂੰ ਉਹ ਅਦਰਕ ਉਦਰਕ ਨਾ ਕਰਨ, ਸਿਰਫ ਲੌਂਗ ਜਿਹੜੇ ਸਾੜ ਕੇ 25 ਲੌਂਗ ਛੋਟੀਆਂ ਪੁੜੀਆਂ ਬਣਾ ਲੈਣ, ਦੋ ਚੌਲ ਜਿੰਨੀ ਮਸੇ 3 ਚੌਲ ਜਿੰਨੇ, ਉਹ ਦੁੱਧ ਨਾਲ ਰਾਤੀ ਲੈਣ, ਰੇਸ਼ਾ ਜਿਹੜਾ ਕਿਰਿਆ ਕੁਰਿਆ ਨਿਕਲ ਜਾਏਗਾ ਉਹਨਾਂ ਦਾ। ਕੁਛ ਕਰਕੇ ਵੇਖਣ। ਇੱਕ ਜਿਹੜੇ ਧਰਨ ਵਾਲੇ ਆਪਾਂ ਨੂੰ ਹਰ ਵਾਰੀ ਪੁੱਛਦੇ ਨੇ, ਕਦੀ ਧਰਨ ਵਾਲੇ ਸਾਡੇ ਤਾਂ ਵੱਡੇ ਵੱਡੇ ਵੈਦ ਕਹੇ ਕਹਿੰਦੇ ਪੇਟ ਜ਼ਿਆਦਾ ਨਹੀਂ ਮਲਾਈਦਾ। ਉਹ ਕਹਿੰਦੇ ਨੇ ਮੈਨੂੰ ਮਲਦੇ ਨੇ ਉੱਥੇ ਕਰਦੇ, ਫਿਰ ਪਿੱਛਾ ਆ ਜਾਂਦੀ। ਆਏਗੀ ਜਦੋਂ ਧੱਕੇ ਨਾਲ ਮਲ ਕੇ ਆਗਾ ਕਰਾਂਗੇ ਜਾਂ ਤੁਰਾਂਗੇ, ਫਿਰ ਉੱਥੇ ਆ ਜਾਏਗੀ। ਗੁੱਛਾ ਜਿਹਾ ਬਣਿਆ ਹੁੰਦਾ ਹੈ, ਐਵੇਂ ਨਾੜਾਂ ਇਕੱਠੀਆਂ ਹੋ ਜਾਂਦੀਆਂ ਨੇ। ਤੇ ਇੱਕ ਤਾਂ ਉਹਨਾਂ ਨੂੰ ਮੈਂ ਇਨੂੰ ਵਾਲੀ ਗੱਲ ਦੱਸੀ ਸੀ, ਇਨੂੰ ਲੈ ਕੇ ਤੁਸੀਂ ਬੜਾ ਵੱਡਾ ਸਾਰਾ ਤੌਲੀਏ ਦੇ ਬਣਾ ਕੇ ਧੁੰਨੀ ਥੱਲੇ ਮੁੱਦੇ ਪੈ ਜਾਓ, ਫਿਰ ਵੀ ਨਹੀਂ ਨਿਕਲਦੀ ਤਾਂ ਇੱਕ ਛੋਟਾ ਜਿਹਾ ਭਾਂਡਾ ਠੰਡੇ ਪਾਣੀ ਦਾ ਭਰ ਲੈਣ, ਜਿਹੜਾ ਪੇਟ ਨੂੰ ਭਾਰ ਚੱਲ ਲੱਗੇ,
ਧੁੰਨੀ ਦੇ ਉੱਤੇ ਰੱਖ ਕੇ ਸਿੱਧੀਆਂ ਲੱਤਾਂ ਕਰਕੇ ਸਿੱਧੀਆਂ ਬਾਹਾਂ ਕਰਕੇ ਪੈ ਜਾਣ, ਉਹ ਤੜਪ ਕਰਕੇ ਧੁੰਨੀ ਦੇ ਥੱਲੇ ਆ ਜਾਏਗੀ। ਤਾਂ ਕੋਈ ਨਾ ਕੋਈ ਚੀਜ਼ ਖਾ ਕੇ ਉੱਥੇ ਪਏ ਰਹਿਣ ਤਾਂ ਆਰਾਮ ਨਾਲ ਉੱਠਣ, ਜਿੱਧਰ ਨਹੀਂ ਉਸ ਪਾਸੋਂ ਉੱਠ ਕੇ ਕਰਦੇ ਨੇ। ਇੱਕ ਆਪਣਾ ਸੌਂਫ ਤੇ ਆਪਣਾ ਉਹ ਪਾ ਕੇ ਨਾ ਆਪਣਾ ਮਿਸ਼ਰੀ ਤਵਾ ਖੀਰ ਤੇ ਮਿਸ਼ਰੀ ਤਵਾ ਖੀਰ ਤੇ ਇਹਨੂੰ ਪੀਸ ਕੇ ਨਾ, ਛੋਟੀ ਇਲਾਚੀ ਤਵਾ ਖੀਰ ਮਿਸ਼ਰੀ ਪੀਸ ਕੇ ਨਾ ਇੱਕ ਚਮਚ ਉਹ ਵੀ ਲਵੇ, ਦੁੱਧ ਨਾਲ ਹੀ ਲੈ ਲੈਣ, ਚੰਗੀ ਤਾਕਤ ਮਿਲੇਗੀ। ਔਲਾ ਐਲੋਵੇਰਾ ਤੇ ਔਲੇ ਦਾ ਜੂਸ ਪੀ ਲੈਣ, ਕਾਲੀ ਮਿਰਚ ਨਾਲ ਪਾ ਕੇ ਵਿੱਚ ਨਾ, ਤੇ ਇੱਕ ਗੁੜ ਸੌਂਫ ਤੇ ਅਦਰਕ ਕੁੱਟ ਕੇ ਨਾ ਉਹ ਵੀ ਲੈ ਲੈਣ। ਇਹ ਧਰਨ ਦਾ ਇੱਕ ਛੋਟੇ ਜਿਹੇ ਇਲਾਜ ਨੇ। ਇੱਕ ਜ਼ਿਆਦਾ ਪੇਟ ਕਦੀ ਵੀ ਨਹੀਂ ਮਿਲਾਉਣਾ ਚਾਹੀਦਾ, ਜਿਵੇਂ ਉਹ ਕਹਿੰਦੇ ਮੈਂ ਮਿਲਾਉਣੀ ਤੇ ਮੇਰਾ ਫਿਰ ਉਵੇਂ ਹੋ ਜਾਂਦਾ, ਮਿਲਾਉਣੀ ਆ। ਇੱਕ ਜਿਹੜੇ ਸ਼ਿਵਲਿੰਗ ਦੇ ਬੀਜ ਪੁੱਛ ਰਹੇ ਸੀ ਨਾ, ਅਸਗੰਧ ਮਿਸ਼ਰੀ ਕੁੱਟ ਕੇ ਨਾ ਦੇਸੀ ਘਿਓ ਚ ਉਹਨਾਂ ਕਹੀ ਸੀ, ਮੈਂ ਲਿਖਿਆ ਸੀ ਨੁਕਸਾ ਉਹਨਾਂ ਦਾ, ਤੇ ਮੇਰੇ ਕੋਲ ਪਹਿਲਾਂ ਲਿਖਿਆ ਤੇ ਉਹਨਾਂ ਵੀ ਦੱਸਿਆ, ਮੈਂ ਲਿਖ ਲਿਆ ਸੀ। ਉਹਨਾਂ ਕਹੀ 3 ਚਮਚੇ ਸੌਂਫ 2 ਚਮਚੇ ਘਿਓ ਪਾ ਕੇ ਨਾ ਤੁਸੀਂ ਖਾਓ। ਸ਼ਿਵਲਿੰਗ ਦੇ ਬੀਜ ਜਿਹੜੇ ਨੇ ਨਾ, ਇਹ ਤਾਂ ਪੇਟ ਤੋਂ ਮਗਰੋਂ 10-12 ਬੀਜ ਰੋਜ਼ ਤੁਸੀਂ ਖਾ ਲਓ, ਬੜੀ ਅੱਛੀ ਚੀਜ਼ ਹੈ। ਇਹ 3-4 ਨੁਕਸੇ ਜਿਹੜੇ ਨੇ ਇਹ ਕਰ ਲੈਣ, ਬਾਕੀ ਬੱਚਿਆਂ ਪਰ ਬਹੁਤ ਲਿਖੇ ਨੇ। ਇਹ ਕਿਰਨ ਨੇ ਦੱਸਿਆ ਸੀ ਉਦੋਂ, ਮੈਂ ਉਹਨੂੰ ਕਿਹਾ ਸੀ ਉਹਦੇ ਕੋਲ ਆਪਣੇ ਬਲਵਿੰਦਰ ਕੋਲੋਂ ਫੋਨ ਲੈ ਕੇ ਨਾ, ਉਹ ਮੈਨੂੰ ਆਪ ਕਾਲ ਕਰ ਲਏ ਜਿਹੜੀ ਕੁੜੀ ਨੂੰ, ਮੈਂ ਉਹਨੂੰ ਇੱਕ ਹੋਰ ਦੱਸਾਂਗੀ ਇਲਾਜ ਪ੍ਰਾਈਵੇਟ ਜਿਹਾ। ਤੇ ਓਕੇ ਬੇਟੇ, ਮੈਂ ਹੁਣ ਤੁਹਾਨੂੰ ਦੱਸਣ ਲੱਗੀ ਹਾਂ ਜਿਹੜੇ ਉਹ ਕਹਿੰਦੇ ਸੀ ਨਾ ਬੇਬੀ ਹੋਣ ਵਾਲਾ ਉਹਨਾਂ ਦੀ ਗੈਸ ਬਣਦੀ ਹੈ, ਗਰਮ ਚੀਜ਼ ਨਾ ਲੈਣ, ਜੀਰਾ ਭੁੰਨ ਲੈਣ, ਉਹਨੂੰ ਪੀਸ ਲੈਣ, ਥੋੜਾ ਜਿਹਾ ਪਾਣੀ ਲੈ ਲਿਆ ਗੁਨਗੁਣਾ ਜਿਹਾ, ਤੇ ਵਿੱਚ ਸੋਡਾ ਮਿੱਠਾ ਚੁਟਕੀ ਪਾ ਕੇ ਨਾ, ਤੇ ਅੱਧਾ ਚਮਚ ਜੀਰਾ ਪਾ ਕੇ ਉਹਨੂੰ ਰੋਜ਼ ਰੋਟੀ ਲੈ ਖਾਣ, ਉਹਨੂੰ ਪੀਣ ਕਰਨ ਨਾਲ ਭੁੱਖ ਵੀ ਲੱਗੇਗੀ ਤੇ ਗੈਸ ਨਹੀਂ ਬਣੇਗੀ। ਗਰਮ ਚੀਜ਼ ਨਾ ਲੈਣ, ਬੇਬੀ ਹੋਣ ਵਾਲਾ। ਇੱਕ ਜੀਰਾ ਭੁੰਨ ਕੇ ਨਾ, ਤੇ ਕਾਲੀ ਮਿਰਚ, ਜੀਰਾ, ਜਵੈਨ ਤੇ ਕਾਲਾ ਨਮਕ ਦਹੀਂ ਚ ਪਾ ਕੇ ਰੋਜ਼ ਖਾ ਲੈਣ ਕਰਨ, ਉਹਨਾਂ ਦਾ ਹਾਜ਼ਮਾ ਠੀਕ ਰਹਿ ਜਾਏਗਾ। ਜਵੈਨ ਤੇ ਜੀਰਾ ਤੇ ਜਵੈਨ ਤੇ ਸੌਂਫ ਤੇ ਕਾਲਾ ਨਮਕ ਰੋਟੀ ਪਿੱਛੋਂ ਅੱਧਾ ਚਮਚਾ ਲੈ ਲੈਣ ਕਰਨ, ਉਹ ਥੋੜਾ ਜਿਹਾ ਹਾਜ਼ਮਾ ਖਰਾਬ ਰਹਿੰਦਾ, ਫਿਰ ਆਪੇ ਠੀਕ ਹੋ ਜਾਂਦਾ ਹੌਲੀ ਹੌਲੀ ਨਾ। ਜਿਹੜੇ ਗੋਡਿਆਂ ਪਰ ਉਹ ਕਹਿੰਦੇ ਪਏ ਨਾ, ਮੈਂ ਉੱਤੇ ਬੰਨਿਆ, ਭੈਣ ਜੀ ਗੁਰਦੀਪ ਆਂਟੀ ਨੇ ਦੱਸਿਆ, ਗੁਰਦੀਪ ਆਂਟੀ ਦੀ ਕੋ ਕਹਿੰਦੀ ਹੈ 12 ਚੀਜ਼ਾਂ ਦਾ ਤੇਲ ਮਲੋ, ਪੱਟੀ ਗਰਮ ਬੰਨੋ, ਸਾਲਮ ਸਫੈਦ ਮੁਛਲੀ, ਸਾਲਮ ਮਿਸ਼ਰੀ, ਸਾਲਮ ਪੰਜਾ ਕੁੱਟ ਕੇ ਤੁਸੀਂ ਅੱਧਾ ਚਮਚਾ ਲੈਣਾ, ਤੁਹਾਡੇ ਗੋਡੇ ਦੀ ਹੱਡੀ ਜਿਹੜੀ ਗੰਢੀ ਜਾਏਗੀ, ਬਿਲਕੁਲ ਪੀਣੀ। 2 ਨੁਕਸੇ ਵਰਤ ਲਓ, ਗਰਮ ਤੇਲ ਮਾਲਸ਼ ਕਰੇ, ਪੱਟੀ ਬੰਨ ਲਓ ਗੋਡੇ ਤੇ, ਇੱਕ ਆ ਤੁਸੀਂ ਅੱਧਾ ਚਮਚਾ ਲੈ ਲਿਓ। ਤੇ ਇੱਥੋਂ ਵੀ ਮਿਲਣ ਲੱਗ ਪਿਆ, ਕਈਆਂ ਨੇ ਲਿਆ ਇੱਥੋਂ ਆਪਣੇ ਗੋਡੇ ਵਾਸਤੇ, ਸਾਲਮ ਪੰਜਾ, ਸਮੈਦ ਮੁਛਲੀ, ਸਾਲਮ ਮਿਸ਼ਰੀ, ਅੱਧਾ ਚਮਚਾ ਲਓ, ਗੋਡੇ ਠੀਕ ਹੋ ਗਏ ਨੇ, ਬੜੀ ਕਸਰ ਇਹਨਾਂ ਨੂੰ ਸ਼ਾਂਤੀ ਜੀ ਮਿਲਦੀ ਹੈ। ਇੱਕ ਉਹ ਕਹਿੰਦੀ ਇਹਨਾਂ ਦੀ ਅੱਖਾਂ ਸੁੱਜੀਆਂ ਨਾ ਥੱਲੇ, ਉਹਦੇ ਵੀ ਉਹਨਾਂ ਨੇ ਪੁੱਛਿਆ ਸੀ। ਇੱਕ ਤਾਂ ਵਿਟਾਮਿਨ ਸੀ ਖਾਣ, ਇੱਕ ਉਹ ਗਾਜਰ ਦੇ ਪੱਤਿਆਂ ਦਾ ਜੂਸ ਕੱਢ ਕੇ ਪੀਣ, ਉਹਨੇ ਜਿਹੜੀ ਸੋਜ ਜੀ ਨਾ ਅੱਖਾਂ ਥੱਲੇ ਠੀਕ ਹੋ ਜਾਏਗੀ। ਨੀਲੀਆਂ ਨਾੜਾਂ ਵਾਲੇ ਨੇ ਮੈਂ ਚਿੱਟਾ ਦੱਸਿਆ ਸਿਰਕਾ, ਤਾਂ ਪਤਾ ਨਹੀਂ ਕਿਹੜੇ ਕਲਰ ਬੋਲੇ ਸੀ, ਉਹ ਕਹਿੰਦੇ ਨਾ ਪਿਓ, ਉਹਦੇ ਕੈਮੀਕਲ ਨਹੀਂ ਹੁੰਦਾ, ਜਿਵੇਂ ਵਿਨੀਗਰ ਹੁੰਦਾ, ਤੁਸੀਂ ਵੇਖਿਆ ਕਰੋ ਬੋਤਲ ਦੇ ਤੇ ਉਸੇ ਤਰ੍ਹਾਂ ਹੀ ਸਬਜ਼ੀਆਂ ਸੁਬਜ਼ੀਆਂ ਦਾ ਉਹਦੀ ਪਿਕਚਰ ਬਣੀ ਹੁੰਦੀ, ਜਿਹੜੀ ਉਹ ਚਿੱਟਾ ਸਿਰਕਾ ਹੁੰਦਾ। ਜਿਨ੍ਹਾਂ ਦੇ ਅੱਖਾਂ ਥੱਲੇ ਘੇਰੇ ਜ਼ਰੂਰੀ ਉਹ ਜਿਹੜਾ ਆਪਣੀ ਗਾਜਰ ਦੇ ਪੱਤਿਆਂ ਦਾ ਜੂਸ ਹੈ ਨਾ, ਹਰਾ ਜਿਹਾ ਨਿਕਲੇਗਾ, ਉਹ ਜ਼ਰੂਰ ਪੀਣ, ਮਾੜਾ ਕਾਲੀ ਮਿਰਚ ਨਮਕ ਸਾਧ ਦਿੰਦੇ, ਇੱਕ ਵਿਟਾਮਿਨ ਸੀ ਖਾਣ, ਉਹਨਾਂ ਦੀ ਅੱਖਾਂ ਥੱਲੇ ਹੋ ਜਾਏਗਾ। ਜਿਨ੍ਹਾਂ ਦੇ ਹੱਥ ਆਕੜੇ ਨੇ ਨਾ, ਮੈਂ ਅੱਗੇ ਕਿਸੇ ਨੂੰ ਦੱਸਿਆ, ਆਰਾਮ ਆ ਗਿਆ ਸੀ। ਮੂੰਗਫਲੀ ਦਾ ਤੇਲ ਦਾ ਗਰਮ ਕਰਕੇ ਉਹਦੀ ਮਾਲਸ਼ ਕੁੱਟ ਕੇ ਕਰਨ, ਕੋਕੋਨਟ ਤੇਲ ਦੀ ਵੀ ਕਰਨ, ਤੇ ਫਰਕੜੀ ਵੇਸਣ ਖਾਣਗੇ ਨਾ, ਤੇ ਜਿਹੜਾ ਬਲੱਡ ਬਲੂਡ ਜੋ ਜੰਮਿਆ ਹੈ ਨਾ, ਉਹ ਸਾਰਾ ਉਹਨਾਂ ਨੇ ਖਾ ਹੋ ਕੇ ਤੇ ਬਿਲਕੁਲ ਉਹਨੇ ਜਿਹੜੀ ਆਕੜੇ ਜਿਹਾ ਲੈ ਜਾਏਗਾ। ਭੰਗ ਵਾਲੇ ਜਿਹੜੇ ਨਾ 2 ਸੇਬ ਐਪਲ ਜਿਹੜੇ ਲਾਲ ਨੇ, ਛਿੱਲਣ ਨਾ, ਧੋ ਕੇ ਕੱਟ ਕੇ 2 ਗਲਾਸਾਂ ਚ ਉਬਾਲ ਲਓ, 1 ਗਲਾਸ ਰਹਿ ਜਾਏ ਤੇ ਉਹਨੂੰ ਠੰਡਾ ਥੋੜਾ ਫਰਿੱਜ ਚ ਰੱਖ ਲਓ, ਉਹ ਘੁੱਟ ਕਰਕੇ ਪੀਂਦੇ ਰਹਿਣ, ਤੇ ਉਹਨਾਂ ਦੇ ਜਿਹੜੀ ਭੰਗ ਤੇ ਨਸ਼ਾ ਕੋਈ ਵੀ ਹੈਗਾ ਨਾ ਛੁੱਟ ਜਾਏਗਾ, ਬਿਲਕੁਲ ਸ਼ਰਾਬ ਵਰਗਾ ਬਣ ਜਾਏਗਾ, ਤੇ ਭੰਗ ਭੁੰਗ ਵੀ ਜੜੀ ਨੂੰ ਉਹਦੀ ਥੋੜੀ ਹੱਸ ਜਾਏਗੀ। ਇੱਕ ਭਾਈ ਸਾਹਿਬ ਕਹਿੰਦੇ ਸੀ ਨਾ, ਪੀਲੇ ਨਿੰਬੂ ਦਾ ਰਸ ਪੀ ਲਿਆ ਡਾਇਰਸ ਤੇ, ਬਿਲਕੁਲ ਪੀਲੇ ਨਿੰਬੂ ਦਾ ਰਸ ਬੰਦ ਕਰ ਦੇਣ, ਜੌਂ 1 ਲੱਪ ਰਾਤੀ 2 ਗਲਾਸ ਚ ਭਿਉਂ ਕੇ ਰੱਖ ਦੇਣ ਕੱਚ ਦੇ ਭਾਂਡੇ ਚ, ਰੋਜ਼ ਦੱਸਣੇ ਆ, ਸਵੇਰੇ ਉਹਨੂੰ ਹੌਲੀ ਹੌਲੀ ਨੰਗਾ ਉਬਾਲਣ ਢੱਕਣ ਨਹੀਂ ਦੇਣਾ, 1 ਗਲਾਸ ਰਹਿ ਜਾਏ ਤਾਂ ਉਹਨੂੰ ਪੁਣ ਕੇ ਪੀਂਦੇ ਰਹਿਣ। 3 ਛੱਲੀ ਦੇ ਵਾਲ ਤੇ ਗੁੱਥੀ ਧਨੀਆ ਦੇ, ਉਹ ਵੀ ਪਾਣੀ 3 ਕਿਲੋ ਉਬਾਲ ਲੈਣ, 2 ਦਿਨਾਂ ਮੁਕਾ ਲਿਆ, ਫਿਰ ਬਣਾ ਲਿਆ, 15-20 ਦਿਨਾਂ ਤੱਕ ਤੁਸੀਂ ਵੇਖਣਗੇ ਉਹਨਾਂ ਦੀ ਜਿਹੜੀਆਂ ਡਾਇਰਿਸ ਜੂਸ ਹਟ ਜਾਏਗਾ ਤੇ ਬਿਲਕੁਲ ਠੀਕ ਹੋ ਜਾਣਗੀਆਂ। ਜਿਹੜਾ ਨਿੰਬੂ ਸੀ ਨਾ, ਇੱਕ ਗੱਲ ਬਣ ਗਈ ਹੈ, ਇਹ ਪੱਥਰੀਆਂ ਕੱਢਦਾ ਸੀ ਕਿਡਨੀਆਂ ਵਿੱਚੋਂ, ਇਸ ਬੜਾ ਖੱਟਾ ਤੇ ਸਖਤ ਸੀ ਨਾ, ਤਾਂ ਤੋੜ ਕੇ ਪੱਥਰੀਆਂ ਕੱਢ ਦਿੰਦਾ ਸੀ, ਤੇ ਉਹ ਇਸ ਕਰਕੇ ਹੁਣ ਸਾਰੇ ਪੀਣੇ, ਉਹ ਆਂਦੇ ਸੀ ਨਾ ਮੈਂ ਨਿੰਬੂ ਪੀ ਰਿਹਾ, ਮੈਨੂੰ ਨਹੀਂ ਫਰਕ ਹੈਗਾ, ਤੇ ਉਹ ਜਿਹੜਾ ਨਿੰਬੂ ਹੈ ਨਾ, ਉਹ ਤਾਂ ਸਿਰਫ ਪੱਥਰੀਆਂ ਵਾਸਤੇ, ਉਹਨਾਂ ਨੂੰ ਕਿਸੇ ਨੂੰ ਏਡਾ ਆਰਾਮ ਕਿਸੇ ਨੇ ਵੀ ਨਹੀਂ ਆ ਜਿੰਨੇ ਪੀਤਾ। ਇੱਕ ਭੈਣ ਜੀ ਕਹਿੰਦੇ ਸੀ ਮੇਰੇ ਬੇਟੇ ਦੇ ਪੈਰਾਂ ਸੇਕ ਨਿਕਲਦਾ, ਕਈ ਵਾਰੀ ਜਿਹੜੀ ਤਲੀਆਂ ਤੋਂ ਨਿਕਲਦਾ, ਕਈ ਵਾਰੀ ਸ਼ੂਗਰ ਵਾਲਾ ਵੀ ਨਿਕਲਦਾ ਹੁੰਦਾ, ਕਈ ਵਾਰੀ ਵੈਸੇ ਗਰਮੀ ਤੋਂ ਵੀ ਨਿਕਲਦਾ ਹੈ, ਉਹ ਅਸੀਂ ਹੱਥਾਂ ਨੂੰ ਤੇ ਪੈਰਾਂ ਤੋਂ ਨਿਕਲਦਾ। ਜੇ ਪੈਰਾਂ ਨੂੰ ਸਰੋਂ ਦਾ ਤੇਲ ਮਾਰਨਾ ਤੇ ਹੱਥਾਂ ਨੂੰ ਨਹੀਂ ਮਾਰਨਾ, ਇੱਕ ਪਾਸੋਂ ਸੇਕ ਨਿਕਲੇਗਾ।
ਮੂਲੀ ਦਾ ਜੂਸ ਠੰਡਾ ਠੰਡਾ ਲੈ ਕੇ ਨਾ ਰੂਮ ਨਾਲ ਥੱਲੇ ਪੈਰਾਂ ਨੂੰ ਘਸਾਣ, ਜਿਹੜਾ ਅਲਕੋਹਲ ਵਾਟਰ ਨੇ ਤੇ ਲਾਉਂਦਿਆਂ ਨਾਲ ਹੀ ਉਹਨਾਂ ਦਾ ਸੇਕ ਸਾਰਾ ਨਿਕਲ ਜਾਏਗਾ। ਇੱਕ ਪੈਰਾਂ ਦੀਆਂ ਤਲੀਆਂ ਥੱਲੇ ਨਾ ਘੀਆ ਕੱਟ ਕੇ ਮਾਰਨ, ਉਹ ਜੇ ਫਿਰ ਵੀ ਨਹੀਂ ਨਿਕਲਦਾ ਨਾ, ਅਨਾਰ ਦਾ ਜੂਸ ਠੰਡਾ ਹੁੰਦਾ ਪੀ ਲੈਣ, ਲੱਸੀ ਪੀਣ, ਨਿੰਬੂ ਸਕੰਜਵੀ ਪੀ ਲੈਣ, ਕਤੀਰਾ ਗੂੰਦ ਰਾਤ ਨੂੰ ਭਿਉਂ ਕੇ ਤੇ ਸਵੇਰੇ ਨੂੰ ਸ਼ੱਕਰ ਪਾ ਕੇ ਦੁੱਧ ਪਾ ਕੇ ਪੀਣ। ਤੇ ਪਖੜਾ ਅੱਧਾ ਚਮਚ ਬੱਕਰੀ ਦੁੱਧ ਨਾਲ ਲਾਣ, ਜਿਨ੍ਹਾਂ ਦਾ ਪਾਸਾ ਹਲਦਾ। ਉੱਥੇ ਜੇ ਇੰਡੀਆ ਹੈਗਾ ਨਾ, ਬੋਰ ਦਾ ਦੁੱਧ ਮਿਲ ਜਾਣਾ, 5 ਪਤਾਸੇ ਵਿੱਚ ਬੂੰਦਾਂ 5 ਕੁ ਪਾ ਕੇ ਨਾ ਇੱਕ ਪਤਾਸੇ 'ਚ ਲੈਣ, ਤੇ ਉਹਦੇ ਨਾਲ ਬੜਾ ਵੇ ਸਾਰਾ ਨੁਕਸਾ ਹੀ ਉਹਨਾਂ ਵਰਤਿਆ। ਬਿਲਕੁਲ ਮੰਜੇ ਤੇ ਹਲ ਕੇ ਪੈ ਗਿਆ ਸੀ। ਤਿਲਾਂ ਦੇ ਤੇਲ 'ਚ ਨਾ ਅੱਕ ਦੇ ਪੱਤੇ ਸਾੜ ਕੇ ਥੋੜੀ ਜਿਹੀ ਫੀਮ ਪਾ ਕੇ, ਜਿਹੜਾ ਪਾਸਾ ਹੁੰਦਾ ਹਲਦਾ ਨਾ, ਜ਼ਰੂਰ ਮਾਫ ਕਰਨ ਉਹਨੂੰ। ਵਿਟਾਮਿਨ C ਖਾਣ, ਮਲਟੀਪਲ ਵਿਟਾਮਿਨ ਖਾਣ। ਜਿਹੜੇ ਬਦਾਮ ਤੇ ਅਖਰੋਟ ਨੇ ਨਾ, ਸੂਰਜਮੁਖੀ ਦੇ ਬੀਜ, ਇਹ ਬੜੇ ਚੰਗੇ ਨੇ। ਜੇ ਉਹ ਮੀਟ ਖਾਂਦੇ ਨੇ, ਫਿਸ਼ ਖਾਣ, ਲਿਵਰ ਖਾਣ, ਆਪਣੇ ਹੁੰਦਾ ਮੀਟ ਦਾ, ਇੱਕ ਚਮਨ ਪ੍ਰਾਸ ਦੁੱਧ 'ਚ ਪਾ ਕੇ ਖਾਣ। ਇਹ ਸਾਰਾ ਨੁਕਸਾ ਤਾਂ ਦੱਸਿਆ, ਜੇ ਕੋਈ ਸੁਣ ਰਹੇ ਨੇ, ਨਹੀਂ ਤਾਂ ਉਹਨੂੰ ਬਿਲਕੁਲ ਆਰਾਮ ਆ ਗਿਆ। ਉਹ ਹਲ ਕੇ ਮੰਜੀ ਤੇ ਹੀ ਪੈ ਗਿਆ ਸੀ ਇਸੇ ਨੁਕਸੇ ਨਾਲ ਹੀ। ਹਨਾ 14 ਚੀਜ਼ਾਂ ਉਹਨੇ ਖਾਧੀਆਂ ਨੇ। ਨਿੱਕੀਆਂ ਨਿੱਕੀਆਂ ਚੀਜ਼ਾਂ ਘਰ ਦੀਆਂ ਖਾਣ ਤੇ ਦੁਬਾਰਾ ਡਾਕਟਰਾਂ ਕੋਲ ਜਾਣ, ਬਿਸ਼ੱਕ ਜਾਣ, ਪਰ ਇਹ ਜਿਹੀਆਂ ਚੀਜ਼ਾਂ ਦੇਸੀ ਇਲਾਜ ਨੇ। ਓਕੇ ਬੇਟੇ, ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਜੀਂਦੇ ਰਹੋ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤਾਂ ਜਿਸ ਵਕਤ ਤੁਹਾਡੇ ਕੋਲ ਕੋਈ ਵੀ ਇਲਾਜ ਹੁੰਦਾ ਤੇ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ। 4082725200 ਹੋਲਡ 'ਤੇ ਇਸੇ ਤਰ੍ਹਾਂ ਬਣੇ ਰਹਿਣਾ। ਆਪਾਂ ਛੋਟੀ ਜਿਹੀ ਬ੍ਰੇਕ ਵੀ ਲੈਣੀ। ਨਵਜੋਤ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਮੈਂ ਪੁੱਛਣਾ ਸੀ ਤੁਹਾਡੇ ਤੋਂ, ਮੇਰੇ ਫਾਦਰ ਆ, ਉਹਨਾਂ ਨੂੰ ਰੈਮੇਟਾਇਡ ਅਰਥਰਾਈਟਿਸ ਦੀ ਪ੍ਰੋਬਲਮ ਆਈ ਸੀਗੇ। ਹਾਂਜੀ, ਉਹਦੇ ਲਈ ਜ਼ਰੂਰ ਪੁੱਛਦੇ ਹਾਂ ਜੀ ਆਪਾਂ। ਠੀਕ ਹੈ ਜੀ, ਠੀਕ ਆ, ਸੁਣਦੇ ਜ਼ਰੂਰ ਹੈ। ਹਰਪ੍ਰੀਤ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਦੱਸਣਾ ਸੀਗਾ, ਹੁਣੇ ਕਿਸੇ ਨੇ ਪੁੱਛਿਆ ਸੀਗਾ, ਐਲਰਜੀ ਨਾਲ ਖਾਂਸੀ ਹੁੰਦੀ ਉਹਨਾਂ ਨੂੰ, ਤੇ ਉਹਨਾਂ ਦਾ ਰੇਸ਼ਾ ਡਿੱਗਦਾ ਵਾ। ਹਾਂਜੀ, ਉਹ ਪਿੱਤ ਪਾਪੜਾ ਪੀ ਲੈਣ ਸਵੇਰੇ ਨਿਰਣੇ ਕਾਲਜ, ਜਿਵੇਂ ਇੱਕ ਗਲਾਸ ਉਬਾਲ ਲੈਣ, ਥੋੜਾ ਜਿਹਾ ਪਾ ਕੇ ਉਹਦੇ ਵਿੱਚ ਉਹਨੂੰ ਹਾਫ ਤੱਕ ਮਤਲਬ ਉਬਾਲਣਾ ਵਾ, ਤੇ ਫਿਰ ਉਹਨੂੰ ਥੋੜਾ ਠੰਡਾ ਕਰਕੇ ਪੀ ਲੈਣ ਰੋਜ਼। ਜਿਵੇਂ ਕਰਨ ਤਾਂ ਆਰਾਮ ਆ ਜਾਊਗਾ ਉਹਨਾਂ ਨੂੰ। ਤੇ ਮੈਂ ਇੱਕ ਪੁੱਛਣਾ ਸੀਗਾ, ਇੱਕ ਅੰਕਲ ਜੀ ਨੇ ਇੱਥੇ ਸ਼ਾਇਦ 72-75 ਸਾਲਾਂ ਦੇ ਹੋਣਗੇ, ਉਹਨਾਂ ਦੀਆਂ ਬਾਹਾਂ ਤੇ ਉਹਨਾਂ ਦੀਆਂ ਲੱਤਾਂ ਦੀ ਸਕਿਨ ਨਾ ਬਹੁਤ ਡਰਾਈ ਹੋਈ ਆ, ਕਾਲੀ ਹੋ ਗਈ। ਉਹ ਕਹਿੰਦੇ ਵੀ ਐਵੇਂ ਖੀਰੇ ਆ ਜਾਂਦੇ। ਠੀਕ ਹੈ, ਕਿਸੇ ਨੂੰ ਪਤਾ ਹੋਵੇ ਤੇ ਲਾਉਂਦੇ ਕੀ ਆ ਉਹ? ਉਹਨਾਂ ਨੂੰ ਮੈਂ ਕੋਕੋਨਟ ਆਇਲ ਦੱਸਿਆ ਸੀਗਾ, ਪਤਾ ਨਹੀਂ ਲਾਇਆ ਕਿ ਨਹੀਂ, ਕੁਛ ਨਹੀਂ ਲਾਇਆ ਉਹਨਾਂ ਨੇ। ਤੇ ਉਹ ਉਹਨਾਂ ਨੂੰ ਬਸ ਕਰੈਕ ਆਈ ਜਾਂਦੇ ਨੇ ਉਹਨਾਂ ਦੀਆਂ ਬਾਹਾਂ ਦੇ। ਉਹ ਰੋਜ਼ ਹੀ ਬੈਂਡੇਜ ਨਵੀਂ ਲਾ ਕੇ ਦਿੰਦੇ ਨੇ। ਮੈਂ ਕਿਹਾ ਮੈਂ ਪੁੱਛ ਕੇ ਦੱਸੂਗੀ। ਤੇ ਮੈਂ ਇੱਕ ਇਹ ਪੁੱਛਣਾ ਸੀਗਾ, ਤੇ ਉਹ ਕਾਲੀਆਂ ਮਿਰਚਾਂ ਨਿੰਬੂ 'ਚ ਦੱਸੀਆਂ ਸੀਗੀਆਂ, ਮੈਂ ਕੀਤਾ ਸੀ ਉਹਨੂੰ, ਮੋਲਡ ਹੋ ਗਈਆਂ ਉਹ ਫਿਰ ਦੱਸ ਦੋਗੇ ਕਿਵੇਂ ਕਰਨੀਆਂ ਨੇ? ਉਹ ਕਈਆਂ ਨੇ ਤਾਂ ਉਹ ਸਕਾ ਕੇ ਖਾ ਵੀ ਲਈਆਂ, ਕਹਿੰਦੇ ਠੀਕ ਸੀਗੀਆਂ। ਵੈਸੇ ਤੁਸੀਂ ਜੇ ਮੋਲਡ ਨਾ ਹੋਣਾ, ਉਹਦੇ ਵਿੱਚ ਕੁਝ ਫੇਰ ਦੇ ਰਿਹਾ ਕਰੋ ਰੋਜ਼। ਹਾਂਜੀ, ਮੈਂ ਸ਼ਾਇਦ ਇਹ ਨਹੀਂ ਕੀਤਾ ਸੀ, ਮੈਂ ਖਾਲੀ ਬੰਦ ਕਰਕੇ ਰੱਖੀ ਸੀ। ਹਾਂ, ਬਹੁਤ ਸਾਰੇ ਲੋਕਾਂ ਦੀਆਂ ਹੋ ਜਾਂਦੀਆਂ। ਉਹ ਕਹਿੰਦੇ ਕੋਈ ਗੱਲ ਨਹੀਂ, ਸਕਾ ਕੇ ਖਾ ਜਾਂਦੇ ਵਿੱਚ। ਹਾਂਜੀ, ਚਲੋ ਠੀਕ ਆ। ਠੀਕ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸ ਤਰ੍ਹਾਂ 'ਤੇ ਕਾਲ ਕਰ ਸਕਦੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਅਸੀਂ ਆਉਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਸਿਹਤ ਸੰਭਾਲ ਪ੍ਰੋਗਰਾਮ ਹੈ, ਜਿਸ ਦੇ ਵਿੱਚ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਦਵਾਈ ਦੇਵੇ, ਜਾਂ ਡਾਕਟਰ ਨੂੰ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਉਣ ਵਾਲਾ ਬੰਦਾ ਇਸ ਤਰ੍ਹਾਂ ਦਾ ਹੋਵੇ। ਸਿਰਫ ਅਤੇ ਸਿਰਫ ਹੋਮ ਰੈਮਡੀ ਦੀ ਅਸੀਂ ਗੱਲ ਕਰਦੇ ਹਾਂ। ਜਿਹੜੀਆਂ ਦੇਸੀ ਚੀਜ਼ਾਂ ਹੁੰਦੀਆਂ, ਉਹਨਾਂ ਨੂੰ ਕਿਵੇਂ ਲੈਣਾ ਆ, ਉਹਨਾਂ ਨੂੰ ਕਿਵੇਂ ਲੌਕ ਕਰਨਾ ਆ, ਅਤੇ ਕਿਹੜੀ ਬਿਮਾਰੀ ਤੋਂ ਕੀ ਲੈਣਾ, ਉਸ ਦੀ ਗੱਲਬਾਤ ਕਰਦੇ। ਜੇ ਤੁਹਾਨੂੰ ਵੀ ਕਿਸੇ ਚੀਜ਼ ਬਾਰੇ ਪਤਾ ਹੁੰਦਾ ਤਾਂ ਤੁਸੀਂ ਕਾਲ ਕਰ ਸਕਦੇ ਹੋ। 408272 ਸਟੂਡੀਓ ਦਾ ਫੋਨ ਨੰਬਰ ਹੈ। ਇਹੀ ਪ੍ਰੋਗਰਾਮ ਤੁਸੀਂ ਐਤਵਾਰ ਰਾਤ ਨੂੰ ਰਿਪੀਟ ਸੁਣਦੇ ਆ। ਜਦੋਂ ਤੁਸੀਂ ਅੱਗੇ ਪਿੱਛੇ ਪ੍ਰੋਗਰਾਮਾਂ ਨੂੰ ਸੁਣਦੇ ਆ, ਅਤੇ ਉਸ ਵੇਲੇ ਜਿਹੜਾ ਆ ਉਹ ਲਾਈਵ ਨਹੀਂ ਹੁੰਦਾ ਜੀ। ਲਾਈਵ ਸਿਰਫ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਮੰਗਲਵਾਰ ਨੂੰ ਹੁੰਦਾ। ਉਸ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਪੁੱਛ ਸਕਦੇ, ਅਤੇ ਸਾਡੇ ਸਰੋਤੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਉਹ ਦੱਸ ਦਿੰਦੇ ਆ, ਅਤੇ ਡਾਕਟਰ ਕੋਈ ਨਹੀਂ ਹੈਗਾ ਜੀ। ਅਤੇ ਚਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਹਿੰਦਰ ਸਿੰਘ ਜੀ ਭੰਗਾ, ਇੰਡੀਆਨਾ, ਮੀਸਲਾ ਪਰਿਵਾਰ, ਵੇਕਰਸਫੀਲਡ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਪਰਮਿੰਦਰ ਸਿੰਘ ਧਾਲੀਵਾਲ, ਬਲਵੰਤ ਕਰਮਾਂਗਟ, ਓਹਾਇਓ, ਤਜਿੰਦਰ ਸਿੰਘ ਗਿੱਲ, ਵੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁਬਸਰੀ, ਗੁਰਮੀਤ ਸਿੰਘ ਚੱਲੀ, ਐਸਕਲੋਨ, ਬੇਅੰਤ ਕੌਰ, ਗੁਰਪ੍ਰੀਤ ਸਿੰਘ ਢਿੱਲੋਂ, ਬਰਕਲੇ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਟਰਲਿਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਚਾਹੁੰਦੇ ਹੋ, ਤਾਂ ਦਿਲ ਤੋਂ ਧੰਨਵਾਦ ਕਰਦੇ ਹਾਂ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇਸ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ।
ਹਾਂਜੀ, ਚੱਲਦੇ ਅਸੀਂ, ਸਾਡੇ ਨਾਲ ਜੁੜੇ ਹੋਏ ਨੇ ਰਾਣੀ। ਹਾਂਜੀ, ਸਤਿ ਸ੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜਿਹੜਾ ਹੁਣੇ ਕਿਸੇ ਨੇ ਇੱਕ ਨੇ ਹੋਰ ਨੇ ਵੀ ਪੁੱਛਿਆ ਸੀਗਾ ਕਿ ਅਰਜਨ ਪਾਊਡਰ ਲੈਣ ਦਾ, ਤੇ ਉਹਨਾਂ ਨੇ ਕਿਹਾ ਸੀਗਾ ਕਿ ਸਵੇਰੇ ਨਾ ਚਾਹ ਬਣਾ ਕੇ ਪੀਂਦੇ ਆ ਉਹ, ਪਰ ਮੈਂ ਵੀ ਮੇਕ ਸ਼ੋਰ ਨਹੀਂ ਹੈਗੀ, ਮੈਂ ਵੀ ਅੱਜ ਲੈਣ ਦਾ, ਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਉਹ ਸਵੇਰ ਨੂੰ ਕਿੱਦਾਂ ਚਾਹ ਰੈਗੂਲਰ ਚਾਹ ਬਣਾਉਂਦੇ ਕਿ ਇਕੱਲੀ ਅਰਜਨ ਪਾਊਡਰ ਦੀ ਚਾਹ ਬਣਾਉਂਦੇ? ਅਰਜਨ ਪਾਊਡਰ ਦੀ ਬਣਾਉਂਦੇ ਆ ਜਾਂ ਉਹ ਪਤਾ ਨਹੀਂ ਕਾਹਦੀ ਕਹਿੰਦੇ ਸੀਗੇ, ਉਹ ਅਰਜਨ ਸ਼ਾਲ। ਠੀਕ ਹੈ, ਪੁੱਛ ਲੈਂਦੇ ਆਪਾਂ। ਹਾਂਜੀ, ਕੋਈ ਚੀਜ਼ ਹੈ। ਹਾਂਜੀ, ਅਰਜਨ ਪਾਊਡਰ। ਹਾਂਜੀ ਹਾਂਜੀ, ਉਹ ਮੈਂ ਹੀ ਦੱਸ ਦੇ ਰਹੀ ਤੁਹਾਨੂੰ। ਚਲੋ ਠੀਕ ਹੈ। ਹਾਂਜੀ, ਹੋਰ ਤਾਂ ਨਹੀਂ ਪੁੱਛਣਾ ਕੁਛ? ਹਾਂਜੀ, ਨਹੀਂ ਹੋਰ ਮੈਂ ਦੱਸਣਾ ਹੈ। ਦੱਸੋ ਤੇ ਜੀ। ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਹੈ ਨਾ, ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਨਾ, ਉਹ ਉੱਦਾਂ ਤਾਂ ਗੁਰਮੀਤ ਆਂਟੀ ਦੱਸ ਗਏ, ਪਰ ਫਿਰ ਵੀ ਨਾ ਮੈਂ ਦੱਸ ਦਿੰਦੀ, ਜਿਹੜਾ ਮੈਂ ਬਣਾਇਆ ਸੀਗਾ ਖਸਖਸ ਨੂੰ ਸੀਗੇ ਭੁੰਨ ਕੇ, ਤੇ ਵਿੱਚ ਉਹਦੇ ਵਿੱਚ ਮੈਂ ਥੋੜੀ ਜਿਹੀ ਅਲਸੀ ਪਾਈ, ਥੋੜੇ ਜਿਹੇ ਮੈਂ ਉਹਦੇ ਵਿੱਚ ਬਦਾਮ ਪਾਏ, ਥੋੜੇ ਜਿਹੇ ਮੈਂ ਉਹਦੇ ਵਿੱਚ ਤਿਲ ਭੁੰਨ ਕੇ ਪਾਏ, ਤਾਂ ਥੋੜੀ ਜਿਹੀ ਮੈਂ ਉਹਦੇ ਵਿੱਚ ਮੂੰਗੀ ਪਾ ਲਈ ਸੀਗੀ ਭੁੰਨ ਕੇ, ਕਿਉਂਕਿ ਮੈਨੂੰ ਜ਼ਿਆਦਾ ਗਰਮ ਚੀਜ਼ਾਂ ਪਚਦੀਆਂ। ਪਰ ਉਹ ਮੈਂ ਸਵੇਰੇ ਸਵੇਰੇ ਚਾਹ ਨਾਲ ਲੈਂਦੀ ਸੀ, ਮੈਨੂੰ ਤਾਂ ਸਾਰਾ ਦਿਨ ਇੰਨੀ ਨੀਂਦ ਆਉਂਦੀ ਸੀ, ਪਰ ਹੁਣ ਮੈਂ ਟਾਈਮ ਚੇਂਜ ਕਰ ਦਿੱਤਾ, ਰਾਤ ਨੂੰ ਲੈਂਦੀ। ਹੁਣ ਮੈਂ ਰਾਤ ਨੂੰ ਲੈਂਦੀ ਹਾਂ। ਇੰਨੀ ਨੀਂਦ ਆਉਂਦੀ ਹੈ ਨਾ, ਬਸ ਤੁਸੀਂ ਪੁੱਛੋ ਨਾ ਵੀ ਉਹ ਇੱਕਦਮ ਬੰਦਾ ਅੱਖ ਨਹੀਂ ਖੋਲਦੀ। ਹਾਂ, ਠੀਕ ਹੈ। ਹਾਂਜੀ ਹਾਂਜੀ, ਬਹੁਤ ਜ਼ਿਆਦਾ। ਤੇ ਦੂਸਰਾ ਜਿਹੜਾ ਇੱਕ ਕਿਹਾ ਸੀਗਾ ਕਿ ਬੇਟਾ ਉਹਨਾਂ ਦਾ 7 ਕੁ ਸਾਲ ਦਾ, ਉਹਨਾਂ ਨੂੰ ਕਹਿੰਦੇ ਕਈ ਰਾਤ ਨੂੰ ਸੀਜ਼ਰ ਹੁੰਦਾ ਹੈ, ਉੱਠ ਕੇ ਬਹਿ ਜਾਂਦਾ। ਤੇ ਹਾਂ, ਤੇ ਉਹਨਾਂ ਨੂੰ ਉਹ ਠੀਕ ਹੈ, ਡਾਕਟਰ ਦੇ ਜਾਣ ਜ਼ਰੂਰ, ਉਹਨਾਂ ਦੀ ਵੀ ਸਲਾਹ ਲੈਣੀ ਬਹੁਤ ਜ਼ਰੂਰੀ। ਬੱਚਾ ਛੋਟਾ ਹੈ, ਪਰ ਉਹਦੇ ਸਿਰ ਦੇ ਵਿੱਚ ਦੇਸੀ ਪਾਉਣ ਦਾ ਬਹੁਤ ਫਾਇਦਾ ਹੋ। ਠੀਕ ਹੈ। ਮੇਰੇ ਵੀ ਏਦਾਂ ਹੱਥਾਂ ਨੂੰ ਝਟਕੇ ਜਿਹੇ ਪੈਂਦੇ ਸੀ, ਸਿਰ ਨੂੰ ਨਾ ਬਹੁਤ 5-7 ਸਾਲਾਂ ਤੋਂ ਪੈਂਦੇ ਸੀ, ਇੱਕਦਮ ਏਦਾਂ ਪੈਂਦਾ ਸੀ, ਪੈਂਦਾ ਸੀ 1 ਸਕਿੰਟ ਲਈ, ਪਰ ਮੇਰੇ ਨਾਲ ਮੇਰਾ ਸਿਰ ਇਕੱਠਾ ਹੋ ਜਾਂਦਾ ਸੀ, ਤੇ ਨਾਲੇ ਮੇਰੇ ਦੋਨੇ ਹੱਥ ਇਕੱਠੇ ਹੋ ਜਾਂਦੇ ਸੀਗੇ, ਪਰ 1 ਸਕਿੰਟ ਲਈ ਪੈਂਦਾ ਸੀ, ਪਰ ਹੁੰਦਾ ਜ਼ਰੂਰ ਸੌਣ ਵੇਲੇ। ਤੇ ਉਹ ਹੁਣ ਮੈਂ ਦੇਸੀ ਸਿਰ ਚ ਪਾਉਂਦੀ ਹੈਗੀ, ਲਾਉਂਦੀ ਹਾਂ, ਤੇ ਸਵੇਰ ਨੂੰ ਮੈਂ ਨਹਾ ਲੈਂਦੀ, ਜਾਂ ਫਿਰ ਮੈਂ ਦਿਨੇ ਪਾ ਕੇ ਤਾਂ ਸ਼ਾਮ ਜੇ ਨੂੰ ਨਹਾ ਲੈਂਦੀ, ਤੇ ਉਹਦੇ ਨਾਲ ਮੈਨੂੰ ਬਹੁਤ ਫਰਕ ਪਿਆ। ਠੀਕ ਹੈ। ਤੇ ਦੂਸਰਾ ਜਿਹੜਾ ਕਹਿੰਦੇ ਅੱਖਾਂ ਉਹਨਾਂ ਨੂੰ ਥਾਈਰੋਇਡ ਚੈੱਕ ਕਰਵਾਉਣਾ ਚਾਹੀਦਾ, ਜਿਹੜੇ ਕਹਿੰਦੇ ਕਿ ਨੀਚਿਓਂ ਅੱਖਾਂ ਸੁੱਜਦੀਆਂ, ਤੇ ਥਾਈਰੋਇਡ ਵਾਲਿਆਂ ਦੀਆਂ ਅੱਖਾਂ ਜ਼ਰੂਰ ਏਦਾਂ ਸੁੱਜ। ਤੇ ਇੱਕ ਜਿਹੜਾ ਨੇ ਕਿਹਾ ਸੀਗਾ ਕਿ ਮੇਰੇ ਗਲੇ ਦੇ ਰੇਸ਼ਾ ਅੱਗੇ, ਕਿ ਮੈਨੂੰ ਰੇਸ਼ਾ ਦੀ ਬਹੁਤ ਪ੍ਰੋਬਲਮ ਰਹਿੰਦੀ, ਉਹ ਨੱਕ ਦੇ ਵਿੱਚ ਕੋਸਾ ਸਰੋਂ ਦਾ ਤੇਲ ਪਾਣ, ਤੇ ਉਹਨਾਂ ਦਾ ਸਿਰ ਵੀ ਨਾ ਦੁਖੂਗਾ, ਤੇ ਉਹਨਾਂ ਦੀ ਰੇਸ਼ਾ ਜਿਹੜੀ ਉਹ ਵੀ ਠੀਕ ਹੋ ਜਾਊਗੀ। ਜੇ ਕੰਨਾਂ ਵਿੱਚ ਸਾਂ ਹੁੰਦੀ ਹੈ, ਉਹ ਵੀ ਠੀਕ ਹੈ। ਤੇ ਹੋਰ ਜਿਹਨਾਂ ਨੂੰ ਕਬਜ਼ ਰਹਿੰਦੀ, ਤੇ ਉਹ ਹੈ ਨਾ, ਜਾਂ ਮੂੰਹ ਸੁੱਕਦਾ, ਜਾਂ ਮੂੰਹ ਦਾ ਢੀਕ ਹੈਗਾ, ਉਹ ਧੁੰਨੀ ਨੂੰ ਤੇਲ ਲਾਣ, ਕੋਸਾ ਜਿਹਾ ਕਰਕੇ ਧੁੰਨੀ ਨੂੰ 2-3 ਵਾਰੀ ਤੇਲ ਲਾਣ, ਭਾਵੇਂ ਜਿੰਨਾ ਮਰਜ਼ੀ ਮੂੰਹ ਸੁੱਕਦਾ ਹੋਵੇ। ਮੈਂ ਤਾਂ ਰਾਤ ਨੂੰ 4-5 ਵਾਰ ਪਾਣੀ ਪੀਂਦੀ, ਤੇ ਹੁਣ ਜਦ ਵੀ ਮੈਂ ਲਾਨੀ ਹਾਂ ਤੇ ਮੈਂ ਪਾਣੀ ਸਰਾਣੇ ਰੱਖ ਲੈਂਦੀ ਹਾਂ, ਨਾ ਮੈਂ ਉੱਠਦੀ ਹਾਂ, ਨਾ ਮੈਂ ਪਾਣੀ ਪੀਂਦੀ। ਤੁਸੀਂ ਉਹ ਸੌਂ ਜਾਂਦੇ ਖਾ ਕੇ, ਤਾਂ ਫਿਰ ਜਾਗਤ ਆਉਂਦੀ ਨਹੀਂ ਹੋਣੀ? ਹਾਂਜੀ, ਪਰ ਮੂੰਹ ਤਾਂ ਸੁੱਕਦਾ ਸੀਗਾ ਨਾ, ਪਰ ਮੂੰਹ ਨਹੀਂ ਹੁਣ ਮੇਰਾ ਸੁੱਕਦਾ ਹੈਗਾ। ਠੀਕ ਹੈ। ਪਰ ਨੀਂਦ ਵੀ ਉਹਦੇ ਨਾਲ, ਜਿਹੜਾ ਮੈਂ ਖਾਨੀ ਪਾਊਡਰ, ਉਹ ਨੀਂਦ ਵੀ ਉਹਦੇ ਨਾਲ ਬਹੁਤ ਆਉਂਦੀ ਹੈ, ਤੇ ਪਰ ਮੂੰਹ ਵੀ ਬਿਲਕੁਲ ਨਹੀਂ ਸੁੱਕਦਾ। ਤੇ ਆਹ ਜਿਹੜਾ ਨੱਕ ਚ ਤੇਲ ਪਾਉਣ ਦੇ ਨਾਲ, ਉਹਨਾਂ ਮੈਨੂੰ ਬਹੁਤ ਫਾਇਦਾ ਆਇਆ, ਸਿਰ ਵਿੱਚ ਪਾਇਆ, ਉਹਨਾਂ ਬਹੁਤ ਫਾਇਦਾ ਹੋਇਆ। ਤੇ ਜਿਹੜੇ ਕਹਿੰਦੇ ਸੀ ਇੱਕ ਗੁੱਟ ਦੁਖਦਾ ਹੈਗਾ ਹੈ, ਉਹ ਆਪਣੇ ਥੋੜੇ ਕੋਈ ਡੰਬਲ ਲੈ ਲੈਣ, ਜਾਂ ਤਾਂ ਹੁਣ ਅੱਜ ਕੱਲ ਜਿਮਾਂ ਤਾਂ ਨਹੀਂ ਚੱਲਦੀਆਂ, ਤੇ ਉਹ ਡੰਬਲ ਲੈ ਲੈਣ, ਜੇ ਉਹਨਾਂ ਦੇ ਘਰ ਹੈਗੇ ਤਾਂ ਠੀਕ ਹੈ। ਸ਼ਾਇਦ ਭਾਰ ਹੋਵੇ ਉਹਨਾਂ ਦੇ ਘਰ ਦੇ ਵਿੱਚ। ਹਾਂਜੀ, ਉਹ ਡੰਬਲ ਲੈ ਕੇ ਆਪਣੀਆਂ ਬਾਹਾਂ ਦੀਆਂ ਐਕਸਰਸਾਈਜ਼ ਕਰਨ, ਤੇ ਨਾਲੇ ਜ਼ੋਰ ਨਾਲ ਜਿੰਨੀ ਤੱਕ ਬਾਂਹ ਜਾਂਦੀ ਹੈ ਉੱਪਰ ਤੱਕ, ਉਨੀ ਤੱਕ ਉਹਦੀ ਐਕਸਰਸਾਈਜ਼ ਕਰਨ, ਉੱਪਰੋਂ ਨੀਚਿਓਂ ਉੱਪਰ ਲੈ ਕੇ, ਤੇ ਉਹਦੇ ਨਾਲ ਫਿਰ ਉਹਨਾਂ ਦੀ ਠੀਕ ਹੋ ਜਾਊਗੀ ਬਾਂਹ, ਜਿਹੜੀ ਕੋਈ ਮਸਲ ਪੁੱਲ ਹੋਈ ਹੈ ਜਾਂ ਕੁਝ ਵੀ ਹੋਏ ਆ, ਉਹ ਠੀਕ ਹੋ ਜਾਊਗੀ। ਠੀਕ ਹੈ। ਤੇ ਬਾਕੀ ਮੈਨੂੰ ਪਾਊਡਰ ਦਾ ਪਲੀਜ਼ ਕੋਈ ਦੱਸ ਦਿਆ, ਤਾਂ ਮੈਨੂੰ ਅਰਜਨ ਪਾਊਡਰ ਦਾ ਜ਼ਰੂਰ ਦੱਸ ਦਿਓ। ਚਾਹ ਕਿਵੇਂ ਬਣਾਉਣੀ? ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਰਾਣੀ ਜੀ। ਚਾਹ ਮੈਂ ਪੁੱਛਿਆ ਸੀਗਾ ਉਹਨਾਂ ਨੂੰ, ਉਹ ਜਿੱਦਾਂ ਨਾਰਮਲੀ ਤੁਸੀਂ ਉਹਨੂੰ ਉਬਾਲ ਲੈਂਦੇ ਆ, ਉਹ ਦੁੱਧ ਨਹੀਂ ਪਾਉਂਦੇ ਵਿੱਚ, ਨਾ ਪੱਤੀ ਪਾਉਂਦੇ ਆ ਮੇਰੇ ਖਿਆਲ ਦੇ ਵਿੱਚ। ਉਹਨੇ ਕਿਹਾ ਸੀਗਾ ਵੀ 2-2.5 ਗਲਾਸ ਪਾਣੀ ਦੇ ਪਾ ਕੇ ਉਹਨੂੰ ਉਹਦੇ ਵਿੱਚ ਕਾਢਣਾ ਹੈ, ਜਦੋਂ ਗਲਾਸ ਰਹਿ ਜਾਏ ਤਾਂ ਫਿਰ ਤੁਸੀਂ ਪੀਣਾ। ਸ਼ਹਿਦ ਪਾ ਲਓ, ਪਾਉਣਾ ਆ, ਜੋ ਵੀ ਪਾਉਣਾ ਆ ਤੁਸੀਂ ਪਾ ਲਓ, ਤੁਹਾਨੂੰ ਜ਼ਰੂਰੀ ਨਹੀਂ ਸਾਰਿਆਂ ਨੂੰ ਬਲੱਡ ਸ਼ੂਗਰ ਹੀ ਹੋਵੇ, ਤੇ ਬਸ ਉਹ ਇੱਦਾਂ ਪੀਂਦੇ ਤਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਹੈ ਜਿਹੜਾ ਕੰਟਰੋਲ ਹੋ ਗਿਆ। ਇੱਕ ਬ੍ਰੇਕ ਦੇ ਦੌਰਾਨ ਮੈਨੂੰ ਪੁੱਛਿਆ ਗਿਆ ਸੀਗਾ ਕਿ ਗੁਣਗੁਣਾ ਕੀ ਹੁੰਦਾ। ਇਹ ਵੀ ਮੈਨੂੰ ਕਿੰਨੀ ਦੇਰ ਲੱਗੀ ਸੀਗੀ ਜੀ ਪਹਿਲਾਂ ਸਮਝਣ ਨੂੰ, ਵੀ ਗੁਣਗੁਣਾ ਕਿਹਨੂੰ ਕਹਿੰਦੇ ਆ। ਗੁਣਗੁਣਾ ਐਵੇਂ ਅਸੀਂ ਕੋਈ ਯੂਟਿਊਬਾਂ ਦੇਖ ਲਈਆਂ, ਜਾਂ ਇੱਧਰੋਂ ਉੱਧਰੋਂ, ਆਪਣੀ ਭਾਸ਼ਾ ਦੇ ਵਿੱਚ ਜ਼ਰੂਰ ਗੱਲ ਕਰਿਆ ਕਰੋ, ਜਿਹੜੇ ਆਪਾਂ ਸ਼ੁਰੂ ਤੋਂ ਹੀ ਸੁਣਦੇ ਆਏ, ਬਜ਼ੁਰਗਾਂ ਤੋਂ ਸੁਣਦੇ ਆਏ ਆ, ਕਿੰਨਾ ਕੁ ਟਾਈਮ ਹੋ ਗਿਆ। ਕਿਤੇ ਕੋਸੇ ਪਾਣੀ ਨੂੰ ਕਹਿੰਦੇ ਆ, ਜਿਹੜਾ ਗੁਣਗੁਣਾ ਕਹਿ ਦਿੰਦੇ ਹਾਂ ਅਸੀਂ, ਉਹ ਕੋਸਾ ਪਾਣੀ ਹੁੰਦਾ ਆ, ਜਿਹੜਾ ਪੀਣ ਵਾਲਾ ਹੀ ਹੋਵੇ। ਅੱਗੇ ਨਿਰਮਲ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣੇ ਇੱਕ ਤਾਂ ਨਾਲੇ ਫੀਡਬੈਕ ਵੀ ਆ, ਜਿਹੜਾ ਕਹਿੰਦੇ ਸੀ ਨੀਂਦ ਨਹੀਂ ਆਉਂਦੀ ਨਾ ਜੀ, ਮੈਂ ਤਾਂ ਕਾਫੀ ਟਾਈਮ ਤੋਂ, ਮਤਲਬ ਜਦੋਂ ਮੈਨੂੰ ਪ੍ਰੋਬਲਮ ਹੁੰਦੀ ਨਾ, ਮੈਂ ਕਰਦਾ, ਤੇ ਸੌਣ ਤੋਂ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ
ਦੁੱਧ ਦਾ ਕੱਪ ਗਰਮ ਕਰਕੇ ਤਾਂ ਉਹਦੇ ਵਿੱਚ 2 ਚਮਚੇ ਆਪਣੇ ਇਹਦੇ ਗਲਕੰਦ ਪਾ ਲੈਣਾ ਵਾ, ਤੇ ਮਿੱਠਾ ਪਾਉਣ ਦੀ ਲੋੜ ਨਹੀਂ। ਉਹ ਤੁਸੀਂ ਉਹ ਦੁੱਧ ਜਿਹੜਾ ਨਾ ਪੀ ਲਓ, ਤੇ ਉਹਦੇ ਨਾਲ ਤੁਹਾਨੂੰ ਨੀਂਦ ਬੜੀ ਫਸਟ ਕਲਾਸ ਆਊਗੀ, ਬਹੁਤ ਵਧੀਆ ਨੀਂਦ ਆਉਂਦੀ ਹੈ। ਠੀਕ ਹੈ। ਹਾਂਜੀ, ਤੇ ਇੱਕ ਮੈਂ ਦੂਜਾ ਹੋਰ ਮੇਰੇ ਦਿਮਾਗ 'ਚ ਉਹ ਭਾਜੀ ਬਹਾਦਰ ਸਿੰਘ ਹੁਣੀ ਕਹਿੰਦੇ ਹੁੰਦੇ ਨਾ ਵੀ ਉਹ ਗ੍ਰੀਨ ਟੀ ਜਿਹੜੀ ਮਿਲਦੀ ਹੈ ਡਾਲਰ ਸਟੋਰ 'ਚੋਂ ਮਿਲ ਜਾਂਦੀ, ਵੀ ਉਹ ਵੀਕ ਦੇ ਵਿੱਚ ਕਿੰਨੀ ਕੁ ਵਾਰੀ ਪੀ ਸਕਦੇ, ਉਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ? ਅਸੀਂ ਉਹਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ। ਹਾਂਜੀ, ਬਸ ਉਹ ਪਰ ਫੇਰ ਵੀ ਮੈਂ ਕਿਹਾ ਵੀ ਚਲੋ ਕਬਜ਼ ਕਰਕੇ ਪੀਂਦੇ ਆ, ਪਰ ਮਤਲਬ ਕਹਿਣ ਦਾ ਭਾਵ ਵੀ ਉਹ ਜਿੱਦਾਂ ਜੇ ਵੀਕ ਦੇ ਵਿੱਚ 2-3 ਵਾਰੀ ਲੈ ਲੈਂਦਾ ਤੇ ਤਾਂ ਮੈਂ ਪਤਾ ਕਰਨਾ ਸੀ ਵੀ ਹਾਂ ਵੀ ਕੋਈ ਇਦਾਂ ਦੀ ਤਾਂ ਨਹੀਂ ਕੋਈ ਸਾਈਡ ਇਫੈਕਟ ਨਾ ਹੋਵੇ। ਤੇ ਬਸ ਹਾਂਜੀ ਇੰਨਾ ਹੀ ਸੀਗਾ ਜੀ। ਓਕੇ ਜੀ, ਥੈਂਕ ਯੂ ਭੈਣ ਜੀ ਤੁਹਾਡਾ ਜੀ। ਹੈ ਓਕੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਕੁਲਵਿੰਦਰ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਚੰਨਕਵਾਹ ਨੇ ਇੱਕ ਮੇਰੇ ਨਾਲ ਕੰਮ ਕਰਦੇ ਆ, ਉਹਨਾਂ ਦਾ ਪੋਤਾ 7-8 ਸਾਲ ਦਾ, ਉਹ ਬਾਥਰੂਮ ਉੱਤੇ ਕਰ ਦਿੰਦਾ ਬਿਸਤਰੇ ਤੇ ਰਾਤ ਨੂੰ ਸੁੱਤਾ ਪਿਆ। ਤੇ ਇੱਕ ਮੇਰੀ ਫਰੈਂਡ ਆ, ਉਹਦਾ ਕੰਨ ਡੁੱਲਦੇ ਆ ਰਾਤ ਨੂੰ ਜਦੋਂ ਪੈਂਦੀ ਪਾਣੀ ਡਿੱਗਦਾ। ਹਾਂਜੀ ਪਾਣੀ ਆਉਂਦਾ। ਠੀਕ ਆ। ਹਾਂਜੀ, ਤੀਜਾ ਮੇਰਾ ਨਾ ਮੋਢਾ ਜਿਹਾ ਬਹੁਤ ਪੇਨ ਕਰਦਾ ਵਾ, ਉਹਨੂੰ ਕੱਟੀ ਜਾਂਦੀ ਹੈ ਬਾਂਹ ਤੱਤੇ ਨੂੰ, ਹੁਣ ਦਰਦ ਕਰਦਾ ਵੀ 15 ਸਾਲ ਪਹਿਲਾਂ ਫ੍ਰੈਕਚਰ ਹੋ ਗਈ ਸੀਗੀ ਇੰਟੋਏ ਕੋਲੋਂ, ਉੱਥੋਂ ਵੀ ਦੁਖਦਾ ਵਾ ਮੇਰਾ, ਉਹ ਮੋਢਾ ਵੀ ਕਾਫੀ ਦਰਦ ਕਰਦਾ। ਠੀਕ ਆ। ਹਾਂਜੀ, ਜਾਂ ਬਹਾਦਰ ਵੀਰ ਜੀ ਨੂੰ ਜਾਂ ਜਗਦੀਪ ਭਾਜੀ ਨੂੰ ਕਿਸੇ ਨੂੰ ਪਤਾ ਤਾਂ ਮੈਨੂੰ ਜ਼ਰੂਰ ਦੱਸਣਾ। ਠੀਕ ਹੈ ਜੀ, ਥੈਂਕ ਯੂ ਭੈਣ। ਥੈਂਕ ਯੂ ਜੀ, ਥੈਂਕ। ਹਾਂਜੀ ਜ਼ਰੂਰ ਦੱਸ ਦਿਓ ਜੀ। ਸਾਰਿਆਂ ਨਾਲ ਹੋਇਆ, ਸਾਰਿਆਂ ਨੇ ਇਲਾਜ ਪੁੱਛੇ ਹੋਏ ਆ, ਸਾਰਿਆਂ ਨੂੰ ਆਰਾਮ ਆਇਆ ਹੋਇਆ ਆ। ਅੱਗੇ ਜਚਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਕਿਡਨੀ ਸਟੋਨ ਹੈ ਜੀ ਇਹਨਾਂ ਦੇ। ਸਟੋਨਾਂ ਬਾਰੇ ਬਹੁਤ ਵਾਰੀ ਦੱਸਿਆ ਗਿਆ, ਕਈਆਂ ਨੂੰ ਆਰਾਮ ਵੀ ਆਇਆ, ਫੀਡਬੈਕ ਵੀ ਆਈ ਆ, ਉਹਦੇ ਬਾਰੇ ਜ਼ਰੂਰ ਦੱਸਿਓ ਕਿ ਕਿਡਨੀ ਸਟੋਨ ਕਿਵੇਂ ਤੋੜ ਕੇ ਵਾਰ ਸਿੱਟ ਦੇਣ ਜੀ। ਸਰਬਜੀਤ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਹ ਨਾ 3 ਚੀਜ਼ਾਂ ਦੱਸੀਆਂ ਸੀ ਜੀ, ਅਰਜਨ, ਸੱਕ, ਮਲੱਠੀ ਤੇ ਰਸੌਂਤ ਜੀ। ਇਹਨਾਂ ਦੀ ਮਿਕਦਾਰ ਕਿੰਨੀ ਪਾਉਣੀ ਹੈ ਤੇ ਕਦੋਂ ਲੈਣੀ ਹੈ ਜੀ, ਤੇ ਕਿੰਨਾ ਚਿਰ ਖਾਣੀ ਹੈ ਜੀ, ਕੀ ਪਰਹੇਜ਼ ਹੈ ਜੀ? ਇਹ ਕਿਹਨੇ ਦੱਸੀਆਂ ਸੀ? ਇੱਥੇ ਆਪਣੀ ਰੇਡੀਓ ਤੇ ਸੁਣੀ ਤਾਂ ਬਹੁਤ ਦੇਰ ਹੋ ਗਈ ਹੈ। ਜੋ ਮੈਂ ਨਾ ਉਹ ਕਾਗਜ਼ ਗੁਆਚ ਗਿਆ ਜੀ ਜਿੱਥੇ ਲਿਖਿਆ ਸੀਗਾ। ਜੇ ਨਹੀਂ ਖਾਧੀਆਂ ਸੀ, ਜੇ ਨਹੀਂ ਦੱਸੀਆਂ ਸੀ, ਉਹਨੇ ਸਾਈਡ ਇਫੈਕਟ ਵੀ ਦੱਸੇ ਸੀਗੇ ਕਿ ਉਹਨਾਂ ਦਾ ਤਾਂ ਭਾਰ ਇੰਨਾ ਹੀ ਘਟ ਗਿਆ ਸੀਗਾ, ਫਿਰ ਘਟੀ ਗਿਆ। ਹਾਂਜੀ, ਤੁਸੀਂ ਭਾਰ ਘਟਾਉਣਾ ਹੈ? ਹਾਂਜੀ, ਵੇਟ ਘਟਾਉਣਾ ਜੀ। ਉਹ ਤਾਂ ਫਿਰ ਇੱਕ ਬਰਾਬਰ ਮਾਤਰਾ 'ਚ ਸੱਕ ਲਏ ਸੀ ਉਹਨੇ। ਤੇ ਫਿਰ ਉਹ ਕਿੰਨਾ ਕੋਈ ਹੋਰ ਖਾਣ ਪੀਣ ਦਾ ਪਰਹੇਜ਼ ਜੀ? ਹੋਰ ਤਾਂ ਫਿਰ ਤੁਹਾਡੀ ਮਰਜ਼ੀ ਆ, ਉਹ ਤਾਂ ਉੱਦਾਂ ਬਾਕੀ ਇੰਸਟਰਕਸ਼ਨ ਤਾਂ ਨਹੀਂ ਦਿੱਤੀਆਂ ਸੀ ਉਹਨੇ। ਉਹ ਤਾਂ ਹੈ, ਇਹ ਥੋੜ੍ਹੀ ਹੋਣਾ ਵੀ ਆਪਾਂ ਤੁਸੀਂ ਰੋਜ਼ ਹੀ ਜਲੇਬੀਆਂ ਖਾਈ ਜਾਓਗੇ, ਰੋਜ਼ ਹੀ ਪਕੌੜੇ ਖਾਈ ਜਾਓਗੇ। ਉਹ ਥੋੜ੍ਹਾ ਬਹੁਤਾ ਤਾਂ ਰੱਖਣਾ ਹੀ ਪਊਗਾ, ਪਰ ਬਹੁਤ ਲੰਬਾ ਟਾਈਮ ਨਾ ਪੀਓ ਉਹਨੂੰ। ਅੱਛਾ ਜੀ, ਲੰਬਾ ਟਾਈਮ ਨਾ ਪੀਏ। ਹਾਂਜੀ, ਜ਼ਿਆਦਾ ਨਾ ਉਹਨਾਂ ਕਰ ਦੇਣਾ ਪਛਾਣਨ। ਅੱਛਾ ਜੀ, ਠੀਕ ਹੈ ਜੀ, ਧੰਨਵਾਦ ਜੀ, ਬਹੁਤ ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਕਈ ਵਾਰ ਅਸੀਂ ਚੀਜ਼ਾਂ ਨੂੰ ਜ਼ਿਆਦਾ ਖਾ ਪੀ ਲੈਂਦੇ ਹਾਂ, ਪਰ ਥੋੜ੍ਹੀ ਜਿਹੀ ਮਿਕਦਾਰ ਦੇ ਵਿੱਚ। ਇੰਨੇ ਜ਼ਿਆਦਾ ਵੀ ਸਕਿਨੀ ਹੋਣ ਦੀ ਲੋੜ ਨਹੀਂ ਕਿ ਬਾਹਰ ਤੁਸੀਂ ਉੱਡ ਜਾਵੋ। ਕੁਲਵਿੰਦਰ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ ਦੋਤਾ ਆ 2 ਸਾਲ ਦਾ, ਉਹ ਜਿੱਦਾਂ ਨਹੁੰ ਬਹੁਤ ਖਾਂਦਾ ਆ ਤੇ ਬਹੁਤ ਉਹਦਾ ਵੀ ਬਹੁਤ ਮਾੜਾ ਆ, ਤੇ ਕੁਛ ਹੋਰ ਕੁਛ ਨਹੀਂ ਖਾਂਦਾ ਹੁੰਦਾ, ਜਿੱਦਾਂ ਉਂਗਲਾਂ ਕੱਢਦਾ ਨਹੀਂ ਮੂੰਹ 'ਚ, ਮਾਸ ਕੱਢਿਆ ਪਿਆ ਥੱਲੇ ਜਿੱਦਾਂ ਵੀ ਬਹੁਤ ਨਹੁੰ ਖਾਂਦਾ ਆ। ਠੀਕ ਹੈ ਜੀ, ਹਾਂਜੀ ਥੈਂਕ ਯੂ ਜੀ, ਥੈਂਕ ਯੂ। ਬਹੁਤ ਕਮਜ਼ੋਰੀਆਂ ਹੁੰਦੀਆਂ ਜੀ ਬੱਚਿਆਂ ਨੂੰ ਕਈ ਚੀਜ਼ਾਂ ਦੀਆਂ। ਚਲੋ ਆਪਾਂ ਪੁੱਛਦੇ ਹਾਂ ਜੀ, ਕਿਸੇ ਨੂੰ ਵੀ ਪਤਾ ਹੋਇਆ ਜ਼ਰੂਰ ਦੱਸਿਓ। 4082725200 ਸਟੂਡੀਓ ਫੋਨ ਨੰਬਰ। ਲਖਵਿੰਦਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸੀਗਾ ਜਿੱਦਾਂ ਨਾ ਮੈਂ ਸਵੇਰੇ ਨਹਾਉਂਦੀ ਆ ਨਾ, ਨਹਾ ਕੇ ਨਾ ਜਦੋਂ ਮੈਂ ਅੱਧੇ ਕੁ ਘੰਟੇ ਬਾਅਦ ਜਿੱਦਾਂ ਹਨਾ ਮੇਰੀ ਬੋਡੀ ਜਿੱਦਾਂ ਮੇਰੀ ਪੂਰੀ ਸਰੀਰ ਜਿੱਦਾਂ ਲੱਤਾਂ ਤੇ ਬੋਡੀ ਬਹੁਤ ਦੁਖਦੀ, ਮੰਨ ਲਓ ਕਿ ਬਹੁਤ ਦਰਦ ਹੁੰਦੀ, ਜਿੱਦਾਂ ਮਰਜ਼ੀ ਮੋਟੇ ਕੱਪੜੇ ਪਾ ਲਵਾਂ, ਕੁਛ ਵੀ ਕਰ ਲਵਾਂ ਜਿੱਦਾਂ ਹਨਾ। ਤੋਂ ਬਾਅਦ ਹਾਂਜੀ, ਨਹਾਉਣ ਤੋਂ ਅੱਧਾ ਕੁ ਘੰਟਾ ਬਾਅਦ ਜਿੱਦਾਂ ਮੰਨ ਲਓ ਪਾਠ ਕਰਕੇ ਜਦ ਮੈਂ ਪੈ ਵੀ ਜਾਂਦੀ, ਜਦੋਂ ਪੈ ਮੁੜ ਕੇ ਪੈਂਦੀ ਹਾਂ, ਜਿੱਦਾਂ ਪਤਾ ਨਹੀਂ ਕੀ ਹੋ ਜਾਂਦਾ ਬੋਡੀ 'ਚ ਬਹੁਤ ਦਰਦ ਹੁੰਦੀ, ਜਿੱਦਾਂ ਵੀਕਨੈਸ ਹੁੰਦੀ ਹੈ, ਜਿੱਦਾਂ ਮੇਰੀ ਬੋਡੀ ਬਹੁਤ ਦਰਦ ਹੁੰਦੀ, ਲੱਤਾਂ ਵੀ ਆ, ਪੂਰੀ ਬੋਡੀ ਮੰਨ ਲਓ। ਜੇ ਮੈਂ ਪੁੱਛਣਾ ਸੀ ਇੱਦਾਂ ਕੋਈ ਹੈਗਾ ਤਾਂ ਇੱਦਾਂ ਵੀ ਦੱਸਿਓ ਸੀ ਇਲਾਜ। ਠੀਕ ਹੈ। ਇੱਕ ਮੈਂ ਪੁੱਛਣਾ ਜਿੱਦਾਂ ਮੈਨੂੰ ਕੈਸਟਰੋਲ ਜਿੱਦਾਂ ਹਾਈ ਬੋਰਡਰ ਜਿੱਦਾਂ ਬੋਰਡਰ ਤੇ ਆ, ਜਿੱਦਾਂ ਕੈਸਟਰੋਲ ਆ ਜਿੱਦਾਂ ਉਹਦੇ ਵਾਸਤੇ ਕੁਛ ਜਿੱਦਾਂ ਵੀ ਦੱਸਿਓ ਸੀ ਇਲਾਜ ਹੋਵੇ। ਠੀਕ ਹੈ। ਹਾਂਜੀ, ਪੁੱਛਣਾ ਸੀ ਜਿੱਦਾਂ ਵੀ ਦੱਸਿਓ। ਜ਼ਰੂਰ ਜੀ, ਜ਼ਰੂਰ। ਬੋਡੀ ਦੁਖਦੀ ਆ, ਨਹਾਉਣ ਤੋਂ ਬਾਅਦ ਦੁਖਦੀ ਆ, ਤੁਸੀਂ ਅਰਲੀ ਉੱਠਦੇ ਆ, ਮੇਰਾ ਖਿਆਲ ਨਹਾ ਕੇ ਤੁਸੀਂ ਆਪਣਾ ਜੋ ਵੀ ਕਰਦੇ ਆ ਕਰਕੇ ਫਿਰ ਪੈ ਜਾਂਦੇ ਆ, ਫਿਰ ਤੁਹਾਡੀ ਬੋਡੀ ਦੁਖਦੀ ਆ। ਕਿਉਂ ਦੁਖਦੀ ਆ? ਕਈ ਵਾਰੀ ਸਾਡੀਆਂ ਬੋਡੀਆਂ ਦੇ ਵਿੱਚ ਨਾ ਜਾਨ ਨਹੀਂ ਹੁੰਦੀ, ਐਂ ਲੱਗਦਾ ਹੀ ਹੁੰਦਾ ਵੀ ਆਪਾਂ ਇੰਨੀਆਂ ਕੁ ਰੋਟੀਆਂ ਖਾ ਲਈਆਂ, ਚਲੋ ਠੀਕ ਆ, ਆਪਣਾ ਢਿੱਡ ਭਰ ਗਿਆ। ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ ਵੈਸੇ ਬੋਡੀ ਨੂੰ, ਆਪਾਂ ਨਹੀਂ ਕਰਦੇ। ਮੈਂ ਵੀ ਤੁਹਾਡੇ ਵਿੱਚ ਆ, ਆਪਾਂ ਨਹੀਂ ਕਰਦੇ ਉਹਨਾਂ ਚੀਜ਼ਾਂ ਨੂੰ। ਰਣਜੀਤ।
ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਮੈਂ ਨਮੋਨੀਆ ਬੁਖਾਰ ਦੇ ਬਾਰੇ ਪੁੱਛਣਾ ਸੀ। ਵੈਸੇ ਡਾਕਟਰ ਦੀ ਦਵਾਈ ਤਾਂ ਚੱਲ ਰਹੀ ਹੈ ਜੇ ਨਮੋਨੀਆ ਤੇ ਨਾਲ ਬੁਖਾਰ। ਹਾਂਜੀ ਨਮੋਨੀਆ ਬੁਖਾਰ ਚ। ਅੱਛਾ ਨਮੋਨੀਆ ਬੁਖਾਰ ਆ। ਹਾਂਜੀ ਬੁਖਾਰ ਚੜਦਾ ਸੀ, ਫਿਰ ਉਹਨਾਂ ਨੇ ਟੈਸਟ ਕੀਤਾ ਤੇ ਕਹਿੰਦੇ ਹੋਰ ਵੀ ਕੋਈ ਪ੍ਰੋਬਲਮ ਹੈ? ਨਹੀਂ ਹੋਰ ਨਹੀਂ ਕੋਈ। ਠੀਕ ਹੈ। ਹਾਂਜੀ ਉਹਦਾ ਇਲਾਜ ਤਾਂ ਚੱਲਦਾ, ਡਾਕਟਰੀ ਇਲਾਜ, ਪਰ ਜੇ ਕੋਈ ਦੇਸੀ ਹੋਵੇ। ਹਾਂਜੀ ਦੇਸੀ ਵੀ ਹੋਵੇ ਤਾਂ ਠੀਕ। ਠੀਕ ਹੈ ਜੀ। ਤੇ ਇੱਕ ਭੈਣ ਜੀ ਭੁੱਖ ਨਹੀਂ ਲੱਗਦੀ। ਹਾਂ ਪਹਿਲਾਂ ਵੀ ਪੁੱਛਿਆ ਕਿਸੇ ਨੇ, ਭੁੱਖ ਨਹੀਂ ਲੱਗਦੀ। ਹਾਂਜੀ ਉਹਦੇ ਬਾਰੇ ਜਿੱਦਾਂ ਗੈਸ ਜੇ ਬਣਦੀ ਆ ਉਹਦੇ ਨਾਲ, ਫਿਰ ਦਿਲ ਭਰਿਆ ਜਿਹਾ। ਠੀਕ ਹੈ ਉਹਦੇ ਬਾਰੇ ਕਿਸੇ ਨੂੰ ਪਤਾ ਹੋਇਆ ਜ਼ਰੂਰ ਜੀ ਜ਼ਰੂਰ। ਥੈਂਕ ਯੂ ਥੈਂਕ ਯੂ ਰਣਜੀਤ ਜੀ। ਸਨੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਮੈਨੂੰ ਗਾਊਟ ਦੀ ਪ੍ਰੋਬਲਮ ਆ, ਮੈਂ ਉਹਦੇ ਬਾਰੇ ਕੋਈ ਦਵਾਈ ਦੱਸ ਸਕਦਾ? ਗਾਊਟ ਜਾਂ ਦੀ ਕੋਈ ਹੋਮੋਪੈਥਿਕ ਦੀ ਦਵਾਈ ਹੋਵੇ ਜਾਂ ਹੋਮੋਪੈਥਿਕ ਦੀ ਦਵਾਈ ਇੱਥੇ ਕਿੱਦਾਂ ਕੋਈ ਹੋਵੇ ਗਾਊਟ? ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਨਜੀਤ ਸਿੰਘ ਦੀਵਾਨਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਮੈਂ ਇੱਕ ਪੁੱਛਣਾ ਸੀ, ਮੇਰੇ ਭੈਣ ਜੀ ਵੱਡੇ ਕੈਨੇਡਾ ਤੋਂ ਗਏ ਸੀ, ਵੈਨਕੂਵਰ ਤੋਂ ਗਏ ਤਾਂ 2 ਮਹੀਨੇ ਲਈ ਸੀਗੇ, ਫਿਰ ਆ ਲਾਕਡਾਊਨ ਦੇ ਵਿੱਚ ਉੱਥੇ ਵਿਚਾਰੇ ਫਸ ਗਏ ਤੇ ਉਹਨਾਂ ਨੂੰ ਨਾ ਸ਼ੂਗਰ ਦੀ ਦਵਾਈ ਇੱਥੋਂ ਖਤਮ ਹੀ ਸੀ ਤੇ ਉਧਰ ਕੋਈ ਦਵਾਈ ਉਹਨਾਂ ਨੂੰ ਨਾ ਕਾਟ ਕਰ ਨਹੀਂ ਰਹੀ। ਤੇ ਪਲੀਜ਼ ਜੇ ਕੋਈ ਦਵਾਈ ਹੋਵੇ, ਦੱਸ ਰਹੇ ਸੀ 2 ਦਿਨ ਚ ਹੀ ਆਰਾਮ ਆ ਜਾਂਦਾ, ਏਦਾਂ ਆ ਜਾਂਦਾ, ਜੇ ਹੋਵੇ ਤਾਂ ਪਲੀਜ਼ ਦੱਸਿਓ, ਫਿਰ ਮੈਂ ਉਹਨਾਂ ਨੂੰ ਸੁਨੇਹਾ ਭੇਜ ਦੂੰਗਾ ਇੰਡੀਆ। ਹਾਂਜੀ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ। ਥੈਂਕ ਯੂ। ਜ਼ਰੂਰ ਆਪਾਂ ਪੁੱਛਦੇ ਹਾਂ ਕਿ ਦੇਸੀ ਇਲਾਜ ਉੱਥੇ ਕੀ ਕਰ ਸਕਦੇ ਆ। ਨਰਿੰਦਰ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ ਮੇਰੇ 2 ਸਵਾਲ ਆ। ਮੈਂ ਇੱਕ ਤਾਂ ਮੇਰਾ ਸਵਾਲ ਭਾਂਜੀ ਆ ਉਹਦੀ ਜੀ ਬੇਟੀ ਤੇ 4-5 ਗਿਆ, ਉੱਥੋਂ ਨਾ ਉਹਨਾਂ ਨੂੰ ਸਖਰੈ ਬਲੱਡ ਲੈਟਰਿਨ ਦਾ ਬਲੱਡ ਆਉਂਦਾ ਵਾ, ਲੀਆਂ ਪੈਂਦੀਆਂ ਵਾ। ਮੈਂ ਅੱਗੇ ਵੀ ਸੀ ਤੇ ਬੋਲਦਾ ਸਿਰ ਖਾਂਦੇ ਖੁੰਦੇ ਰਹੇ, ਜਵਾਰ ਦੀ ਕੋਈ ਫਰਕ ਨਹੀਂ ਪਿਆ। ਦਵਾਈ ਵੀ ਉਹਨਾਂ ਦੀ ਜਲੰਧਰ ਤੋਂ ਚੱਲਦੀ ਆ ਤੇ ਜਾਣੀ ਉਹਨੂੰ ਖਾਸ ਫਰਕ ਨਹੀਂ ਪਿਆ। ਠੀਕ ਹੈ। ਤੇ ਦੂਜਾ ਮੇਰਾ ਸਵਾਲ ਇਹ ਹੈ ਜੀ, ਮੇਰੇ ਹਸਬੈਂਡ ਨੂੰ ਨਾ ਅੱਖਾਂ ਦੀ ਐਲਰਜੀ ਬਹੁਤ ਹੀ ਜ਼ਿਆਦਾ ਵਾ, ਨਾਲ ਹੀ ਕੰਨ ਦੁਖਦੇ, ਅੱਖਾਂ ਲਾਲ ਹੋ, ਰੋਸ਼ਨੀ ਨਹੀਂ ਚੱਲਦੀ, ਅੱਖਾਂ ਜਿੱਦਾਂ ਚੱਲਦਾ ਹੋਵੇ ਉਹ ਨਹੀਂ ਚੱਲਦੀਆਂ ਤੇ ਕਿਸੇ ਤੇ ਉਹ। ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਐਲਰਜੀਆਂ ਐਤਕੀ ਬੜੀਆਂ ਸਟਰੋਂਗ ਆ ਜੀ, ਬਹੁਤ ਜ਼ਿਆਦਾ ਸਟਰੋਂਗ ਹੈਗੀਆਂ। ਤੇ ਬਾਕੀ ਜਿਹੜੀਆਂ ਚੀਜ਼ਾਂ ਇੱਥੇ ਦੱਸੀਆਂ ਜਾਂਦੀਆਂ ਆ ਉਹ ਲੈ ਸਕਦੇ ਆ, ਉਹਨਾਂ ਦੇ ਸਾਈਡ ਇਫੈਕਟ ਹੈ ਨਹੀਂਗੇ, ਪਰ ਸਰੀਰ ਆਪੋ ਆਪਣਾ ਆ। ਕਿਸੇ ਨੂੰ ਜਲਦੀ ਆਰਾਮ ਆ ਜਾਂਦਾ, ਕਿਸੇ ਨੂੰ ਥੋੜਾ ਟਾਈਮ ਲੱਗ ਕੇ ਆਉਂਦਾ। ਕੁਲਦੀਪ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਦੁਬਾਰਾ ਕਾਲ ਕੀਤੀ। ਮੈਂ ਕਹਿਣਾ ਸੀ ਮੇਰੀ ਗਰਦਨ ਤੋਂ ਬਹੁਤ ਸਾਈਕਲ ਨਹੀਂ, ਸਾਈਕਲ ਹੈ ਨਹੀਂ, ਉਹਦਾ ਮਣਕਾ ਕਹਿੰਦੇ ਟੁੱਕਣ ਲਿਆ ਆ, ਉਹਦੀ ਕੋਈ ਹੈ ਕੋਈ ਦਵਾਈ ਜਾਂ? ਪੁੱਛ ਲੈ ਦੇ। ਥੈਂਕ ਯੂ ਜੀ। ਸਰਵਾਈਕਲ ਦਾ ਕੀ ਇਲਾਜ ਹੋ ਸਕਦਾ ਆ? ਰਾਮ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਜਿਹੜੇ ਕਹਿੰਦੇ ਨਾ ਆਪਣੇ ਸਾਨੂੰ ਬੁਖਾਰ ਹੁੰਦਾ ਉਹਦੇ ਨਾਲ ਨਮੂਨੀਆ ਨਾਲ, ਹਾਂਜੀ ਉਹ ਨੋਟ ਕਰ ਲੈਣ। ਮਗਾਂ, ਸੁੰਡ ਤੇ ਕਾਲੀ ਮਿਰਚ ਤੇ ਜਵੈਣ 4 ਚੀਜ਼ਾਂ ਹੋ ਗਈਆਂ। ਹਾਂਜੀ। ਹੈਲੋ। ਹਾਂਜੀ ਹਾਂਜੀ। ਇਹ ਬਰਾਬਰ ਮਾਤਰਾ 'ਚ ਲੈ ਲੈਣੀਆਂ, ਕੁੱਟ ਪੀ ਲੈਣੀਆਂ। ਹਾਂਜੀ। ਇਹਨਾਂ ਦੇ ਵਿੱਚੋਂ ਅੱਧਾ ਚਮਚਾ ਲੈ ਕੇ ਥੋੜਾ ਜਿਹਾ ਦਿਨ ਨੂੰ ਭਾਵੇਂ ਘੱਟ ਹੀ ਕਰਨ, ਤਾਂ ਸਵੇਰੇ ਇਹ ਸ਼ਹਿਦ ਦੇ ਵਿੱਚ ਮਤਲਬ ਮੱਥ ਕੇ ਤਾਂ ਖਾ ਲੈਣ ਤੇ 1 ਵਜੇ ਰਾਤ ਨੂੰ ਖਾ ਲੈਣ। ਮਗਾਂ, ਸੁੰਡ, ਕਾਲੀਆਂ ਮਿਰਚਾਂ ਤੇ ਜਵੈਣ। ਠੀਕ ਹੈ। 4 ਚੀਜ਼ ਇਹਨਾਂ ਨੂੰ ਸ਼ਹਿਦ ਕੁੱਟ ਲੈਣਾ, ਬਰੀਕ ਕਰ ਲੈਣਾ, ਸ਼ਹਿਦ ਵਿੱਚ ਮੱਥ ਕੇ ਚਮਚਾ ਸ਼ਹਿਦ ਦਾ ਲੈ ਕੇ ਵਿੱਚ ਚੱਟ ਲੈਣ, ਮਗਰੋਂ ਪਾਣੀ ਪੀ ਲੈਣ। ਚਾਹ ਪੀ ਲੈਣੀ, ਚਾਹ ਪੀ ਲੈਣ। ਠੀਕ ਹੈ। ਏਦਾਂ ਹੀ ਸ਼ਾਮ ਨੂੰ ਕਰ ਲੈਣ ਰੋਟੀ ਖਾ ਕੇ ਬਾਅਦ ਵਿੱਚ। ਤਾਂ 2-3 ਦਿਨਾਂ ਦੇ ਵਿੱਚ ਹਫਤਾ ਕਰ ਲੈਣ, ਬਸ ਮੁੜ ਕੇ ਇਹਨੂੰ ਬੁਖਾਰ ਨਹੀਂ ਚੜੂਗਾ ਜਿਹੜਾ। ਠੀਕ ਹੈ। ਹਾਂਜੀ ਇੰਨਾ ਹੀ ਦੱਸਣਾ। ਥੈਂਕ ਯੂ ਜੀ। ਥੈਂਕ ਯੂ ਜੀ। ਇਹਨਾਂ ਚੀਜ਼ਾਂ ਦੇ ਨਾਲ ਹੀ ਉਹ ਬੁਖਾਰ ਭੱਜ ਜਾ, ਤਾਂ ਫਿਰ ਦਵਾਈਆਂ ਐਡੀ ਪਤਾ ਨਹੀਂ ਕਿੰਨਾ ਉਹ, ਕੋਈ ਹਸਪੀਟਲ 'ਚ ਰਹਿੰਦਾ, ਕੋਈ ਘਰੇ ਬਹੁਤ ਔਖਾ ਰਹਿੰਦਾ ਹੈ। ਅੱਗੇ ਬਹਾਦਰ ਸਿੰਘ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਭ ਤੋਂ ਪਹਿਲਾਂ ਜੀ ਲਾਸਟ ਟਾਈਮ ਆਪਾਂ ਵਾਅਦਾ ਕੀਤਾ ਸੀਗਾ ਉਹ ਕੌਂਚ ਬੀਜ ਵਾਸਤੇ ਨਾ ਦੱਸਣਾ ਸੀਗਾ, ਜਿਹੜਾ ਕਿ ਪਾਰਕਿੰਸਨ ਵਾਸਤੇ। ਹੈਲੋ। ਹਾਂਜੀ ਹਾਂਜੀ ਦੱਸੋ। ਹਾਂਜੀ ਭੈਣ ਜੀ ਉਹ ਕੌਂਚ ਬੀਜ ਲੈਣੇ ਜੀ, ਉਹਦਾ ਪਾਊਡਰ ਬਣਾ ਲੈਣਾ। 12 ਚਮਚੇ ਚਾਹੀਦੇ ਨੇ, ਸੁੰਡ 2 ਚਮਚੇ ਚਾਹੀਦੇ ਨੇ, ਦਾਲਚੀਨੀ 2 ਚਮਚੇ, ਅਲਸੀ 2 ਚਮਚੇ, ਕਲੌਂਜੀ 1 ਚਮਚਾ, ਜਮੈਣ 1 ਚਮਚਾ, ਕਾਲੀ ਮਿਰਚ 1 ਚਮਚਾ, ਹਲਦੀ 1 ਚਮਚਾ। ਮੈਂ ਜਲਦੀ ਬੋਲ ਦਿੱਤੇ ਕਿਉਂਕਿ ਰਿਪੀਟ ਵੀ ਸੁਣਿਆ ਜਾ ਸਕਦਾ ਜੀ। ਇਹਦੇ ਵਿੱਚ 4 ਚਮਚੇ ਆਪਾਂ, ਇਹ ਸਾਰੇ ਪੈਸੇ ਦੇ ਪਾਊਡਰ ਬਣਿਆ ਹੋਣਾ ਚਾਹੀਦਾ ਜੀ। ਤੇ ਆਪਾਂ 4 ਚਮਚੇ ਇਹਦੇ ਵਿੱਚ ਕੋਕੋਨਟ ਆਇਲ ਜਿਹੜਾ ਖਾਣ ਵਾਲਾ ਉਹ ਵੀ ਪਾ ਸਕਦੇ ਹਾਂ। ਤੇ ਫਿਰ ਇਹਦੇ 'ਚ ਸ਼ਹਿਦ ਪਾਉਣਾ, ਉਹਨਾਂ ਸ਼ਹਿਦ ਪਾਉਣਾ ਜਿਹਦੇ ਨਾਲ ਕਿ ਲੇਬੀ ਜੀ ਬਣ ਜੇ ਕੜਾਹ ਵਾਂਗੂ। ਤੇ ਫਿਰ ਇਹਦਾ ਜਿਹੜਾ ਲੈਣ ਦਾ ਹੈਗਾ ਜੀ, ਇਹ ਥੋੜੀ ਜਿਹੀ ਪ੍ਰੋਬਲਮ ਵੀ ਦੇ ਸਕਦਾ ਹੈਗਾ। ਇਹਦੀ ਮਾਤਰਾ ਬਣਾਉਣੀ ਪੈਣੀ ਆ। ਪਹਿਲਾਂ ਅੱਧੇ ਚਮਚਾ ਛੋਟਾ ਲੈਣਾ ਪੈਣਾ ਹੈਗਾ, ਕਿਉਂਕਿ ਤਕਰੀਬਨ 4 ਘੰਟੇ ਬਾਅਦ ਇਹ ਚੀਜ਼ ਕੰਮ ਕਰਦੀ ਆ ਜੀ। ਤੇ ਆਪਦੀ ਫਿਰ ਬੋਡੀ ਦੇ ਹਿਸਾਬ ਨਾਲ, ਉਮਰ ਦੇ ਹਿਸਾਬ ਨਾਲ ਇਹਦੀ ਬਣਾਉਣੀ ਪੈਣੀ ਆ ਮਾਤਰਾ। ਇਹ ਕਿੱਥੇ ਕੁ ਸਾਡੀ ਬੋਡੀ ਲਈ ਠੀਕ ਆ, ਕਿੱਥੇ ਕੁ ਸਾਡੇ ਲਈ ਇਹ ਕੰਮ ਕਰਦਾ, ਵਧਾਉਣਾ ਜਾਂ ਘਟਾਉਣਾ, ਉਸ ਤਰੀਕੇ ਨਾਲ ਦੇਖਿਆ ਜਾਵੇ ਜਿਹਨੇ ਵੀ ਇਹ ਯੂਜ਼ ਕਰਨਾ ਜੀ। ਤੇ ਦੂਸਰੀ ਅੱਗੇ ਜੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵੀ ਪ੍ਰਾਣੀ
ਕੋਮਾ 'ਚ ਚਲਿਆ ਜਾਵੇ, ਕੋਈ ਵੀ ਬੰਦਾ ਕੋਮਾ 'ਚ ਚਲਿਆ ਜਾਵੇ, ਜੀ 50 m ਓਪੀਐਮ ਹੋਮਿਓਪੈਥੀ ਦੀ ਦਵਾਈ ਆਉਂਦੀ ਆ 50 m ਦੀ, ਉਹਨੂੰ ਸੰਘਾਈ ਵੀ ਜਾ ਸਕਦੀ ਆ, ਉਹਦੇ 2 ਡ੍ਰੌਪ ਕਿਤੇ ਸਰੀਰ ਤੇ ਵੀ ਪਾਏ ਜਾ ਸਕਦੇ ਨੇ। ਉਹ ਚਮਚੇ 'ਚ ਪਾ ਕੇ ਅਗਰ ਉਹਦੇ ਆਪਾਂ ਬੁੱਲਾਂ ਤੇ ਪਾ ਦਈਏ ਤਾਂ ਇਹ ਕੰਮ ਬਹੁਤ ਹੀ ਸੋਹਣਾ ਕਰਦੀ ਆ। 10 ਦੇ ਵਿੱਚੋਂ 7 ਬੰਦਿਆਂ ਤੇ ਇਹ ਕੰਮ ਕਰ ਜਾਂਦੀ ਆ ਜੀ, ਉਹ ਕੋਮਾ ਦੇ ਵਿੱਚੋਂ ਨਿਕਲ ਸਕਦੇ। ਹਾਂਜੀ, ਗ੍ਰੀਨ ਟੀ ਬਾਰੇ ਪੁੱਛਿਆ ਸੀ ਭਾਜੀ ਹੋਰਾਂ ਨੇ। ਗ੍ਰੀਨ ਟੀ ਕਬਜੀ ਵਾਸਤੇ ਆਪਾਂ ਡਾਲਰ ਸਟੋਰ ਬਹੁਤ ਵਧੀਆ ਚੀਜ਼ ਹੈਗੀ ਆ, ਤੇ ਉਹਨਾਂ ਦਾ ਮੋਢਾ ਵੀ ਦੁਖਦਾ ਜੀ। ਤੇ ਇੱਕ ਭੈਣਾਂ ਨੇ ਹੁਣੇ ਕਾਲ ਕੀਤੀ ਸੀ, ਸਰਵਾਈਕਲ ਦੀ ਪ੍ਰੋਬਲਮ ਆ ਉਹਨਾਂ ਨੂੰ। ਸਾਡੇ ਨਾ ਸਰਵਾਈਕਲ ਦੀ ਪ੍ਰੋਬਲਮ ਇਹ ਅਸਲ ਦੇ ਵਿੱਚ ਜਾਂ ਬੈਕ ਦੀਆਂ ਪ੍ਰੋਬਲਮ ਆ, ਕਈ ਵਾਰੀ ਸਾਨੂੰ ਇਹ ਵਿਟਾਮਿਨ ਘੱਟ ਹੋਣ ਦੇ ਨਾਲ ਹੁੰਦੀਆਂ ਨੇ। ਇਹਦੇ 'ਚ ਕੈਲਸ਼ੀਅਮ ਲੈ ਲਓ ਜੀ 600 mg 2 ਗੋਲੀਆਂ 2 ਵਾਰੀ ਦਿਨ ਦੇ ਵਿੱਚ, ਵਿਟਾਮਿਨ D3 5000 2 ਵਾਰੀ ਦਿਨ ਦੇ ਵਿੱਚ, ਮੈਗਨੀਸ਼ੀਅਮ 250 2 ਵਾਰੀ ਦਿਨ ਦੇ ਵਿੱਚ। ਇਹ ਮਹੀਨਾ ਕੁ ਲੈ ਲਓ, ਇਹਦੇ ਨਾਲ ਕਾਫੀ ਫਰਕ ਪੈ ਸਕਦਾ। ਜਿਹੜੀ ਕਪਿੰਗ ਹੈਗੀ ਆ ਇਹ ਸਰਵਾਈਕਲ ਲਈ ਬਹੁਤ ਵਧੀਆ ਹੈਗੀ ਆ, ਤੇ ਮੋਢੇ ਲਈ ਵੀ ਬਹੁਤ ਵਧੀਆ ਹੈਗੀ ਆ, ਕਿਉਂਕਿ ਇਹ ਸੇਮ ਟਾਈਮ ਇਹਨੇ ਜਿਹੜੀ ਇਨਫਲਾਮੇਸ਼ਨ ਆ ਉਹਨੂੰ ਬਾਹਰ ਕੱਢ ਦੇਣਾ ਜੀ। ਇਹ ਟੈਂਡਨ ਦੀ ਪ੍ਰੋਬਲਮ ਕਈ ਵਾਰੀ ਹੁੰਦੀ ਆ, ਟੈਂਡਨ ਦੀਆਂ ਪ੍ਰੋਬਲਮ ਸਾਨੂੰ ਉਮਰ ਦੇ ਹਿਸਾਬ ਨਾਲ ਆਉਂਦੀਆਂ ਨੇ। ਅਗਰ ਅਸੀਂ ਪ੍ਰੋਪਰ ਢੰਗ ਨਾਲ ਆਪਣੀ ਉਮਰ ਦੇ ਹਿਸਾਬ ਨਾਲ ਬੋਡੀ ਨੂੰ ਪ੍ਰੋਪਰ ਖੁਰਾਕ ਨਹੀਂ ਦਿੰਦੇ ਹੈਗੇ, ਫਿਰ ਸਾਨੂੰ ਵਿਟਾਮਿਨ ਲੈਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਜੀ। ਭੈਣਾਂ ਨੇ ਕਿਹਾ ਸੀ ਭੁੱਖ ਨਹੀਂ ਲੱਗਦੀ ਹੈਗੀ ਜੀ, ਜਮੈਣ ਉਹ ਜ਼ਿਆਦਾ ਵਰਤਣ, ਰਾਤ ਨੂੰ ਭਿਉਂ ਦੇਣ ਚਮਚਾ, ਤੇ ਸਵੇਰੇ ਉਹਨੂੰ ਰਗੜ ਕੇ ਪੀ ਲੈਣ ਜੀ ਨਿਰਣੇ ਕਾਲਜੇ। ਤੇ ਗਾਊਟ ਦੀ ਪ੍ਰੋਬਲਮ ਹੈਗੀ ਆ, ਆਪਣੇ ਇੱਕ ਭਾਈ ਨੇ ਕਿਹਾ ਸੀਗਾ ਗਾਊਟ ਦੀ ਪ੍ਰੋਬਲਮ ਤੇ ਜੀ ਸੇਬ ਦਾ ਸਿਰਕਾ 20 ਚਮਚੇ ਪਾਣੀ ਦੇ ਵਿੱਚ ਪਾ ਲੈਣੇ ਨੇ, ਜੱਗ 'ਚ ਪਾ ਲਓ। 20 ਚਮਚੇ ਆਪਣੇ ਐਪਲ ਸਾਈਡਰ ਵਿਨੀਗਰ ਇੱਕ ਜੱਗ 'ਚ ਪਾ ਲਓ, 8 ਗਲਾਸ ਉਹਦੇ 'ਚ ਪਾਣੀ ਦੇ ਪਾ ਲਓ, ਤੇ ਉਹ ਸਾਰੇ ਦਿਨ ਦੇ ਵਿੱਚ ਹੌਲੀ ਹੌਲੀ ਕਰਕੇ ਪੀਣਾ, ਇੱਕਦਮ ਨਹੀਂ ਪੀਣਾ ਹੈਗਾ। ਤੇ ਉਹਦੇ ਨਾਲ 3-4 ਦਿਨਾਂ ਦੇ ਵਿੱਚ ਇਹ ਗਾਊਟ ਦੀ ਪ੍ਰੋਬਲਮ ਹੱਲ ਹੋ ਜੂਗੀ। ਇੱਕ ਕਿਸੇ ਨੇ ਹੁਣ ਕਿਹਾ ਸੀਗਾ ਆਪਣੇ ਪੱਥਰੀ ਦੀ ਪ੍ਰੋਬਲਮ ਹੈਗੀ ਆ। ਪੱਥਰੀ ਦੀ ਪ੍ਰੋਬਲਮ ਭੈਣ ਜੀ ਹੋਮਿਓਪੈਥੀ 4 ਦਿਨ ਦੇ ਵਿੱਚ ਗਾਲ ਕੇ ਕੱਢ ਦਿੰਦੀ ਆ ਜੀ, ਤੇ ਨਾਲੇ ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਜੀ। ਤੇ ਬਾਕੀ ਭੈਣ ਜੀ ਅਲਰਜੀ ਆ ਜਿਹੜੀ ਨਾ, ਇਹ ਅੱਖਾਂ ਨੂੰ ਵੀ ਪੈਂਦੀ ਆ ਅੱਜ ਕੱਲ੍ਹ, ਤੇ ਨੱਕ ਨੂੰ ਵੀ ਪੈਂਦੀ ਆ, ਫੁੱਲ ਨਿਕਲਦੇ ਨੇ ਨਾ, ਇਸ ਕਰਕੇ ਆਪਾਂ ਕਈ ਵਾਰੀ ਦੱਸੇ ਨੇ ਵਿਟਾਮਿਨ ਏ ਲੈ ਲੈਣਾ ਜੀ 25,000 ਆਈ ਜੂ। ਆਪਾਂ 3 ਵਾਰੀ ਲੈ ਸਕਦੇ ਹਾਂ, 5 ਦਿਨ ਲੈ ਕੇ 2 ਦਿਨ ਲਈ ਬੰਦ ਕਰਨਾ ਹੁੰਦਾ ਕੱਲਾ ਵਿਟਾਮਿਨ ਏ। ਸੀ ਵਿਟਾਮਿਨ 1000 ਦਿਨ ਵਿੱਚ 3 ਵਾਰੀ, 3 ਦਿਨ ਲੈਣੇ ਆ ਜੀ। ਫਿਰ ਇਹ ਉਸ ਤੋਂ ਬਾਅਦ 2 ਵਾਰੀ ਕਰ ਦਿੰਦੇ ਆ, ਸਵੇਰ ਸ਼ਾਮ ਮਹੀਨਾ ਲੈ ਲੈਣੇ ਹੁੰਦੇ ਆ, ਜਾਂ 6 ਤੋਂ 8 ਵੀਕ ਲੈਣੇ ਹੁੰਦੇ ਨੇ। ਇਹ ਵਿਟਾਮਿਨ ਏ ਹੋ ਗਿਆ, ਸੀ ਹੋ ਗਿਆ, ਤੇ ਸੁਪਰ ਬੀ ਕੰਪਲੈਕਸ ਇਹ 2 ਵਾਰੀ ਲੈ ਲੈਣਾ ਜੀ। ਇਹਦੇ 'ਚ ਕੋਈ ਪੋਟੈਂਸੀ ਨਹੀਂ ਹੁੰਦੀ ਹੈਗੀ। ਵਿਟਾਮਿਨ ਈ ਇਹ 200 ਲੈ ਸਕਦੇ ਆ ਆਪਾਂ, ਜਿਹਨੂੰ ਬਲੱਡ ਪ੍ਰੈਸ਼ਰ ਆ ਉਹ 100 IU ਤੋਂ ਸ਼ੁਰੂ ਕਰ ਲੈਣ। ਤੇ ਗਾਰਲਿਕ, ਜੇ ਗਾਰਲਿਕ ਕੱਚਾ ਖਾਧਾ ਜਾਵੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਜੀ। ਕੱਚਾ ਹਮੇਸ਼ਾ, ਕਿਉਂਕਿ ਅੱਜ ਕੱਲ੍ਹ ਆਪਾਂ ਨੂੰ ਫਾਇਦਾ ਹੈਗਾ ਕਰੋਨਾ ਤੋਂ, ਤੇ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਆ ਕੱਚਾ ਖਾਣ ਦੀ। ਜੇ ਕਿਸੇ ਨੂੰ ਨਹੀਂ ਖਾ ਸਕਦਾ ਫਿਰ ਇਸ ਤਰ੍ਹਾਂ ਕਰਨਾ, ਰੋਟੀ ਦੇ ਵਿਚਾਲੇ ਖਾ ਲੈਣਾ, ਉਹਦੀ ਨਾ ਸਮੈਲ ਨਾ ਬਰਨਿੰਗ ਕੁਛ ਨਹੀਂ ਹੋਊਗਾ ਜੀ। ਬਾਕੀ ਇੱਕ ਮੇਰੀ ਕਰੋਨਾ ਵਾਸਤੇ ਹੁਣ ਮੈਂ ਸੋਚਦਾ ਸੀਗਾ, ਕਾਫੀ ਲੋਕਾਂ ਨੂੰ ਡਰ ਹੈਗਾ ਇਸ ਚੀਜ਼ ਦਾ, ਮੈਂ ਹੈਲਪ ਕਰ ਸਕਦਾ ਜੀ ਹੋਮਿਓਪੈਥੀ ਦਵਾਈ ਦੀ, ਬਜ਼ੁਰਗਾਂ ਲਈ ਫ੍ਰੀ, ਕੋਈ ਵੀ ਚੱਕ ਸਕਦਾ ਜੀ ਇੱਥੋਂ ਮੇਰੇ ਕੋਲੋਂ। ਉਹਦੇ ਵਿੱਚ ਜੇ ਕਿਸੇ ਨੂੰ ਹੋਇਆ ਵੀ ਹੋਇਆ ਬਜ਼ੁਰਗਾਂ ਨੂੰ, ਉਹਨਾਂ ਦਾ ਇਮਿਊਨ ਸਿਸਟਮ ਵੀਕ ਆ ਕਿਸੇ ਵੀ ਕਾਰਨ ਕਰਕੇ, ਤੇ ਮੇਰੇ ਤੋਂ ਦਵਾਈ ਚੱਕ ਸਕਦਾ ਜੀ ਫ੍ਰੀ। ਭੈਣ ਜੀ ਕੋਈ ਖਾਂਦਾ ਨਹੀਂ, ਕੋਈ ਨਹੀਂ ਖਾਂਦਾ, ਲਿਜਾ ਕੇ ਰੱਖ ਲੈਂਦੇ ਨੇ। ਹਾਂਜੀ ਹਾਂਜੀ, ਕੋਈ ਪ੍ਰੋਬਲਮ ਨਹੀਂ ਹੈਗੀ। ਇੱਕ ਪਰਿਵਾਰ ਦੇ 4-5 ਮੈਂਬਰ ਨੇ, ਛੋਟਾ ਥੋੜੀ ਜਿਹੀ ਇਹ 3 ਦਿਨ ਖਾਣੀ ਹੁੰਦੀ ਆ ਜੀ। ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਈ ਵੀ ਹੋਈ ਆ, ਕੋਈ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਤੁਸੀਂ ਜੀ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਪਰਮਜੀਤ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਭੈਣ ਜੀ ਮੈਂ ਦਵਾਈ ਬਣਾਈ ਸੀ ਜਿਹੜੀ ਨਿੰਬੂ ਦੇ ਜੂਸ 'ਚ ਕੌਡੀਆਂ ਪਾ ਕੇ, ਤੇ ਉਹ ਬਾਕੀ ਤਾਂ ਮੈਂ ਲਿਖਿਆ ਸੀ ਵੀ ਜਿੱਦਾਂ ਮੈਨੂੰ ਥੋੜਾ ਖਾਣ ਦਾ ਥੋੜਾ ਜਿਹਾ ਭੁਲੇਖਾ ਵੀ ਅੱਧਾ ਚਮਚਾ ਪੀਣਾ ਹੈ ਕਿ 1 ਚਮਚਾ ਪੀਣਾ ਸੀਗਾ। ਉਹ ਜੇ ਕਿਸੇ ਨੇ ਪੀ ਜੇ ਦੱਸ ਸਕਦਾ ਕੋਈ ਦੱਸ ਦਿਓ। ਠੀਕ ਹੈ ਜੀ। ਹਾਂਜੀ, ਥੈਂਕ ਯੂ। ਹਾਂਜੀ, ਦੱਸ ਦਿਓ ਜੀ ਜੇ ਕਿਸੇ ਨੇ ਬਣਾਈ ਹੈ ਤੇ ਪੀਤੀ ਹੈ। ਤੇ ਜਗਦੀਸ਼ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਮੇਰਾ। ਹਾਂਜੀ ਭੈਣ ਜੀ ਲਾਸਟ ਵੀਕ ਰਾਤ ਤੇ ਧਾਰਨ ਦਾ। ਹਾਂਜੀ, ਤੇ ਜਦੋਂ ਆਪਾਂ ਗੁਰਦੁਆਰੇ ਆਪਾਂ ਦੇਖ ਨਹੀਂ ਲੈਂਦੇ ਐ ਬੁੱਕ ਕਰਕੇ, ਜਿਹੜੀਆਂ ਮੋਟੀਆਂ ਲਿਖੀਆਂ ਜਮਾਂ ਚੀਚੀ ਵਾਲੇ ਜਿਹੜੇ ਹੱਥਾਂ ਨੇ, ਜੇ ਉਹਦੇ ਧਾਰਨ ਹੋ ਇੱਕ ਪਾਸਾ ਨਹੀਂ ਹੋਊਗਾ, ਉਹਨੂੰ ਮੁੜ ਕੇ ਨਾ ਜਿਹੜੇ ਪਾਸਾ ਨੀਵਾਂ ਉਹ ਫੁੱਲ
ਫੜਨਾ ਘੁੱਟ ਇੱਕ ਪਾਸੇ ਗੂਠਾ ਲਾ ਦੇਣਾ, ਇੱਕ ਪਾਸੇ ਨਹੀਂ ਵੜਦੇ ਹੁੰਦੇ ਉਵੇਂ ਦੱਬ ਤੇ ਹੋਰ ਨਾਲ ਗਿੱਧਾ ਪਾਉਣਾ ਹੈ ਨਾ, ਤੇ ਉਹ ਐ ਕਰੀ ਜਦੋਂ ਸੰਨ ਹੋ ਜਾਣਗੇ ਉਹਨੂੰ ਧਾਰਨ ਲਈ ਪਤਾ ਲੱਗੂਗਾ ਆਉਂਦੀ, ਜਦੋਂ ਉਹਦੇ ਏਰ ਤੇ ਆ ਜੇ ਫੇਰ ਉਹ ਜਦੋਂ ਉਹਦੇ ਪੈ ਜੇ ਤੇ ਮੁੜ ਕੇ ਆਪੇ ਹਟ ਜਾਂਦੇ। ਠੀਕ ਹੈ, ਇਹ ਕੋਈ ਨਾੜ ਨੂੰ। ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬਲਜਿੰਦਰ ਬੈਂਸ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਪੁੱਛਣਾ ਸੀਗਾ, ਜਿੱਦਾਂ ਨਾ ਹੱਥ ਆਕੜ ਜਾਂਦੇ, ਕਿਸੇ ਨੇ ਦੱਸਿਆ ਸੀਗਾ ਫਰਾਂ ਦਾ ਪਾਊਡਰ ਤਾਂ ਗੁਲਕੰਦ ਜਿਹੜਾ ਫੁੱਲਾਂ ਦਾ ਹੁੰਦਾ ਆ, ਉਹ ਮਿਕਸ ਕਰਕੇ ਗੋਲੀਆਂ ਬਣਾਉਣੀਆਂ। ਉਹ ਪੁੱਛਣਾ ਸੀ ਵੀ ਕਿੰਨਾ ਕਿੰਨਾ ਪਾਉਣਾ ਚਾਹੀਦਾ ਆ ਉਹ। ਠੀਕ ਹੈ ਜੀ। ਗੁਲਕੰਦ ਤਾਂ ਹੈਗਾ, ਜਿਹੜਾ ਪਾਊਡਰ ਆ ਉਹ ਕਿੰਨਾ ਪਾਉਣਾ ਆ, ਗੁਲਕੰਦ ਕਿੰਨਾ ਕੁ ਪਾਉਣਾ ਆ ਉਹ? ਮਕਦਾਰ ਪੁੱਛਣੀ ਤੁਸੀਂ, ਠੀਕ ਆ। ਹਾਂਜੀ, ਉਹ ਕਹਿੰਦੇ ਹੱਥਾਂ ਲਈ ਬਹੁਤ ਬੈਟਰ ਆ ਵੀ ਹੱਥ ਕੋਈ ਨਹੀਂ, ਆਪਾਂ ਪੁੱਛ ਲੈਣੇ ਜੀ। ਹਾਂਜੀ, ਥੈਂਕ ਯੂ ਜੀ। ਇੱਕ ਮੈਂ ਪੁੱਛਣਾ ਸੀਗਾ ਤੇ ਮੇਰੇ ਹੱਥਾਂ ਦੇ ਜਿਹੜੇ ਜੋੜ ਆ ਨਾ, ਗੱਠ ਉਂਗਲੀ ਦਾ, ਉਹ ਬਹੁਤ ਦੁਖਦਾ, ਕਦੀ ਸੁੱਜ ਜਾਂਦਾ ਕਦੀ ਹਟ ਜਾਂਦਾ, ਉਂਗਲੀ ਵੀ ਸਾਰੀ ਨਾਲੇ ਜਿੱਦਾਂ ਨਾ ਉਹ ਸਾੜ ਜਿਹਾ ਲੱਗਾ ਆ, ਬਹੁਤ ਦੁਖਦਾ ਹੈ ਹੱਥ। ਠੀਕ ਹੈ। ਜੇ ਕੋਈ ਕੰਮ ਕਰਦੀ ਹੈ ਨਾ ਫਿਰ ਉਹਨਾਂ ਬਹੁਤ ਤਕਲੀਫ ਹੁੰਦੀ ਹੈ, ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼। ਜ਼ਰੂਰ ਜੀ ਜ਼ਰੂਰ। ਹਾਂਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਕਿਰਨ ਸਤਿ ਸ਼੍ਰੀ ਅਕਾਲ। ਹਾਂਜੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਸੀਗਾ, ਮੇਰੀ ਭੈਣ ਆ, ਜਿੱਦਾਂ ਲੱਤਾਂ ਦੇ ਉੱਪਰ ਲਾਲ ਲਾਲ ਹੋ ਜਾਂਦੇ, ਆਪਣੇ ਆਪ ਹੋ ਜਾਂਦੇ ਆ ਜਦੋਂ ਜ਼ਿਆਦਾ ਟਾਈਮ ਖੜੀ ਰਹੇ ਜਾਂ ਜ਼ਿਆਦਾ ਕੰਮ ਕਰ ਲਏ, ਤੇ ਦਵਾਈਆਂ ਵੀ ਬਹੁਤ ਲਈਆਂ, ਬਿਲਕੁਲ ਫਰਕ ਨਹੀਂ ਪਿਆ ਜਿੰਨੀ ਦੇਰ ਮਾੜੇ ਚ ਰਹਿੰਦਾ ਵਾ। ਤਾਂ ਡਾਕਟਰ ਕਹਿੰਦੇ ਵੀ ਜਿਹੜੀਆਂ ਤੁਹਾਡੀਆਂ ਵੀਕ ਬਲੱਡ ਵੈਸਲਸ ਆ ਉਹ ਬਲੌਕ ਹੋਈਆਂ ਜਿਹਦੇ ਕਰਕੇ ਏਦਾਂ ਹੁੰਦਾ ਵਾ, ਤੇ ਉਹਨੂੰ ਜਿੱਦਾਂ ਜ਼ੁਕਾਮ ਵੀ ਬਹੁਤ ਹੋ ਜਾਂਦਾ, ਉਹਦੇ ਕਰਕੇ ਹੀ ਹੁੰਦਾ ਵਾ, ਤੇ ਆਰਾਮ ਨਹੀਂ ਆਇਆ। ਜੇ ਇਲਾਜ ਕੋਈ ਦੱਸੇ ਮੇਰਾ ਭੈਣ ਭਾਈ। ਜ਼ਰੂਰ ਜੀ ਜ਼ਰੂਰ। ਥੈਂਕ ਯੂ। ਸੁਣਦੇ ਰਹੋ ਜੀ ਕਿਰਨ ਜੀ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਬਲੌਕੇਜ ਜਾਂ ਹਾਰਟ ਦੀ ਆ ਜਾਂ ਤੁਹਾਡੇ ਸਰੀਰ ਦੇ ਵਿੱਚ ਨਾੜੀਆਂ ਦੀ ਆ, ਉਹ ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਇਆ। ਉੱਦਾਂ ਵੀ ਬਲੌਕੇਜ ਤੋਂ ਜਿਹੜੀਆਂ ਚੀਜ਼ਾਂ ਆ ਉਹ ਖਾ ਸਕਦੇ ਆ ਤੁਸੀਂ, ਸਰੀਰ ਦੇ ਕਿਸੇ ਹਿੱਸੇ ਦੇ ਵਿੱਚ ਵੀ ਹੋਣ, ਤੇ ਉਹਦੇ ਬਾਰੇ ਤੁਸੀਂ ਜ਼ਰੂਰ ਦੱਸਦਾ ਜੀ। ਸਾਡੇ ਨਾਲ ਜੁੜੇ ਨੇ ਬਲਦੀਪ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤੁਹਾਨੂੰ ਇਹ ਪੁੱਛਣਾ ਸੀ, ਮੇਰਾ ਨਾ ਰਾਤ ਨੂੰ ਮੈਂ ਸੌਂਦੀ, ਮੇਰੇ ਹੱਥ ਆਕੜ ਜਾਂਦੇ ਤੇ ਮੁੱਠ ਨਹੀਂ ਭਿੱਟੀ ਜਾਂਦੀ, ਇੱਕ ਮੇਰਾ ਵੇਟ ਬਹੁਤ ਵੱਧਦਾ। ਅੱਛਾ ਜੀ, ਠੀਕ ਆ, ਠੀਕ ਆ। ਆਪਾਂ ਪੁੱਛ ਲੈਂਦੇ ਹਾਂ ਵੀ ਵੇਟ ਕਿਉਂ ਵੱਧਦਾ ਤੇ ਤੁਹਾਡੀ ਜਿਹੜੀ ਮੁੱਠ ਆਕੜ ਕੇ ਜਾਂਦਾ ਹੱਥ। ਸੁਖਵਿੰਦਰ। ਸਤਿ ਸ਼੍ਰੀ ਅਕਾਲ ਬਲਜਿੰਦਰ ਜੀ। ਸਤਿ ਸ਼੍ਰੀ ਅਕਾਲ। ਮੇਰੇ ਨਾ ਜਿਹਦਾ ਇਨਪਲਾਂਟ ਲਵਾਏ ਆ ਅੰਦਰ ਜਗ੍ਹਾ ਤੋਂ। ਕਦੋਂ ਲਵਾਏ? 5-7 ਸਾਲ ਲਵਾਏ। ਹੁਣ ਦੁਖਦੇ ਆ? ਬਾਈ ਗਰਮੀ ਠੀਕ ਰੱਖਦੇ ਆਪਣੀ? ਹਾਂਜੀ। ਅੱਛਾ, ਲਵਾਏ ਵੀ ਹੁਣ ਇੰਡੀਆ ਤੋਂ ਹੋਣੇ ਆ, ਤਾਂ ਚੈੱਕ ਕਿਵੇਂ ਕਰਾਉਣੇ ਉੱਥੇ? ਹਾਂਜੀ, ਚਲੋ ਕੋਈ ਨਹੀਂ, ਵੈਸੇ ਇੱਥੋਂ ਡਾਕਟਰ ਤੋਂ ਥੋੜ੍ਹਾ ਜਿਹਾ ਕਰਾ ਲਓ, ਕੋਈ ਇਨਫੈਕਸ਼ਨ ਨਾ ਹੋ ਜਾਏ। ਠੀਕ ਹੈ ਜੀ। ਸਿਹਤ ਆ ਤੇ ਸਭ ਕੁਛ ਆ। ਮਨਜੀਤ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਮੇਰਾ ਨਾ ਮੂੰਹ ਬਹੁਤ ਪੱਕਾ ਆ ਹਨਾ, ਮੈਂ ਬਹੁਤ ਗਲੈਸਲੀਨ ਵੀ ਲਾਈ, ਕੁਛ ਵੀ ਆ ਛਾਲੇ ਬਣੇ ਹੋਏ, ਕੁਛ ਨਹੀਂ ਖਾਂਦਾ, ਕੁਛ ਹੋਰ ਦਵਾਈ ਕਿਸੇ ਤਰ੍ਹਾਂ ਦੀ ਹੋਵੇ ਤਾਂ ਕੋਈ ਦੱਸੇ ਭੈਣ ਭਰਾ। ਠੀਕ ਹੈ ਜੀ। ਮੂੰਹ ਪੱਕਾ ਆ, ਮੂੰਹ ਪੱਕੇ ਤੋਂ ਵੈਸੇ ਦੱਸੀਆਂ ਤੇ ਜਾਂਦੀਆਂ, ਤੇ ਜੇ ਤੁਹਾਨੂੰ ਕਿਸੇ ਨੂੰ ਵੀ ਪਤਾ ਹੈ ਤੇ ਪਲੀਜ਼ ਜ਼ਰੂਰ ਦੱਸ ਦਿਓ। ਮੂੰਹ ਪੱਕਾ ਇਹਨਾਂ ਦਾ ਹਟ ਜਾਊਗਾ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਹਾਂ ਵਾਪਸ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੈਗੇ ਹਾਂ, ਹੋਮ ਰੈਮਡੀ ਦੀ ਕਰਦੇ ਹਾਂ, ਜਿਹੜੇ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀ। ਸਾਡੇ ਕੋਲ ਕੋਈ ਇਸਦਾ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਹੋਮ ਰੈਮਡੀ ਲਿਖ ਕੇ ਦੇਦਾ ਜਾਂ ਤੁਹਾਨੂੰ ਮੇਲ ਕਰਦਾ। ਸਿਰਫ ਤੇ ਸਿਰਫ ਜਿਹੜੀਆਂ ਹੋਮ ਰੈਮਡੀਜ਼ ਆਪਾਂ ਘਰ 'ਚ ਵਰਤਦੇ ਸੀ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਬਾਕੀ ਮੈਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਕਰੋਨਾ ਦੀ ਦਵਾਈ ਨਿਕਲੀ ਹੈ? ਨਹੀਂ ਜੀ, ਮੈਂ ਨਹੀਂ ਸੁਣਿਆ ਕਰੋਨਾ ਦੀ ਦਵਾਈ ਕੋਈ ਨਹੀਂ ਨਿਕਲੀ ਹੈਗੀ। ਵੈਸੇ ਪ੍ਰੀਕਾਸ਼ਨ ਲਈ ਤੁਸੀਂ ਆਪਣੇ ਇਮਿਊਨ ਸਿਸਟਮ ਨੂੰ ਗੁੱਡ ਰੱਖਿਆ ਕਰੋ, ਬਹੁਤ ਜ਼ਰੂਰੀ ਆ। 4082725500 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਪੁੱਛ ਸਕਦੇ ਆ। ਜੇ ਕਿਸੇ ਨੂੰ ਕੁਝ ਵੀ ਪਤਾ ਆ ਤੇ ਉਹ ਤੁਸੀਂ ਜਾਣਕਾਰੀ ਦੇ ਸਕਦੇ ਆ ਜੀ। ਜਸਪਾਲ ਸਿੰਘ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਤਾਂ ਮਤਲਬ ਬੱਚਿਆਂ ਦੀ ਪ੍ਰੋਬਲਮ ਆਈ ਸੀਗੀ। ਇੱਕ ਤਾਂ ਛੋਟਾ ਬੱਚਾ ਕਹਿੰਦੇ ਸੀਗੇ ਵੀ ਰਾਤ ਨੂੰ ਉੱਠ ਕੇ ਬਹਿ ਜਾਂਦਾ, ਹਾਂਜੀ, ਮਤਲਬ ਉਹ ਥੋੜੀ ਦੇਰ ਉਹਨਾਂ ਨੂੰ ਐਂ ਲੱਗਦਾ ਵੀ ਸੀਜ਼ਰ ਵਗੈਰਾ ਦਾ ਆਪਾਂ ਮਤਲਬ ਟਰਾਈ ਕਰ ਸਕਦੇ ਹਾਂ। ਤੇ ਇਹਦੇ ਵਿੱਚ ਹੋਮੋਪੈਥੀ ਦੀ ਦਵਾਈ ਹੈਗੀ ਆ, ਇਹ ਇਗਨੀਸ਼ੀਆ IGNATIA ਇਹ 30 ਤੱਕ ਦੀ ਲੈ ਲੈਣ। ਇਹ ਮਤਲਬ ਆਰਡਰ ਕਰਨ ਜਾਂ ਜਿਹੜੇ ਚਲੋ ਡਾਕਟਰ ਹੈਗਾ ਕੋਲ ਮਤਲਬ ਲੈ ਸਕਦੇ ਜੇ ਜਿਹੜੇ ਕਈਆਂ ਸਟੋਰਾਂ 'ਚ ਵੀ ਹੈਗੀਆਂ ਜੀ। ਹਾਂਜੀ, ਇਹ 30 ਤੱਕ ਦੀ ਲਿਕੁਇਡ ਲੈ ਲੈਣ ਤੇ ਇਹ 2 ਡ੍ਰੌਪ ਬੱਚੇ ਦੇ 4 ਵਾਰੀ ਮਤਲਬ ਦਿਨ 'ਚ ਦੇ ਦੇਣ।
ਹਫ਼ਤਾ 10 ਦਿਨ, ਇਹਦਾ ਕੋਈ ਮਤਲਬ ਸਾਈਡ ਇਫੈਕਟ ਕੋਈ ਬਾਹਲਾ ਐਡਾ ਨਹੀਂ ਤੇ ਟਰਾਈ ਕਰਕੇ ਦੇਖ ਸਕਦੇ ਨੇ 15-20 ਦਿਨ, ਮਤਲਬ ਕੋਈ ਇਹੋ ਜਿਹੀ ਗੱਲ ਨਹੀਂ ਹੈ। ਤੇ ਕਿਉਂਕਿ ਬੱਚੇ ਨੇ ਦੱਸਣਾ ਨਹੀਂ ਹੈਗਾ ਉਹਨੂੰ, ਆਪਾਂ ਨੂੰ ਇਹ ਮਤਲਬ ਕੰਮ ਕਰ ਸਕਦੇ। ਜਿਵੇਂ ਕਈ ਵਾਰੀ ਬੱਚੇ ਡਰੇ ਹੁੰਦੇ ਨੇ ਨਾ, ਕਿਸੇ ਵੇਲੇ ਕੋਈ ਮਤਲਬ ਕੋਈ ਚੀਜ਼ ਫਿਲਮ ਦੇਖ ਕੇ ਜਾਂ ਕੋਈ ਚੀਜ਼ ਦੇਖ ਕੇ ਡਰ ਗਿਆ ਬੱਚਾ, ਜਾਂ ਘੂਰਤਾ ਕਿਸੇ ਨੇ, ਜਾਂ ਕੋਈ ਕਈ ਵਾਰੀ ਨਾ ਉਹਦੇ ਕਰਕੇ ਕਹਿੰਦੇ ਵੀ ਬੱਚੇ ਇਹ ਉਹਨਾਂ ਨੂੰ ਹੋ ਸਕਦੇ ਨੇ ਕਈ ਬੱਚੇ ਇਹ ਚੀਜ਼ ਦੇ ਅਚਾਨਕ ਮਤਲਬ ਇਹ ਚੀਜ਼ ਮਤਲਬ ਟਰਾਈ ਕਰਕੇ ਦੇਖਣ 'ਚ ਕੋਈ ਹਰਜ। ਠੀਕ ਹੈ। ਤੇ ਹਾਂਜੀ, ਇੱਕ ਹੈਗੀ ਜਿਹੜੀ ਦੰਦਾਂ ਦੀ ਸੀਗੀ ਬੱਚਿਆਂ ਦੀ, ਕਹਿੰਦੇ ਸੀਗੇ ਬੱਚੇ ਨੇ ਦੰਦ ਕੱਢਣ ਲਈ, ਉਹ ਕਲਕੇਰੀਆ ਫਾਸ 6X 6 ਮਤਲਬ ਪੰਜਾਬੀ 'ਚ 6X। ਤੇ ਇਹ ਮਤਲਬ ਇਹਦਾ ਨਾ ਆਪਣਾ ਆਪਾਂ ਕਹਿੰਦੇ ਚੂਨੇ ਦਾ ਹੀ ਸੋਧਿਆ ਹੈ ਚੂਨਾ ਹੀ ਹੁੰਦਾ ਇਹ। ਅੱਛਾ ਜੀ। ਜਿਹੜੀ 6X ਦਾ ਇਹ ਮਤਲਬ ਜਿਵੇਂ ਹੱਡੀਆਂ ਲਈ ਵੱਡੇ ਵੀ ਤੁਸੀਂ ਮਤਲਬ ਲੈਂਦੇ ਰਹਿਣ ਤਾਂ ਇਹ ਜਿਵੇਂ ਛੇਤੀ ਕੀਤੇ ਨਾ ਹੱਡੀਆਂ ਦੀ ਮਤਲਬ ਮਜ਼ਬੂਤੀ ਰਹਿੰਦੀ ਹੈ, ਕੋਈ ਉਹਦੇ 'ਚ ਕੋਈ ਮਤਲਬ ਐਡੀ ਪ੍ਰੋਬਲਮ ਨਹੀਂ ਹੈਗੀ। ਮਤਲਬ ਖਾਂਦੇ ਰਹਿਣ ਤਾਂ ਕੋਈ ਇਹਦੇ 'ਚ ਨੁਕਸਾਨ ਕੋਈ ਨਹੀਂ। 4 ਗੋਲੀਆਂ ਬੱਚੇ ਨੂੰ ਮਤਲਬ 2 ਗੋਲੀਆਂ ਦੇ ਦੇਣ ਦਿਨ 'ਚ 3-4 ਵਾਰੀ 2-2 ਕਰਕੇ, ਤੇ ਬੱਚੇ ਆਪ ਹੀ ਖਾ ਲੈਂਦੇ ਨੇ। ਛੋਟੀ ਮਿੱਠੀਆਂ ਮਤਲਬ ਹੁੰਦੀਆਂ ਨੇ ਇਹ ਚਪਟੀਆਂ। ਤੇ 6X ਬਾਇਓਕੈਮਿਕ, ਵੈਸੇ ਇਹਨੂੰ ਬਾਇਓਕੈਮਿਕ ਕਹਿੰਦੇ ਨੇ, ਤੇ ਹੁੰਦੀ ਹੋਮੋਪੈਥੀ ਦੀ। ਤੇ ਇੱਕ ਜਿਹੜੀ ਪੱਥਰੀ ਦੀ ਆਈ ਸੀਗੀ ਆਪਣੇ ਮਤਲਬ ਕਿਸੇ ਪੁੱਛਿਆ ਸੀਗਾ ਮੈਨੂੰ ਲੱਗਦਾ ਆਪਣੇ ਨੌਜਵਾਨ ਨੇ, ਤੇ ਉਹ ਹੈਗੀ ਹੈ ਮਤਲਬ ਇਹ ਵੀ ਇਹ ਹੋਮੋਪੈਥੀ ਦੀ ਹੈ, ਬਰਬਰਸ BERBRIS ਤੇ ਵਲਗੈਰਿਸ VULGARIS। ਤੇ ਇਹ ਮਤਲਬ ਕਿਊ ਲਿਖਣ 'ਚ ਕਿਊ ਲਿਖਦੇ ਨੇ, ਮਦਰ ਟਿੰਕਚਰ ਜਾਣੀ ਇਹ ਲਿਕੁਇਡ ਹੋਊਗੀ ਥੋੜੀ ਜਿਹੀ, ਜਿਵੇਂ ਥੋੜੀ ਜਿਹੀ ਆਪਣੇ ਚਾਹ ਵਰਗੇ ਰੰਗ ਜਿਹੀ ਹੋਊਗੀ ਇਹ। ਤੇ ਸ਼ੀਸ਼ੀ ਮਤਲਬ ਵੱਡੀ ਲੈ ਲੈਣ ਤੇ ਉਹਦੇ 'ਚ 30 ਡ੍ਰੌਪ ਇਹਨਾਂ ਨੇ ਸਵੇਰੇ ਨਾ ਮਤਲਬ 1 ਔਂਸ ਪਾਣੀ ਦੇ ਵਿੱਚ 30 ਟੁੱਕੇ ਇਹ ਪਾਣੀ ਦਵਾਈ ਦੇ ਸਿੱਧੇ ਪਾ ਲੈਣੇ ਨੇ ਪਾਣੀ 'ਚ। ਇੱਕ ਵਾਰੀ ਖਾਲੀ ਪੇਟ ਜ਼ਰੂਰ ਲੈਣ। ਤੇ ਉਹ ਤੋਂ ਬਾਅਦ 'ਚ ਸ਼ੁਰੂ 'ਚ ਜਿਵੇਂ 5-4 ਦਿਨ ਲੈਣਗੇ, ਉਹ ਤੋਂ ਬਾਅਦ 'ਚ ਪੱਥਰੀ ਖੁਰ ਜਾਣੀ ਹੈ। ਦੇਖਣਾ ਉਹ ਦੇਖ ਵੀ ਸਕਦੇ ਨੇ, ਮਤਲਬ ਬਾਥਰੂਮ ਆਪਣਾ ਦੇਖ ਲੈਣ, ਮਤਲਬ ਚੈੱਕ ਕਰਨ ਵਿੱਚ ਨਿਕਲ ਖੁਰ ਕੇ। ਇਹ ਹਫ਼ਤੇ ਵੱਧ ਤੋਂ ਵੱਧ ਹਫ਼ਤੇ ਕੁ ਦੇ ਵਿੱਚ ਅਬਲਾ ਤਾਂ ਪਹਿਲਾਂ ਹੀ ਕੱਢ ਦਿੰਦੀ ਹੈ। ਤੇ ਇਹ ਟਰਾਈ ਕਰਕੇ ਬਰਬਰਸ ਵਲਗੈਰਿਸ, ਇਹ ਮਤਲਬ ਮਦਰ ਟਿੰਕਚਰ ਕਹਿੰਦੇ ਨੇ ਜਾਂ ਮਤਲਬ ਕਿਊ ਹੁੰਦੀ ਹੈ ਇਹਦੇ 'ਤੇ ਲਿਖਿਆ ਹੋਇਆ। ਤੇ ਇਹ ਮਤਲਬ ਆਰਡਰ ਕਰਕੇ ਲੈ ਲੈਣ ਜਾਂ ਡਾਕਟਰ ਤੋਂ ਜਿੱਥੋਂ ਵੀ ਲੈ ਸਕਦੇ। ਲਿਕੁਇਡ ਹੋਊਗੀ ਇਹ। ਤੇ 30 ਟੁੱਕੇ ਆਪਣੇ ਮਤਲਬ 3 ਕੁ ਵਾਰੀ ਲੈ ਲੈਣ ਦਿਨ 'ਚ, ਕੋਈ ਗੱਲ ਨਹੀਂ, ਨੁਕਸਾਨ ਕੋਈ ਨਹੀਂ ਹੈਗਾ। ਮਤਲਬ ਟਰਾਈ ਕੀਤੀ ਹੋਈ ਅਸੀਂ ਆਮ ਮਤਲਬ ਬਹੁਤ ਵਾਰੀ ਟਰਾਈ ਕੀਤੀ। ਠੀਕ ਹੈ ਜੀ, ਬਸ ਇੰਨਾ ਕੁ ਹੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਪੌਲ ਚਾਲ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਇੱਕ ਆਪਾਂ ਨੂੰ ਕਾਲ ਆਈ ਸੀਗੀ ਕਿ ਉਹਨਾਂ ਸੱਜਣਾ ਨੂੰ ਗਾਊਟ ਹੈਗਾ। ਗਾਊਟ ਜਿਹੜੀ ਹੈਗੀ ਹੈ ਯੂਰਿਕ ਐਸਿਡ ਦੀ ਬਿਮਾਰੀ ਹੈਗੀ ਹੈ, ਕਿ ਖੂਨ ਦੇ ਵਿੱਚ ਯੂਰਿਕ ਐਸਿਡ ਵੱਧ ਜਾਂਦਾ ਤੇ ਫਿਰ ਜਿਹੜੇ ਜੋੜ ਹੈਗੇ ਨੇ ਉਹਨਾਂ ਸਾਰਿਆਂ 'ਚ ਬੜਾ ਦਰਦ ਹੁੰਦਾ ਹੈ। ਇਹਦੇ ਵਾਸਤੇ ਨਾ 4 ਖਾਦ ਪਦਾਰਥ ਬੜੇ ਸੌਖੇ ਨੇ ਜਿਹੜੇ ਵਰਤੇ ਜਾ ਸਕਦੇ ਨੇ, ਜਿਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਏਗਾ। ਉਹ ਤੋਂ ਸਭ ਤੋਂ ਪਹਿਲਾਂ ਤਾਂ ਹੈਗਾ ਆਰਟੀਚੋਕ ਖਾਣਾ ਹੈਗਾ। ਬੇਸ਼ੱਕ ਉਹਦੀ ਚਟਨੀ ਬਣਾ ਕੇ ਖਾ ਲੈਣ, ਕਿਸ ਤਰ੍ਹਾਂ ਵੀ, ਜਿਸ ਤਰ੍ਹਾਂ ਪੱਤ ਗੋਭੀ ਹੈ ਨਾ ਇਸ ਤਰ੍ਹਾਂ ਦਾ ਹੁੰਦਾ ਹੈਗਾ, ਆਮ ਸੁਪਰ ਮਾਰਕੀਟ 'ਚ ਮਿਲ ਜਾਂਦਾ ਹੈ। ਦੂਸਰਾ, ਅਗਰ ਉਹ ਸੈਲਰੀ ਸੀਡ ਕਿਤੇ ਪਾਸੇ ਲੈ ਸਕਦੇ ਨਾ, ਉਹਦਾ ਅੱਧਾ ਚਮਚਾ ਨਾ ਬਣੀ ਬਣਾਈ ਸਬਜ਼ੀ ਦੇ ਉੱਤੇ ਪਾ ਕੇ ਉਹ ਖਾ ਲੈਣ, ਉਹ ਖਾਣਾ ਸ਼ੁਰੂ ਕਰ ਦੇਣ। ਤੇ ਤੀਸਰਾ ਹੈਗਾ ਕਿ ਜੀ ਜਿਹੜੇ ਐਵੋਕਾਡੋ ਹੈਗਾ ਨਾ, ਇਹਨੂੰ ਖਾਣ ਕਰਕੇ ਜਾਂ ਸੈਲਰੀ ਦੇ ਖਾਣ ਕਰਕੇ ਜਿਹੜੀ ਵੀ ਯੂਰਿਕ ਐਸਿਡ ਬਾਡੀ 'ਚ ਵਧਿਆ ਨਾ, ਉਹ ਬਾਹਰ ਨਿਕਲਣਾ ਸ਼ੁਰੂ ਹੁੰਦਾ ਹੈ। ਤੇ ਚੌਥਾ ਜਿਹੜਾ ਹੈਗਾ ਜੀ, ਉਹ ਆਪਣੀ ਸਿੰਪਲ ਜੀ ਜਿਹੜੀ ਮਲੱਠੀ ਹੈਗੀ ਆ, ਉਹ ਚਬਾਈ ਵੀ ਜਾ ਸਕਦੀ ਹੈ ਜਾਂ ਪਾਊਡਰ ਉਹਦਾ ਦੁੱਧ ਜਾਂ ਚਾਹ 'ਚ ਪਾ ਕੇ ਵੀ ਪੀਤਾ ਜਾ ਸਕਦਾ ਹੈਗਾ। ਇਹ ਚਾਰੋਂ ਆਪਣੇ ਜਿਹੜੇ ਤਰੀਕੇ ਹੈਗੇ ਨੇ ਉਹ ਇਸਤੇਮਾਲ ਕਰਕੇ ਦੇਖਣ ਤਾਂ ਜ਼ਰੂਰ ਇਸ ਚੀਜ਼ ਦਾ ਬੈਨੀਫਿਟ ਹੋਏਗਾ। ਠੀਕ ਹੈ। ਹਾਂਜੀ, ਦੂਸਰਾ ਹੈਗਾ ਸੀਗਾ ਇੱਕ ਆਪਾਂ ਨੂੰ ਭੈਣ ਦੀ ਕਾਲ ਆਈ ਸੀਗੀ ਲਿਚਨ ਪਲੈਨਸ LP ਨੂੰ ਕਹਿੰਦੇ ਹੈਗੇ ਨੇ। ਇਹ ਆਟੋਇਮਿਊਨ ਡਿਜ਼ੀਜ਼ ਹੈਗੀ ਹੈ, ਆਟੋਇਮਿਊਨ ਦੀ ਬਿਮਾਰੀ ਹੈਗੀ ਹੈ ਕਿ ਇਹਦੇ 'ਚ ਚਮੜੀ ਦੇ ਉੱਤੇ ਜਾਂ ਮੂੰਹ ਦੇ ਵਿੱਚ ਛਾਲੇ ਬਣ ਜਾਂਦੇ ਨੇ। ਤੇ ਇਹਦਾ ਕੋਈ ਕਹਿੰਦੇ ਕੋਈ ਕਿਉਰ ਨਹੀਂ ਹੈਗਾ, ਪਰ ਜਿਹੜੇ ਡਾਕਟਰ ਹੈ ਨਾ ਆਮ ਕਰਕੇ ਇਹਦੇ ਵਾਸਤੇ ਸਟੀਰੋਇਡ ਦਿੰਦੇ ਨੇ। ਸਟੀਰੋਇਡ ਦੀਆਂ ਗੋਲੀਆਂ ਵੀ ਉਹ ਲੈ ਸਕਦੇ ਨੇ MD ਡਾਕਟਰ ਕੋਲੋਂ, ਜਾਂ ਲੋਜੈਂਸਿਸ ਜਿਹੜੇ ਚੂਸਣ ਵਾਲੀਆਂ ਗੋਲੀਆਂ ਨੇ ਉਹ ਵੀ ਲੈ ਸਕਦੇ ਨੇ, ਕਿਉਂਕਿ ਉਹਨਾਂ ਦੇ ਮੂੰਹ ਦੇ ਵਿੱਚ ਹੈਗੀ ਹੈ। ਪਰ ਆਮ ਜਿਹੜਾ ਹੈਗਾ ਆਪਣਾ ਇਹਦਾ ਸੌਖਾ ਜਿਹਾ ਤਰੀਕਾ ਇਹ ਹੈਗਾ ਕਿ ਜਿਹੜੀ ਲਿਕੁਇਡਸ ਹੈਗੀ ਹੈ ਨਾ, ਜਿਹੜੀ ਮਲੱਠੀ ਹੈਗੀ ਹੈ, ਇਹ ਕੁਦਰਤੀ ਤੌਰ ਤੇ ਇਹਦੇ ਵਿੱਚ ਸਟੀਰੋਇਡ ਵਰਗੇ ਇਹਦੇ 'ਚ ਕੰਟੈਂਟਸ ਹੈਗੇ ਨੇ, ਤੇ ਉਹ ਮਲੱਠੀ ਚਬਾਉਣ ਤੇ ਜਾਂ ਫਿਰ ਉਹਦਾ ਦੁੱਧ ਜਾਂ ਚਾਹ ਦੇ ਵਿੱਚ ਪਾਊਡਰ ਪਾ ਕੇ ਪੀਣ। ਤੇ ਇੱਕ ਇਹਦੀ ਪੋਸੀਬਿਲਿਟੀ ਹੈਗੀ ਹੈ ਕਿ ਇਹਨਾਂ ਨੂੰ ਕਿਤੇ ਨਾ ਹੈਪਾਟਾਈਟਸ C ਨਾ ਹੋਵੇ, ਕਿਉਂਕਿ ਹੈਪਾਟਾਈਟਸ C ਤੇ ਜਿਹੜੇ ਲਿਚਨ ਪਲੈਨਸ ਹੈ ਨਾ, ਇਹ ਦੋਨੇ ਦੇ ਗੋ ਹੈਂਡ ਇਨ ਹੈਂਡ। ਤੇ ਉਹਦਾ ਫਿਰ ਤਾਂ ਉਹਨਾਂ ਨੂੰ ਜਿਹੜਾ ਨਾ ਹੈਪਾਟਾਈਟਸ C ਦਾ ਕੁਛ ਨਾ ਕੁਛ ਇਲਾਜ ਕਰਨਾ ਪਏਗਾ। ਇੱਕ ਇਹ ਹੈਗਾ ਸੌਖਾ ਜਿਹਾ, ਕਿਉਂਕਿ ਮੂੰਹ ਦੇ ਵਿੱਚ ਹੈ ਤਾਂ ਉਹ ਮੂੰਹ ਦੇ ਵਿੱਚ ਲੌਂਗ ਰੱਖ ਕੇ ਪੈਣ ਤਾਂ ਜਿਹੜੀ ਹੈਗੀ ਨਾ ਇਹ ਲਿਚਨ ਪਲੈਨਸ ਨਾ ਇਹ ਘਟਣੀ ਸ਼ੁਰੂ ਹੋਏਗੀ। ਤੇ ਬਾਕੀ ਜਿਹੜਾ ਹੈਗਾ ਵੀ ਘਰ ਦਾ ਬਣਾਇਆ ਹੋਇਆ ਦਹੀਂ ਖਾਣ ਤਾਂ ਉਹਦੇ ਨਾਲ ਇਹਦਾ ਜਿਹੜਾ ਹੈਗਾ ਜਿਹੜੇ ਬੈਕਟੀਰੀਆ ਹੈਗੇ ਨੇ ਇਹਦੇ ਅੰਦਰ ਦਹੀਂ ਦੇ ਵਿੱਚ ਉਹ ਸਮਝੋ ਹੈਲਪ ਕਰਦੇ ਹੈਗੇ ਨੇ ਇੰਨੀਆਂ ਆਟੋਇਮਿਊਨ ਜਿਹੜੀਆਂ ਬਿਮਾਰੀਆਂ ਨੇ। ਤੇ ਇੱਕ ਜਿਹੜਾ ਲਾਸਟ ਇਹ ਹੈਗਾ ਕਿ ਵੀ ਜਿਹੜੀ ਹਲਦੀ ਦੀ ਗੰਢੀ ਹੈਗੀ ਨਾ, ਉਹ ਚਾਹ 'ਚ ਪਾ ਕੇ ਪੀਣੀ ਸ਼ੁਰੂ ਕਰਨ। ਵੀ ਸਵੇਰੇ ਜਿਹੜਾ ਨਾ ਜਦੋਂ
ਚਾਹ ਪੀਂਦੇ ਹੈਗੇ ਨੇ ਉਹਦੇ 'ਚ ਥੋੜ੍ਹੀ ਜਿਹੀ ਹਲਦੀ ਦੀ ਗੰਢੀ ਨੂੰ ਗ੍ਰੇਟ ਕਰ ਲੈਣਾ, ਜਿਹਨੂੰ ਆਪਾਂ ਕੱਦੂਕਸ ਕਹਿੰਦੇ ਨਾ, ਉਹ ਕਰਕੇ ਚਾਹ 'ਚ ਪਾ ਲੈਣੀ ਹੈ ਤੇ ਉਹ 5-7 ਮਿੰਟਾਂ ਬਾਅਦ ਜਿਹੜਾ ਹੈ ਨਾ ਉਹ ਚਾਹ ਪੀ ਲੈਣੀ ਹੈਗੀ। ਅੱਛਾ, ਇੱਕ ਆਪਾਂ ਨੂੰ ਇੱਕ ਹੋਰ ਬੇਟੀ ਦੀ ਕਾਲ ਆਈ ਸੀਗੀ ਕਿ ਉਹਨਾਂ ਦੇ ਲੜਕੀ ਦੀ ਬਾਰੇ ਗੱਲ ਕਰ ਰਹੇ ਸੀਗੇ ਕਿ ਸ਼ਾਇਦ ਉਹਨਾਂ ਨੂੰ ਜਿਹੜਾ ਆਰਮਪਿਟਸ ਜਾਂ ਕੱਛਾਂ ਦੇ ਵਿੱਚੋਂ ਬੋ ਆਉਂਦੀ ਹੈਗੀ ਹੈ, ਇਹ ਗੱਲ ਸੀ ਨਾ ਜੀ? ਹਾਂਜੀ ਹਾਂਜੀ ਹਾਂ, ਤੇ ਉਹਦਾ ਤਾਂ ਸੌਖੀ ਜੀ ਗੱਲ ਹੈਗੀ ਹੈ ਕਿ ਵੀ ਜਿਹੜਾ ਜੀ ਸਾਨੂੰ ਜਿਹੜਾ ਕਲੋਰੋਫਿਲ ਜਿਹੜਾ ਹੈ, ਜਿਹੜੇ ਹਰਿਆਵਲ ਹੈਗੇ ਨਾ ਬੂਟਿਆਂ ਦੇ ਵਿੱਚ, ਉਹ ਇਸ ਤਰ੍ਹਾਂ ਦੀ ਜਿਹੜੀ ਬੋ ਨੂੰ ਕੱਢਣ ਦੇ ਵਿੱਚ ਬਹੁਤ ਲਾਹੇਵੰਦ ਹੈ। ਖਾਣ ਵਾਸਤੇ ਜਿਸ ਤਰ੍ਹਾਂ ਧਨੀਆ ਹੈ, ਪੁਦੀਨਾ ਹੈ, ਰੋਜ਼ਮੇਰੀ ਜਾਂ ਸੇਜ ਹੈ। ਸੇਜ ਇਹਨਾਂ ਚੋਂ ਸਭ ਤੋਂ ਵਧੀਆ ਹੈ ਕਿਉਂਕਿ ਇਹ ਜਿਹੜਾ ਹੈ ਨਾ ਪਸੀਨੇ ਨੂੰ ਵੀ ਘਟਾਉਂਦਾ ਹੈ ਤੇ ਇਹਨਾਂ ਦੀ ਚਟਨੀ ਖਾਣੀ ਹੈਗੀ ਹੈ। ਤੇ ਬਾਕੀ ਜਿਹੜਾ ਹੈਗਾ ਆਪਣਾ ਜਿਹੜਾ ਕੁਆਰ ਹੈ, ਕੁਆਰ ਦਾ ਜੂਸ, ਐਲੋਵੇਰਾ, ਉਹਦਾ ਗੁੱਦੇ ਸਹਿਤ ਅਗਰ ਉਹ ਪੀਣ ਵਾਸਤੇ ਦੇਣ ਤਾਂ ਉਹਦੇ ਨਾਲ ਕੀ ਹੈਗਾ ਨਾ ਸਰੀਰ ਦੇ ਵਿੱਚੋਂ ਜਿੰਨਾ ਵੀ ਗੰਦਮੰਦ ਹੈਗਾ ਨਾ ਉਹ ਸਾਰਾ ਸਾਫ਼ ਹੋਣਾ। ਤੇ ਇੱਕ ਹੋਰ ਉਹ ਕਰ ਸਕਦੇ ਨੇ ਕਿ ਨਹਾਉਣ ਲਈ ਜਿਹੜੀ ਨਿੰਮ ਦੀ ਸਾਬਣ ਵਰਤਣ, ਤੇ ਇੱਕ ਉਹ ਤੋਰੀ ਹੁੰਦੀ ਨਾ, ਤੋਰੀ ਦੇ ਜਿਹੜਾ ਸਪੰਜ ਹੁੰਦਾ ਉਹਨੂੰ ਲੂਫਾ ਸਪੰਜ ਕਹਿੰਦੇ ਹੈਗੇ ਨੇ। ਅਗਰ ਉਹ ਜਿਹੜਾ ਸਕਿਨ ਦੇ ਉੱਤੇ ਚਮੜੀ ਦੇ ਉੱਤੇ ਰਗੜਦੇ ਹੈਗੇ ਨੇ ਤਾਂ ਉਹਦੇ ਨਾਲ ਜਿਹੜਾ ਨਾ ਸਾਰੇ ਜਿਹੜੇ ਸਕਿਨ ਦੇ ਜਿਹੜੇ ਚਮੜੀ ਦੇ ਜਿਹੜੇ ਪੋਰਸ ਨੇ, ਛੋਟੇ ਛੋਟੀਆਂ ਜਿਹੜੀਆਂ ਵਿੱਚ ਗਲੀਆਂ ਹੈਗੇ ਨੇ, ਉਹ ਠੀਕ ਹੋ ਜਾਂਦੇ ਨੇ। ਇਹ ਵਰਤ ਕੇ ਦੇਖ ਲੈਣ। ਇਹ ਮਤਲਬ ਵੀ ਜਿਹੜਾ ਹੈਗਾ ਇਹਦੇ ਨਾਲ ਲੂਫਾ, ਇਹ ਨਾਲ ਸਪੰਜ ਦੇ ਨਾਲ ਸਮਝੋ ਇਹ ਰਗੜ ਕਰਕੇ ਨਾ ਇੱਦਾਂ ਠੀਕ ਕਰ ਸਕਦੇ ਹੈਗੇ ਨੇ। ਤੇ ਆਪਾਂ ਨੂੰ ਇੱਕ ਹੋਰ ਆਇਆ ਸੀਗਾ, ਕਾਲ ਆਈ ਸੀ ਲਾਸਟ ਵੀਕ ਆਈ ਸੀਗੀ, ਉਹ ਤਕਰੀਬਨ ਹੋਰ ਵੀ ਬਹੁਤ ਲੋਕਾਂ ਵਾਸਤੇ ਉਹ ਲਾਹੇਵੰਦ ਹੋਏਗੀ। ਉਹ ਹੈਗਾ ਸੀਗਾ ਕਿ ਉਹਨਾਂ ਦੇ ਕਿਸੇ ਹੁੰਦੜਹੇਲ ਬੱਚੇ ਨੂੰ ਗਰੋਇੰਗ ਪੇਨਸ ਨੇ, ਕਿ ਉਹਨਾਂ ਨੂੰ ਹੱਡੀਆਂ ਦੇ ਵਿੱਚ ਜਿਸ ਤਰ੍ਹਾਂ ਲੱਤਾਂ ਦੇ ਵਿੱਚ ਜਿਹੜਾ ਹੈ ਨਾ ਬੜਾ ਦਰਦ ਹੁੰਦਾ ਹੈ, ਤੇ ਜਿਨ੍ਹਾਂ ਨੂੰ ਕੋਈ ਓਸਟੀਓਪੋਰੋਸਿਸ ਹੈ ਜਾਂ ਹੱਡੀਆਂ ਦਾ ਕੋਈ ਵੀ ਦਰਦ ਹੈ, ਆਹ ਸੌਖੀਆਂ ਚੀਜ਼ਾਂ ਜ਼ਰੂਰ ਆਪਾਂ ਘਰੇਲੂ ਤਰੀਕਾ ਹੈਗਾ ਇਹ ਜ਼ਰੂਰ ਵਰਤਣਾ ਚਾਹੀਦਾ। ਜਿਸ ਤਰ੍ਹਾਂ ਕਿ ਤਿਲ ਖਾਣੇ, ਦੂਸਰਾ ਅਖਰੋਟ ਖਾਣੇ, ਕਿਉਂਕਿ ਇਹ ਸਾਰੇ ਇਹਨਾਂ 'ਚ ਕੈਲਸ਼ੀਅਮ ਜ਼ਿਆਦਾ ਹੈ। ਅਨਾਨਾਸ ਜਾਂ ਪਾਈਨਐਪਲ ਉਹ ਖਾਣਾ, ਹਾਂਜੀ, ਐਵੋਕੈਡੋ, ਉਹਦੇ 'ਚ ਬਹੁਤ ਜ਼ਿਆਦਾ ਕੈਲਸ਼ੀਅਮ ਹੈਗਾ। ਤੇ ਜਿਹੜੇ ਹੈਗੇ ਨੇ ਰੈੱਡ ਕਿਡਨੀ ਬੀਨਸ ਹੈਗੇ ਨੇ, ਰਾਜਮਾ ਆਪਾਂ ਨੂੰ ਕਹਿੰਦੇ ਹੈਗੇ, ਜਿਹੜੇ ਲਾਲ ਰਾਜਮਾ ਹੈਗੇ ਨੇ, ਉਹ ਵੀ ਬਹੁਤ ਅੱਛੇ ਹੈਗੇ ਨੇ। ਲਾਸਟਲੀ ਵੀ ਜਿਹੜੇ ਹੈਗਾ ਤੁਲਸੀ ਹੈ ਜਾਂ ਥਾਈਮ ਹੈ, ਇਹਨਾਂ ਦੀ ਚਟਨੀ ਜਾਂ ਮਲੱਠੀ ਖਾਣੀ, ਇਹ ਸਾਰੀਆਂ ਹੀ ਲਾਹੇਵੰਦ ਨੇ। ਚਲੋ ਇੰਨਾ ਹੀ ਕਾਫੀ। ਪਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਸ਼ਮਸ਼ੇਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਪੁੱਛਣਾ ਜੀ, ਮੇਰਾ ਦੋਸਤ ਹੈ, ਉਹਨਾਂ ਦੀ 50-55 ਸਾਲ ਦੀ ਏਜ ਹੈਗੀ ਹੈ। ਉਹਨਾਂ ਦੇ ਰੈੱਡ ਸੈੱਲ ਬਹੁਤ ਜ਼ਿਆਦਾ ਘਟਦੇ ਨੇ ਜੀ, ਮੈਨੂੰ ਲੱਗਦਾ 60% ਦੱਸਦੇ, 60,000 ਪਤਾ ਨਹੀਂ ਕਿੰਨਾ ਰਹਿ ਗਏ ਸੀ। ਮਤਲਬ ਡਾਕਟਰਾਂ ਨੇ ਦੱਸਿਆ ਜੀ, ਬਹੁਤ ਇਲਾਜ ਕਰ ਲਈ ਉਹਨਾਂ ਨੇ, ਲੇਕਿਨ ਠੀਕ ਨਹੀਂ ਹੋ ਰਿਹਾ। 2.5-3 ਮਹੀਨੇ ਹੋ ਗਏ ਘਰੇ। ਦਿੰਦੇ ਕੀ ਆ ਤੁਸੀਂ? ਕੋਈ ਦੇਸੀ ਚੀਜ਼? ਦੇਸੀ ਚਾਹੀ ਜਿਵੇਂ ਪਪੀਤਿਆਂ ਦਾ ਜੂਸ, ਉਹਦਾ ਪੱਤਿਆਂ ਦਾ ਜੂਸ ਕੱਢ ਕੇ ਭੈਣ ਜੀ, ਗਲੋ ਦਾ, ਬਾਕੀ ਜਿਹੜੀਆਂ ਚੀਜ਼ਾਂ ਦੱਸਦੀਆਂ ਨੇ, ਬੱਕਰੀ ਦਾ ਦੁੱਧ ਪੀਤਾ ਜੀ। ਹਾਂਜੀ, ਕੀਵੀ ਫਰੂਟ ਵੀ ਦਿਓ। ਹਾਂਜੀ, ਗ੍ਰੀਕ ਕੀਵੀ ਵੀ ਦਿੰਦੇ ਆ ਜੀ। ਹਾਂ, ਇਹ ਤਾਂ ਬਣਨੇ ਚਾਹੀਦੇ ਸੀ ਸੈੱਲ ਉਹਨਾਂ ਦੇ। ਬਣਦੇ ਨਹੀਂ, ਫਿਰ ਘਟ ਜਾਂਦੇ ਆ। ਕੀ ਗੱਲ ਹੈ ਜੀ? ਚਲੋ ਪੁੱਛ ਲੈਂਦੇ ਆਪਾਂ। ਠੀਕ ਹੈ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਦਰਸ਼ਨ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਸਾਡੇ ਨਾ ਇੰਡੀਆ 'ਚ ਮੈਨੂੰ ਕੱਲ ਫੋਨ ਆਇਆ, ਕੁੜੀ ਆ, 60 ਸਾਲ ਦੀ ਏਜ ਆ, ਤੇ ਗਠੀਆ ਆ ਬਹੁਤ ਜ਼ਿਆਦਾ, ਉਹ ਜੋੜ ਸੁੱਜ ਜਾਂਦੇ, ਫਿਰ ਦਰਦ ਬਹੁਤ। ਉਹ ਕਹਿੰਦੀ ਜੇ ਪਤਾ ਲੱਗ ਸਕਦਾ ਤਾਂ ਮੈਨੂੰ। ਠੀਕ ਆ, ਸੁਣਦੇ ਰਹੋ। ਜੇ ਹੁਣ ਕਿਸੇ ਨੇ ਦੱਸ ਦਿੱਤਾ ਟਾਈਮ ਤੇ ਓਵਰ ਹੋ ਗਿਆ, ਤੁਸੀਂ ਪਹਿਲਾਂ ਪੁੱਛਣਾ ਸੀ। ਹਾਂਜੀ, ਨਹੀਂ, ਮੈਂ ਮੇਰੀ ਗਲਤੀ। ਹਾਂਜੀ, ਮੈਨੂੰ ਨਾ ਹੁਣ ਮੈਂ ਅੰਦਰ ਆਇਆ ਸੀ ਤਾਂ ਫੇਰ ਮੈਨੂੰ ਚੇਤਾ ਆਇਆ ਵੀ ਫੋਨ ਤਾਂ ਕਰਨਾ ਹੀ। ਠੀਕ ਹੈ, ਠੀਕ ਹੈ, ਕੋਈ ਨਹੀਂ ਯਾਰ, ਸੁਣਦੇ ਰਹੋ। ਜੇ ਤਾਂ ਕਿਸੇ ਨੇ ਹੁਣ ਦੱਸ ਦਿੱਤਾ ਠੀਕ ਹੈ, ਨਹੀਂ ਤਾਂ ਕੋਈ ਅਗਲੇ ਹਫ਼ਤੇ ਜ਼ਰੂਰ ਅਰਲੀ ਪੁੱਛ ਲਿਆ ਤੁਸੀਂ। ਬਲਜੀਤ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। 17 ਸਾਲਾਂ ਦੀ ਆਪਣੀ ਬੇਟੀ ਆ, ਇਹਦੇ ਮੂੰਹ ਤੇ ਤਿਣ ਬਹੁਤ ਵਾ। ਠੀਕ ਆ, ਕੋਈ ਇਲਾਜ? ਤਿਣ ਜ਼ਿਆਦਾ ਆ, ਮਾਸੀ ਜਿਹਾ ਲਮਕਦਾ ਜੇ ਉਹਦੇ ਕਾਲਾ ਹੋ ਗਿਆ, ਉਹਦੇ ਕਾਲੇ ਠੀਕ ਹੈ ਜੀ, ਆਪਾਂ ਪੁੱਛਦੇ ਹਾਂ ਜ਼ਰੂਰ। ਬਲਵੀਰ ਧਾਲੀਵਾਲ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੀ ਮਾਤਾ ਦੇ ਪਿੱਤੇ 'ਚ ਪੱਥਰੀ ਹੈ ਜਿਹਦਾ, ਉਹਦਾ ਬਾਰੇ ਪਤਾ ਕਰਨਾ। ਪਿੱਤੇ 'ਚ ਪੱਥਰੀ, ਠੀਕ ਹੈ, ਠੀਕ ਹੈ। ਆਪਣੇ ਮੇਰੇ ਖਿਆਲ 'ਚ ਦੱਸਿਆ ਵੀ ਹੈਗਾ ਆ, ਕੋਈ ਦਵਾਈ ਵੀ ਦੱਸੀ ਹੈਗੀ ਆ ਪੱਥਰੀ ਦੀ, ਉਹ ਤੁਸੀਂ ਦੁਬਾਰਾ ਸੁਣ ਕੇ ਜ਼ਰੂਰ ਲਿਖ ਲਿਆ। ਜਸਮੇਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਔਰ ਅਦਾ ਪੱਥਰੀ ਦਾ ਇੱਕ ਤਾਂ ਦੱਸਿਆ ਸੀਗਾ ਵੀ ਜਿਵੇਂ ਆ ਹੁਣ ਹੁੰਦਾ ਆਪਣਾ ਕੀ ਵਾਟਰਮੈਲਨ, ਹਾਂਜੀ, ਇਹਨੂੰ ਬਲੈਂਡ ਕਰ ਲੈਣਾ, ਇਹਦੇ ਵਿੱਚ ਧਨੀਆ ਦਾ ਪਾਊਡਰ ਪਾ ਕੇ ਤੇ ਉਹ ਪੀਣਾ, ਜਿੰਨਾ ਵੀ ਪੀ ਸਕਦੇ। ਉਹਦੇ ਨਾਲ ਵੀ ਪੱਥਰੀ ਜਿਹੜੀ ਆ ਉਹ ਖੁਰ ਕੇ ਨਿਕਲ ਜਾਂਦੀ ਹੈ। ਨਾਲੇ ਮੌਸਮ ਆ। ਹਾਂ, ਹਾਂਜੀ, ਤੇ ਇੱਕ ਜਿਹੜੇ ਛਾਲੇ ਕਹਿੰਦੇ ਸੀ ਨਾ, ਉਹ ਜਿਵੇਂ ਗੁਲਾਬ ਦੇ ਪੱਤੇ ਲੈ ਲੈਣ 10-15 ਤੇ ਅੱਧਾ ਚਮਚਾ ਧਨੀਏ ਦਾ, ਅੱਧਾ ਜੀਰੇ ਦਾ, ਉਹ ਭਿਉਂ ਦੇਣ
ਤੇ ਸਵੇਰੇ ਉਹਨੂੰ ਛਾਣ ਕੇ ਤੇ ਵਿੱਚ ਥੋੜਾ ਜਿਹਾ ਮਿੱਠਾ ਪਾ ਕੇ ਪੀ ਲੈਣਾ ਤੇ ਫਿਰ ਦੁਬਾਰਾ ਹੋਰ ਭਿਓ ਦੇਣੇ, ਫਿਰ ਉਹ ਫਿਰ ਰਾਤ ਨੂੰ ਪੀ ਲੈਣ। ਉਹਦੇ ਨਾਲ ਫਿਰ ਮੂੰਹ ਦੇ ਛਾਲੇ ਜਿਹੜੇ ਬਿਲਕੁਲ ਖਤਮ ਹੋ ਜਾਂਦੇ, ਗਰਮੀ ਦੇ ਨਾਲ ਹੁੰਦੇ, ਅੰਦਰ ਗਰਮੀ ਹੁੰਦੀ ਆ। ਤੇ ਇੱਕ ਉਹ ਜਿਹੜੇ ਕਹਿੰਦੇ ਨਾ ਉਹਨਾਂ ਦੇ ਮਸੂੜੇ ਬੜੇ ਖਰਾਬ ਆ, ਉਹ ਨਾ ਪੱਕਾ ਕੇਲਾ ਲੈ ਕੇ ਉਹਦਾ ਨਾ ਬਰਸ਼ ਕਰਨ ਟੂਥਪੇਸਟ ਦੀ ਜਗ੍ਹਾ ਤੇ। ਅੱਛਾ ਜੀ। ਹਾਂ, ਉਹਦੇ ਨਾਲ ਜਿੰਨਾ ਵੀ ਜਿਵੇਂ ਕੈਂਸਰ ਵਾਂਗੂ ਕੁਛ ਵੀ ਉਹਦੇ ਨਾਲ ਠੀਕ ਹੋ ਜਾਊਗਾ। ਠੀਕ ਹੈ। ਇਹ ਵੀ ਕਿਸੇ ਵੈਦ ਨੇ ਦੱਸਿਆ ਸੀ YouTube ਤੇ ਵੀ ਕਿਸੇ ਦੇ ਠੀਕ ਹੋਏ ਆ। ਠੀਕ ਹੈ ਜੀ। ਹਾਂਜੀ ਹਾਂਜੀ। ਥੈਂਕ ਯੂ ਜਸਮੇਰ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਲਾਸਟ ਕਾਲਰ ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣ ਲੱਗੀ ਸੀ ਜਿਹੜੇ ਭੌਰੀਆਂ ਤੇ ਕਹਿੰਦੇ ਵੀ ਉਹ ਪਕੌੜਿਆਂ ਵਾਲਾ ਤੇਲ ਹੀ ਸਾਰਿਆਂ ਨਾਲੋਂ ਵਧੀਆ ਆ। ਤੇ ਇੱਕ ਵਿਨੀਗਰ ਕਾਟਨ ਵਿੱਚ, ਉਹਦੇ ਵਿੱਚ ਵਿਨੀਗਰ ਵਿੱਚ ਨਾ ਕਾਟਨ ਭੇਂ ਕੇ ਉਹ ਲਗਾਉਣ ਦੇ ਨਾਲ ਪੱਟੀ ਬੰਨ ਲੈਣ। ਉਹ ਵੀ ਕਹਿੰਦੇ ਸੀ ਬੈਂਡੇਜ ਲਗਾ ਲੈਣ ਜਾਂ ਪੱਟੀ ਬੰਨਣ, ਉਹਨਾਂ ਵੀ ਠੀਕ ਹੁੰਦੇ। ਪਰ ਪਕੌੜਿਆਂ ਵਾਲਾ ਜਿਹੜਾ ਤੇਲ ਆ ਤੇ ਉਹ ਗਰਮ ਗਰਮ ਲਗਾਉਣ ਤੇ ਉਹਦੇ ਨਾਲ ਇਹ ਭੌਰੀਆਂ ਸਾਰੀਆਂ ਠੀਕ ਹੋ ਜਾਣਗੀਆਂ ਜੀ। ਜਿਹੜੀ ਪੱਥਰੀ ਆ, ਕਹਿੰਦੇ ਪੱਥਰੀ ਦੇ ਲਈ ਪੱਤਾ ਚੱਟ ਖਾ ਸਕਦੇ ਆ, 1-2 ਪੱਤੇ ਰੋਜ਼ ਖਾਣ, ਪਾਣੀ ਦੇ ਨਾਲ ਲਗਾ ਲੈਣ ਤੇ ਉਹਦੇ ਨਾਲ ਪੱਥਰ ਚੱਟ ਦੇ ਨਾਲ ਪੱਥਰੀ ਜਿਹੜੀ ਉਹ ਨਿਕਲ ਜਾਂਦੀ ਹੈ ਜੀ। ਠੀਕ ਹੈ ਜੀ। ਤੇ ਨੀਂਦ ਦੇ ਲਈ ਆਪਾਂ ਸਰੋਂ ਦੇ ਤੇਲ ਦੀ ਮਸਾਜ ਕਰਨ ਤਲੀਆਂ ਨੂੰ, ਪੈਰਾਂ ਦੀਆਂ ਤਲੀਆਂ ਨੂੰ, ਤੇ ਘਿਓ ਦੇ ਨਾਲ ਵੀ ਮਸਾਜ ਕਰ ਸਕਦੇ ਆ ਤੇ ਉਹਦੇ ਨਾਲ ਕਾਫੀ ਨੀਂਦ ਆਉਂਦੀ। ਤੇ ਰਾਤ ਨੂੰ 1 ਚਮਚ ਸ਼ਹਿਦ ਦਾ ਜ਼ਰੂਰ ਖਾ ਕੇ ਸੌਣ, ਉਹਨਾਂ ਵੀ ਕਾਫੀ ਨੀਂਦ ਆਊਗੀ। ਤੇ ਤੀਸਰਾ ਇਹਦਾ ਇਲਾਜ ਆ ਤੇ ਦੁੱਧ ਗਰਮ ਕਰਕੇ ਲਾਈਟਾਂ ਬੰਦ ਕਰਕੇ ਤੇ ਘੁੱਟ ਕਰਕੇ ਪੀਂਦੇ ਰਹਿਣ ਤੇ ਉਹਨਾਂ ਕਾਫੀ ਨੀਂਦ ਆਊਗੀ। ਠੀਕ ਹੈ ਜੀ। ਰੇਸ਼ਾ ਦੇ ਲਈ ਜਿਹੜੀ ਸੁਹਾਗੇ ਦੀ ਖਿੱਲ ਬਣਾ ਕੇ ਦੱਸਦੀ ਤੇ ਉਹ ਕਾਫੀ ਫਰਕ ਪੈਂਦਾ ਉਹਨਾਂ ਨਾਲ। ਪਤਾ ਨਹੀਂ, ਉਹ ਕਹਿੰਦੇ ਨਹੀਂ ਫਰਕ ਪੈਂਦਾ, ਪਰ ਫਿਰ ਵੀ ਉਹ 4 ਦਿਨ ਕਰਨ ਲਗਾਤਾਰ, ਦੋ ਟਾਈਮ ਕਰਨੇ, ਇੱਕ ਸਵੇਰੇ ਇੱਕ ਸ਼ਾਮ ਨੂੰ ਕਰਨ। ਸੁਹਾਗੇ ਦੀ ਖਿੱਲ ਬਣਾ ਕੇ ਉਹਦੀ ਸ਼ਹਿਦ ਦੇ ਨਾਲ ਨਾ ਚੱਟਣ ਤੇ ਉਹਦੇ ਨਾਲ ਕਾਫੀ ਫਰਕ। ਉਹ ਤੋਂ ਬਾਅਦ 5 ਦਿਨ ਛੱਡ ਦੇਣ, ਫਿਰ ਸ਼ੁਰੂ ਕਰ ਦੇਣ 4 ਦਿਨ, ਇਹਦੇ ਨਾਲ ਕਾਫੀ ਫਰਕ ਪੈ ਜਾਊਗਾ ਜੀ। ਠੀਕ ਹੈ ਜੀ। ਲੱਤਾਂ ਜਿਹੜੀਆਂ ਦਰਦ ਹੁੰਦੀਆਂ ਉਹ ਵੀ ਘਿਓ ਦੀ ਮਸਾਜ ਪੈਰਾਂ ਤੋਂ ਸ਼ੁਰੂ ਕਰਕੇ ਗੋਡਿਆਂ ਵੱਲ ਨੂੰ ਕਰਨ ਤੇ ਉਹਦੇ ਨਾਲ ਕਾਫੀ ਫਰਕ ਪਊਗਾ ਉਹਨਾਂ ਨੂੰ। ਇਹ ਸਾਰੇ ਆਪਣੇ ਅਜਮਾਏ ਹੋਏ ਨੁਸਖੇ ਆ ਤੇ ਇਹਦੇ ਨਾਲ ਕਾਫੀ ਫਰਕ ਪੈਂਦਾ ਤਾਂ ਠੀਕ ਹੋ ਜਾਂਦਾ। ਸੰਗਰੈਣੀ ਦੇ ਲਈ ਤੇ ਜਿਹੜੀ 3 ਦਿਨ ਹੀ ਲਗਾਤਾਰ ਹੀ ਉਹ ਮੱਕੀ ਦੀ ਰੋਟੀ ਖਾਣੀ ਆ, ਕਣਕ ਦੀ ਨਹੀਂ ਖਾਣੀ, ਨਾ ਕੁਛ ਹੋਰ ਖਾਣਾ, ਸਿਰਫ 3 ਦਿਨ ਲਗਾਤਾਰ ਮੱਕੀ ਦੀ ਰੋਟੀ ਦਹੀਂ ਦੇ ਨਾਲ ਖਾਣ। ਉਹ ਵੀ ਘਰ ਦਾ ਦਹੀਂ ਬਣਾਇਆ ਹੋਇਆ, ਉਹਦੇ ਨਾਲ ਮਸਾਲਾ ਪਾ ਕੇ ਖਾਣ ਤੇ ਉਹਦੇ ਨਾਲ ਕਾਫੀ ਫਰਕ ਪਊਗਾ ਜੀ। ਆਪਾਂ ਸਾਰੇ ਕੀਤੇ ਹੋਏ ਆ ਤਾਂ ਹੀ ਆਪਾਂ ਦੱਸ ਰਹੇ ਆ। ਤੇ ਹੋਰ ਜਿਹੜਾ ਨਮੋਨੀਆ ਦੇ ਲਈ ਦੱਸ ਰਹੇ ਸੀਗੇ, ਹੈ ਨਾ? ਹਾਂਜੀ। ਹੈਲੋ। ਹਾਂਜੀ, ਨਮੋਨੀਆ ਨੇ ਤਾਂ ਮੇਰੇ ਖਿਆਲ ਨਾਲ ਦੱਸ ਹੀ ਦਿੱਤਾ ਹੈਗਾ ਕਿਸੇ ਨੇ। ਤੇ ਟਾਈਫਾਇਡ ਦੇ ਲਈ ਵੀ ਉਹੀ ਜਿੱਦਾਂ ਗਲੋ ਆਪਾਂ ਲੈ ਸਕਦੇ, ਗਲੋ, ਸੁੰਡ, ਕਾਲੀਆਂ ਮਿਰਚਾਂ, ਹਨਾ, ਤੇ ਅਜਵਾਇਣ ਪਾ ਕੇ ਇਹ ਵੀ ਲੈ ਸਕਦੇ ਆ, ਇਹਦੇ ਨਾਲ ਵੀ ਕਾਫੀ ਫਰਕ ਪੈਂਦਾ। ਤੇ ਗਾਊਟ ਦੇ ਲਈ ਵੀ ਜਿੱਦਾਂ ਐਪਲ ਸਾਈਡਰ ਵਿਨੇਗਰ, ਜਿੱਦਾਂ ਉਹ ਭਾਜੀ ਨੇ ਵੀ ਦੱਸ ਹੀ ਦਿੱਤਾ ਮੇਰੇ ਖਿਆਲ, ਤੇ ਉਹ ਵੀ ਲੈ ਸਕਦੇ। ਤੇ ਪਰ ਮਾਲਿਸ਼ ਜ਼ਰੂਰ ਕਰਨੀ ਸੀ ਘਿਓ ਦੀ, ਜਾਂ ਗਰਮ ਘਿਓ ਪਾ ਕੇ ਤੇ ਜਾਂ ਗਰਮ ਕਰਕੇ ਤਾਂ ਜਾਂ ਸਰੋਂ ਦਾ ਤੇਲ, ਇਹਦੇ ਨਾਲ ਕਾਫੀ ਫਰਕ ਪੈਂਦਾ ਜੀ। ਚਲੋ ਠੀਕ ਹੈ ਜੀ, ਹੋ ਗਿਆ, ਸਾਡਾ ਟਾਈਮ ਬਹੁਤ ਹੋ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ, ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੈ। ਇਹੀ ਪ੍ਰੋਗਰਾਮ ਹੈ ਤੁਸੀਂ ਦੁਬਾਰਾ ਸੁਣ ਸਕੋਗੇ ਰਿਪੀਟ ਐਤਵਾਰ ਰਾਤ ਨੂੰ, ਤੇ ਵੀਰਵਾਰ ਨੂੰ ਸਾਡੇ ਨਾਲ ਹੋਣਗੇ ਜਗਵੀਰ ਸਿੰਘ ਜੀ। ਹੁਣ ਪ੍ਰੋਗਰਾਮ ਦੀ ਸਮਾਪਤੀ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ